ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਅੱਜ 9 ਅਕਤੂਬਰ 2025 23 ਅਸੋ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲੇਟਫਾਰਮ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ TV 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਆ ਰਹੇ ਹਾਂ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਡਾਲਸ ਟੈਕਸਸ ਤੋਂ ਸਰਦਾਰ ਸੁਖਵਿੰਦਰ ਸਿੰਘ ਜੀ ਆਰਾਂ ਵੱਲੋਂ। ਸੋ ਉਹਨਾਂ ਨੇ ਜਨਮ ਦਿਨ ਦੇ ਮੁਤਾਬਕ ਉਹਨਾਂ ਜਿਹੜੀ ਸਪਾਂਸਰਸ਼ਿਪ ਭੇਜੀ ਹੈ, ਸੋ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਔਰ ਆਪ ਵੀ ਉਹ ਮੀਡੀਆ ਦੇ ਵਿੱਚ ਵਿਚਰਦੇ ਨੇ ਔਰ ਖਾਲਿਸਤਾਨ ਦੀ ਖੁੱਲ੍ਹ ਕੇ ਗੱਲ ਕਰਦੇ ਨੇ, ਆਪਣੇ ਸਿੱਖਾਂ ਦੀ ਖੁੱਲ੍ਹ ਕੇ ਗੱਲ ਕਰਦੇ ਨੇ। ਸੋ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਖਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਜਿਹੜੀ ਸਿੱਖ ਕੌਮ ਹੈ ਸ਼ਹੀਦਾਂ ਦੀ ਕੌਮ ਹੈ, ਸੋ ਅੱਜ ਖਾਲਿਸਤਾਨ ਗਗਨ ਦੇ ਸਿਤਾਰੇ ਰੋਸ਼ਨ ਸਿਤਾਰੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਹੋਰਾਂ ਦਾ ਅੱਜ ਸ਼ਹੀਦੀ ਦਿਨ ਹੈ। ਸੋ ਅੱਜ ਤੋਂ ਠੀਕ 33 ਸਾਲ ਪਹਿਲਾਂ ਪੂਨਾ ਜੇਲ੍ਹ ਵਿੱਚ ਉਹਨਾਂ ਨੇ ਮੌਤ ਨੂੰ ਕਲੋਲਾਂ ਕਰਦਿਆਂ ਫਾਂਸੀ ਦਾ ਜਿਹੜਾ ਹੈ ਉਹ ਰੱਸਾ ਚੁੰਮਿਆ ਸੀ। ਸੋ ਉਹਨਾਂ ਵੱਲੋਂ ਪੂਨਾ ਜੇਲ੍ਹ 'ਚੋਂ ਇੱਕ ਪੱਤਰ ਰਾਸ਼ਟਰਪਤੀ ਦੇ ਨਾਂ ਲਿਖਿਆ ਗਿਆ ਸੀ, ਜਿਹੜਾ ਆਪਾਂ ਤੁਹਾਨੂੰ ਉਸ ਦੇ ਬਾਬਤ ਆਪਾਂ ਗੱਲਬਾਤ ਕਰਾਂਗੇ, ਜਿਹੜਾ ਕਿ ਖਾਲਿਸਤਾਨ ਦੇ ਕੇਸ ਦੀ ਵਕਾਲਤ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸੁਖਵਿੰਦਰ ਸਿੰਘ, ਜਿਹੜੇ ਖੁਦ ਮੀਡੀਆ ਪਰਸਨੈਲਿਟੀ ਨੇ, ਵੌਇਸ ਆਫ ਖਾਲਸਾ ਦੇ ਥੱਲੇ ਰੇਡੀਓ TV ਔਰ ਹੁਣ ਵੀ ਅੱਡ-ਅੱਡ ਮੁੱਦਿਆਂ ਦੇ ਉੱਤੇ ਬੇਬਾਕ ਹੋ ਕੇ ਉਹ ਆਪਣੀਆਂ ਟਿੱਪਣੀਆਂ ਅੱਡ-ਅੱਡ ਸੋਸ਼ਲ ਪਲੇਟਫਾਰਮ ਦੇ ਉੱਤੇ ਭੇਜਦੇ ਨੇ ਜੀ। ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ। ਉਹਨਾਂ ਦਾ ਜਨਮ ਦਿਨ, ਹਾਲਾਂ ਜਨਮ ਦਿਨ ਦਾ ਤਾਂ ਇੱਕ ਬਹਾਨਾ ਹੈ, ਉਹ ਚਾਹੁੰਦੇ ਨੇ ਕਿ TV 84 ਫਰਮ ਫੁਟਿੰਗ ਦੇ ਉੱਤੇ ਹੋਏ ਫਾਈਨੈਂਸ਼ੀਅਲੀ। ਔਰ ਜਿਹੜਾ ਅਸੀਂ ਇਹ ਸਪਾਂਸਰਸ਼ਿਪ ਵਾਲਾ ਪਾਰਟ ਵੀ ਸ਼ੁਰੂ ਕੀਤਾ ਹੈ, ਇਹ ਵੀ ਉਹਨਾਂ ਦੀ ਸੁਜੈਸ਼ਨ ਸੀ, ਜਿਸ ਰਾਹੀਂ ਅਸੀਂ 50% ਆਪਣੇ ਆਪ ਨੂੰ ਸੰਭਾਲ ਪਾਏ। ਪਰ ਕਿਉਂਕਿ ਜਦੋਂ ਅਸੀਂ ਖਰਚਿਆਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਲਗਭਗ 35,000 ਪਲੱਸ ਸਾਡਾ ਮਿਨੀਮਮ ਜੋ ਸਟੇਟਸ ਕੋ ਰੱਖ ਕੇ ਸਾਡਾ ਖਰਚ ਹੈ। ਔਰ ਜੇ ਸਾਡੇ ਕਿਉਂਕਿ ਵੀਕਐਂਡ ਸੈਚਰਡੇ ਸੰਡੇ ਹੁੰਦੇ ਨੇ, 21-22 ਪ੍ਰੋਗਰਾਮ ਹੀ ਮੈਕਸਿਮਮ ਹੁੰਦੇ ਨੇ, ਤੇ ਜੇ ਸਾਡੇ ਕੋਲ ਰੈਗੂਲਰ ਜਿਹੜੇ ਸਾਡੇ ਸਪਾਂਸਰ ਨੇ $1,000 ਵਾਲੇ ਹੋਣ ਤੇ ਅਸੀਂ 2/3 ਆਪਣਾ ਖਰਚਾ ਉਸ ਚੋਂ ਕੱਢ ਸਕਦੇ ਹਾਂ। ਲੇਕਿਨ ਬਹੁਤ ਵਾਰ ਇਵੇਂ ਸੰਭਵ ਨਹੀਂ ਹੁੰਦਾ। ਲੇਕਿਨ ਫਿਰ ਵੀ ਅਸੀਂ ਉਹਨਾਂ ਸਾਰੇ ਹੀ ਕੰਟਰੀਬਿਊਟਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ, ਜਿਹੜੇ ਇਹ ਸਮਝਦੇ ਨੇ ਕਿ ਜਿੱਥੇ ਉਹਨਾਂ ਦੀਆਂ ਪਰਿਵਾਰਕ ਖੁਸ਼ੀਆਂ ਨੇ, ਮੌਕੇ ਨੇ, ਸ਼ਹੀਦੀ ਦਿਨ ਨੇ, ਉਹਨਾਂ ਮੌਕਿਆਂ ਦੇ ਉੱਤੇ ਉਹ ਇਸ ਸਪਾਂਸਰਸ਼ਿਪ ਦੇ ਪਾਰਟ ਨੂੰ ਜਿਹੜਾ ਆਪਣਾ ਫਰਜ਼ ਸਮਝਦੇ ਨੇ। ਔਰ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਕੁਦਰਤੀ ਇਤਿਹਾਸਕ ਦਿਨ ਵੀ ਹੈ ਜਦੋਂ ਕਿ ਠੀਕ 33 ਸਾਲ ਪਹਿਲਾਂ ਅੱਜ ਦੇ ਦਿਨ 9 ਅਕਤੂਬਰ 1992 ਨੂੰ ਪੂਨਾ ਸ਼ਹਿਰ ਦੀ ਯਰਬਦਾ ਜੇਲ੍ਹ ਦੇ ਵਿੱਚ
ਖਾਲਿਸਤਾਨੀ ਗਗਨ ਦੇ ਦੋ ਰੌਸ਼ਨ ਸਿਤਾਰੇ ਜਿਹੜਾ ਲਫ਼ਜ਼ ਤੁਸੀਂ ਕਿਹਾ ਹੈ, ਜੀ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਨੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਸੀ। ਔਰ ਜੇ ਇਹ ਕਹਿਣਾ ਹੋਏ ਲਫ਼ਜ਼ ਪੰਜਾਬੀ ਦਾ ਲਫ਼ਜ਼ ਕਲੋਲ ਕਰਨਾ, ਮੌਤ ਨੂੰ ਕਲੋਲਾਂ ਕਰਨੀਆਂ। ਅਸੀਂ ਜਦੋਂ 18ਵੀਂ ਸਦੀ ਦੇ ਸਿੰਘ ਸੂਰਮਿਆਂ ਦਾ ਜੀਵਨ, ਉਹਨਾਂ ਦਾ ਦੇ ਬਹਾਦਰੀ ਦੇ ਕਿੱਸੇ ਸੁਣਦੇ ਸੀ ਤੇ ਜਿਹੜੇ ਪੁਰਾਣੇ ਇਤਿਹਾਸਕਾਰ ਉਹ ਗਿਆਨੀ ਤਰਲੋਕ ਸਿੰਘ ਜਾਂ ਸੋਹਣ ਸਿੰਘ ਸੀਤਲ ਢਾਡੀ ਵੀ ਸਨ, ਇਤਿਹਾਸਕਾਰ ਵੀ, ਸਰ ਕਰਮ ਸਿੰਘ ਹਿਸਟੋਰੀਅਨ, ਉਹਨਾਂ ਦੀਆਂ ਲਿਖਤਾਂ ਦੇ ਵਿੱਚ ਇਹ ਖਾਸ ਲਫ਼ਜ਼ ਆਉਂਦਾ ਸੀ ਕਿ ਭਾਈ ਸਿੰਘ ਜਿਹੜੇ ਨੇ ਸ਼ੇਰ ਨੇ, ਸ਼ੇਰਾਂ ਵਾਂਗ ਦਹਾੜਦੇ ਨੇ, ਬੇਖੌਫ ਨੇ, ਤੇ ਜੇ ਦੁਸ਼ਮਣ ਦੀ ਗ੍ਰਿਫਤ ਵਿੱਚ ਆ ਜਾਣ ਤੇ ਫਿਰ ਉਹਨਾਂ ਨੂੰ ਵੀ ਵੰਗਾਰਦੇ ਨੇ ਔਰ ਦੁਸ਼ਮਣ ਹੈਰਾਨ ਹੁੰਦਾ ਹੈ, ਦੰਦਾਂ ਥੱਲੇ ਉਂਗਲਾਂ ਦਿੰਦਾ ਹੈ ਕਿ ਵੀ ਕਿਸ ਚਾਅ ਨਾਲ ਉਹ ਸ਼ਹੀਦੀ ਜਾਮ ਪੀਂਦੇ ਨੇ। ਔਰ ਸਾਡਾ ਇਤਿਹਾਸ ਜਦੋਂ ਅਸੀਂ ਦੋ ਵੇਲੇ ਦੀ ਅਰਦਾਸ ਦੇ ਵਿੱਚ ਕਿਸ ਲੈਵਲ ਦੇ ਟੌਰਚਰ ਚੋਂ ਸਿੰਘ ਸਿੰਘਣੀਆਂ ਗੁਜ਼ਰੇ, ਜਦੋਂ ਅਸੀਂ ਪੜ੍ਹਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਲਿੰਬ ਆਫਟਰ ਲਿੰਬ ਕਟਿੰਗ, ਬੰਦ ਕਟਾਏ, ਖੋਪਰੀਆਂ ਲੋਹਾਈਆਂ। ਅੱਜ ਵੀ ਜਦੋਂ ਤੁਸੀਂ ਉਸ ਨੂੰ ਇਮੈਜਿਨ ਕਰਦੇ ਹੋ ਕਿ ਜਿਉਂਦੇ ਇਨਸਾਨ ਦੀ ਖੋਪਰੀ ਲਾਹ ਦੇਣਾ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਦੋਵੇਂ ਪਾਸੇ ਦੰਦੇ ਨੇ ਔਰ ਸਾਡੀਆਂ ਅੱਖਾਂ ਸਾਹਮਣੇ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਆ ਜਾਂਦੇ ਨੇ ਕਿ ਕਿਵੇਂ ਉਹਨਾਂ ਚਰਖੀਆਂ ਨੂੰ ਘੁਮਾਇਆ ਜਾਂਦਾ ਹੈ। ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਫਿਰ ਸਾਡੇ ਮਨ ਦੀਆਂ ਨਜ਼ਰਾਂ ਸਾਹਮਣੇ, ਕਿਉਂਕਿ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਸੰਬੰਧਿਤ ਵਰ੍ਹਾ ਵੀ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਠੀਕ ਪਹਿਲਾਂ ਉਸੇ ਦਿਨ ਉਹਨਾਂ ਦੇ ਸਾਹਮਣੇ ਜਿਹੜੇ 3 ਸਿੱਖ ਸ਼ਹੀਦ ਕੀਤੇ ਜਾਂਦੇ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਔਰ ਭਾਈ ਮਤੀ ਦਾਸ, ਉਹਨਾਂ ਨੂੰ ਜਿਉਂਦਿਆਂ ਨੂੰ ਆਰੇ ਦੇ ਨਾਲ ਚੀਰਿਆ ਜਾਂਦਾ ਹੈ। ਭਾਈ ਸਤੀ ਦਾਸ, ਉਹਨਾਂ ਨੂੰ ਰੂੰ ਦੇ ਵਿੱਚ ਲਪੇਟ ਕੇ ਜਿਉਂਦਿਆਂ ਅੱਗ ਲਾਈ ਜਾਂਦੀ ਹੈ। ਔਰ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲਿਆ ਜਾਂਦਾ। ਔਰ ਜਦੋਂ ਅਸੀਂ ਭਾਈ ਮਤੀ ਦਾਸ ਜੀ ਦੀ ਸ਼ਹਾਦਤ ਵੱਲ ਦੇਖਦੇ ਹਾਂ ਤੇ ਫਿਰ ਇਹ ਜਿਹੜਾ ਫੋਕਲੋਰ ਦੇ ਵਿੱਚ ਹੈ ਕਿ ਵੀ ਜਦੋਂ ਆਰਾ ਸਿਰ ਤੇ ਟਿਕਿਆ, ਕਾਜ਼ੀ ਨੇ ਫਤਵਾ ਸੁਣਾ ਦਿੱਤਾ ਔਰ ਉਹ ਜਲਾਦ ਨੂੰ ਆਵਾਜ਼ ਮਾਰਦੇ ਨੇ ਔਰ ਕਾਜ਼ੀ ਔਰ ਉਹ ਭੀੜ ਸਮਝਦੀ ਹੈ ਕਿ ਭਾਈ ਹੁਣ ਘਬਰਾ ਗਏ ਨੇ, ਸਾਡੀ ਹੀਨ ਮੰਨ ਲੈਣਗੇ। ਉਹ ਉੱਪਰ ਉਸ ਆਰਾ ਉਹਨਾਂ ਦੇ ਸੀਸ ਤੇ ਟਿਕਿਆ ਹੋਇਆ, ਉਹਨੂੰ ਛੋਹ ਕੇ ਉਹਨੂੰ ਜਲਾਦ ਨੂੰ ਕਹਿੰਦੇ ਨੇ ਕਿ ਆਰਾ ਪਿਆਰਾ ਲਗਤ ਹੈ, ਕਾਰਾ ਕਰੋ ਬਣਾਏ, ਕਿ ਤੇਰੇ ਆਰੇ ਦੇ ਦੰਦੇ ਜਿਹੜੇ ਨੇ ਉਹ ਖੁੰਡੇ ਨੇ, ਇਹਨਾਂ ਨੂੰ ਜ਼ਰਾ ਤਿੱਖੇ ਕਰ। ਹੁਣ ਇਹ ਜਿਹੜਾ ਜਦੋਂ ਅਸੀਂ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਮਾਏ। ਹੁਣ ਕੁਰਬਾਨੀਆਂ ਸਾਕਾ ਨਨਕਾਣਾ ਸਾਹਿਬ ਜਿਉਂਦੇ ਜੀ ਜੰਡਾਂ ਨਾਲ ਬਣ ਕੇ ਸਾੜੇ ਜਾਣਾ। ਸੋ ਇਹ ਤਾਂ ਕੁਝ ਜਿਹੜੇ ਇਤਿਹਾਸ ਦੇ ਸ਼ਹੀਦ ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਨੇ, ਪਰ ਇਹ ਟੌਰਚਰ ਦੇ ਤਰੀਕੇ ਸਨ। ਬਹੁਤ ਸਾਰੇ ਜਿਹੜੇ ਨੇ ਇਹਨਾਂ ਤਰੀਕਿਆਂ ਦੇ ਨਾਲ ਉਹ ਸ਼ਹੀਦ ਕੀਤੇ ਗਏ। ਔਰ ਇਸੇ ਤਰ੍ਹਾਂ ਜਦੋਂ ਅਸੀਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਦੇ ਨਾਲ ਸ਼ੁਰੂਆਤ ਕੀਤੀ ਤੇ ਸਿੰਘਣੀਆਂ ਦੀਆਂ ਕੁਰਬਾਨੀਆਂ ਘੱਟ ਨਹੀਂ ਨੇ। ਉਹਨਾਂ ਨੇ ਵੀ ਜਿਨ੍ਹਾਂ ਦੇ ਗਲਾਂ 'ਚ ਉਹਨਾਂ ਦੇ ਬੱਚਿਆਂ ਨੂੰ ਮਾਰ ਕੇ ਉਹਦੇ ਹਾਰ ਬਣਾ ਕੇ ਉਹਨਾਂ ਦੇ ਗਲਾਂ 'ਚ ਪਾਏ ਗਏ। ਔਰ ਜਿਵੇਂ ਸਾਡਾ ਇਤਿਹਾਸ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਸ਼ਾਮ ਦਾ ਵੇੜਾ ਰਹਿਰਾਸ ਉਹ ਚੱਕੀਆਂ ਪੀ ਰਹੀਆਂ ਨੇ, ਸਾਰਾ ਦਿਨ ਗੁਜ਼ਰ ਗਿਆ, ਸਵਾ ਮਨ ਦੇ ਪੀਸਣ ਦੀ ਅਸੀਂ ਅਰਦਾਸ ਦੇ ਵਿੱਚ ਵੀ ਇਹ ਲਫ਼ਜ਼ ਕਿਸੇ ਕਦੇ ਹੁੰਦੇ ਸਨ। ਔਰ ਉਹਨਾਂ ਦੇ ਗਲਾਂ 'ਚ ਉਹਨਾਂ ਦੇ ਬੱਚਿਆਂ ਦੇ ਹਾਰ ਨੇ ਔਰ ਉਹ ਉਸੇ ਹੀ ਰੂਪ ਦੇ ਵਿੱਚ, ਉਸੇ ਹਾਲਤ ਦੇ ਵਿੱਚ ਰਹਿਰਾਸ ਔਰ ਫਿਰ ਅਰਦਾਸ ਕਰਦੀਆਂ ਨੇ ਕਿ ਹੇ ਅਕਾਲ ਪੁਰਖ, 4 ਪਹਿਰ ਦਿਨ ਤੇਰੇ ਭਾਣੇ ਵਿੱਚ ਸੁੱਖਾਂ ਦਾ ਬਤੀਤ ਹੋਇਆ, 4 ਪਹਿਰ ਰਾਤ ਆਈ ਹੈ ਸੁੱਖਾਂ ਦੀ ਬਤੀਤ ਕਰਨ। ਹੁਣ ਜਦੋਂ ਅਸੀਂ ਅਜੋਕੇ ਇਹਨਾਂ 4 ਦਹਾਕਿਆਂ ਦੇ ਖਾਸ ਤੌਰ 'ਤੇ ਜਾਂ 13 ਅਪ੍ਰੈਲ 1978 ਤੋਂ ਸ਼ਹੀਦ ਭਾਈ ਫੌਜਾ ਸਿੰਘ ਤੋਂ ਬਾਅਦ ਜਿਹੜਾ ਇਹ ਸਾਰਾ ਗਲੋਰੀਅਸ ਇਤਿਹਾਸ ਦੇਖਦੇ ਹਾਂ, ਜਿਹੜਾ ਇਹ ਕਾਲਾ ਦੌਰ ਨਹੀਂ ਹੈ, ਇਹ ਉਹ ਸੁਨਹਿਰੀ ਪੀਰੀਅਡ ਹੈ। ਉਹ ਸੁਨਹਿਰੀ ਕਾਲਾ ਦੌਰ ਤਾਂ ਜ਼ਾਲਮ ਦਾ ਹੈ ਕਿ ਇਹਨਾਂ ਨੇ ਮੁਗਲਾਂ ਦੇ ਜ਼ੁਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ, ਪਰ ਗੁਰੂ ਕੇ ਲਾਡਲੇ ਸਿੰਘਾਂ ਸਿੰਘਣੀਆਂ ਨੇ ਇਹ ਸਾਬਤ ਕੀਤਾ
ਕਿ ਭਾਈ ਸੁੱਖਾ ਸਿੰਘ ਮਤਾਬ ਸਿੰਘ ਦੇ ਵਾਰਸਾਂ ਦੀ ਲੜੀ ਅਜੇ ਟੁੱਟੀ ਨਹੀਂ। ਉਹੀ ਲਗਾਤਾਰਤਾ, ਉਹੀ ਜਲਵਾ, ਉਹੀ ਬਹਾਦਰੀ, ਉਹੀ ਬੇਖੌਫ, ਉਹੀ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਜਿਹੜੀ ਸਭ ਤੋਂ ਵੱਡੀ ਜਿਹੜੀ ਇਸ ਜੂਨ 84 ਦੇ ਘੱਲੂਘਾਰੇ ਲਈ ਜ਼ਿੰਮੇਵਾਰ ਔਰਤ ਸੀ ਐਜ਼ ਏ ਪ੍ਰਾਈਮ ਮਿਨਿਸਟਰ, ਔਰ ਦੂਸਰਾ ਜਨਰਲ ਵੈਦਿਆ ਜਿਹੜਾ ਜੂਨੀਅਰ ਸੀ, ਜਦੋਂ ਕਿ ਲੈਫਟੀਨੈਂਟ ਜਨਰਲ ਸਿਨਹਾ ਜਿਹੜਾ ਵੈਸਟਰਨ ਕਮਾਂਡ ਦਾ ਸੀ, ਉਹਨੇ ਨਾ ਕਰ ਦਿੱਤੀ ਇੰਦਰਾ ਗਾਂਧੀ ਨੂੰ ਕਿ ਭਾਈ ਫੌਜ ਮੁਲਕ ਨੂੰ ਬਾਰਡਰਸ ਦੇ ਉੱਤੇ ਡਿਫੈਂਡ ਕਰਨ ਲਈ ਹੁੰਦੀ ਹੈ, ਆਪਣੇ ਸ਼ਹਿਰੀਆਂ ਨੂੰ ਮਾਰਨ ਲਈ ਨਹੀਂ। ਉਹਨੂੰ ਪਾਸੇ ਕਰਕੇ ਇਹ ਜਿਹੜਾ ਇਹਨੇ ਕੰਸੈਂਟ ਹੀ ਨਹੀਂ ਦਿੱਤੀ। ਇਹਨੇ ਤਾਂ ਕਿਹਾ ਜੀ ਕੋਈ ਗੱਲ ਹੀ ਨਹੀਂ ਹੈ, ਇਹ ਤਾਂ 2 ਘੰਟੇ ਦਾ ਆਪਰੇਸ਼ਨ ਹੈ। ਜਿਸ ਕਿਸਮ ਦੇ ਸਾਰੇ ਵੇਰਵੇ ਜਿਹੜੇ ਨੇ ਹੁਣ ਤਾਂ ਦਰਜਨਾਂ ਕਿਤਾਬਾਂ ਇਹ ਸਾਰੇ ਦੇ ਉੱਤੇ ਆਈਆਂ, ਔਰ ਉਸ ਲੈਵਲ ਦੇ ਉੱਤੇ ਜਾ ਕੇ ਜਿਹੜਾ ਜ਼ੁਲਮ ਭਾਰਤ ਦੀ ਫੌਜ ਨੇ ਦਰਬਾਰ ਸਾਹਿਬ ਦੀ ਹਦੂਦ 'ਚ ਅਕਾਲ ਤਖਤ ਤਾਂ ਖੰਡਰਾਤ ਬਣਾਇਆ, ਲੇਕਿਨ ਜਿੰਨਾ ਜ਼ੁਲਮ ਬੇਗੁਨਾਹ ਮੁਸਾਫਰਾਂ ਦੇ ਉੱਤੇ ਜਿਹੜਾ ਕੀਤਾ ਗਿਆ, ਕਿਸ ਹੱਦ ਤੱਕ ਜਿਹੜਾ ਉਹ, ਜਿਸ ਨੂੰ ਅਸੀਂ ਪੰਥ ਨੇ ਘੱਲੂਘਾਰਾ ਦਾ ਨਾਂ ਦਿੱਤਾ ਹੈ। ਘੱਲੂਘਾਰੇ ਦਾ ਮਤਲਬ ਇਹ ਹੁੰਦਾ ਜਿਹੜੇ ਜੰਗ ਦੇ ਵਿੱਚ ਲੜਦੇ ਆ, ਸ਼ਹੀਦ ਹੁੰਦੇ ਨੇ, ਉਹ ਬਰਾਬਰ ਦੀ ਟੱਕਰ ਹੁੰਦੀ ਹੈ। ਪਰ ਜਦੋਂ ਜਿਹੜੀ ਹੈ ਇਨਡਿਸਕ੍ਰਿਮੀਨੇਟ ਕਿਲਿੰਗਸ ਹੋਣ, ਜਿਸ ਦੇ ਵਿੱਚ ਔਰਤਾਂ, ਬੱਚੇ ਉਹ ਵੀ ਤਹਿ ਤੇ ਕਰ ਦਿੱਤੇ ਜਾਣ, ਮਾਰੇ ਜਾਣ, ਜਿਨ੍ਹਾਂ ਨੂੰ ਤੁਸੀਂ ਪ੍ਰਿਜ਼ਨਰ ਬਣਾਇਆ, ਫੜਿਆ, ਉਹਨਾਂ ਨੂੰ ਵੀ ਤੁਸੀਂ ਮਾਰ ਰਹੇ ਹੋ, ਉਹਨੂੰ ਹੀ ਘੱਲੂਘਾਰਾ ਕਿਹਾ ਜਾਂਦਾ। ਇਹੀ ਅਸੀਂ ਪਹਿਲੇ ਵੱਡੇ ਘੱਲੂਘਾਰੇ ਵੇਲੇ ਵੀ ਜਾਂ ਛੋਟੇ ਘੱਲੂਘਾਰੇ ਵੇਲੇ ਵੀ ਲਫ਼ਜ਼ ਇਸੇ ਲਈ ਸੀ ਕਿ ਉਸ ਦੇ ਵਿੱਚ ਵੀ ਔਰਤਾਂ, ਬਜ਼ੁਰਗ, ਬੱਚੇ ਜਿਹੜੇ ਡਿਫੈਂਸਲੈਸ ਨੇ, ਅਨਆਰਮਡ ਨੇ, ਉਹਨਾਂ ਦੀਆਂ ਸ਼ਹਾਦਤਾਂ। ਤੇ ਇੱਥੇ ਤਾਂ ਇਹਨਾਂ ਨੇ ਮਾਡਰਨ ਵਾਰਫੇਅਰ ਦੇ ਸਾਰੇ ਉਹ ਟੈਂਕ ਵੀ, ਜਹਾਜ਼ ਵੀ, ਨੇਵਲ ਡਾਈਵਰਸ ਵੀ, ਜ਼ਹਿਰੀਲੀ ਗੈਸ ਵੀ, ਉਹ ਸਾਰੇ ਜਿਹੜੇ ਨੇ ਉਹ ਹਥਿਆਰ ਵਰਤੇ। ਇਕੱਲੇ ਇੱਕ ਥਾਂ ਤੇ ਨਹੀਂ, 37 ਇਤਿਹਾਸਕ ਗੁਰਦੁਆਰਿਆਂ ਤੇ ਪੰਜਾਬ, ਹਰਿਆਣਾ, ਹਿਮਾਚਲ 'ਚ 4 ਗੁਰਦੁਆਰਿਆਂ 'ਚ ਟੈਂਕ, ਜਿਨ੍ਹਾਂ 'ਚ ਦਰਬਾਰ ਸਾਹਿਬ, ਤਰਨਤਾਰਨ ਸਾਹਿਬ, ਮੁਕਤਸਰ ਸਾਹਿਬ, ਦੁੱਖ ਨਿਵਾਰਨ ਸਾਹਿਬ। ਹੁਣ ਜ਼ਾਹਰ ਹੈ ਇੰਦਰਾ ਗਾਂਧੀ ਨੂੰ ਤਾਂ ਬਹੁਤ ਜਲਦੀ ਜਿਹੜਾ 31 ਅਕਤੂਬਰ ਨੂੰ ਹੀ ਜਿਹੜਾ ਉਹ ਸਜ਼ਾ ਯਾਫਤਾ ਕਰ ਦਿੱਤਾ ਗਿਆ। ਵੈਦਿਆ ਨੇ ਆਪਣੀ ਟਰਮ ਪੂਰੀ ਕੀਤੀ। ਹਾਲਾਂ ਸਿੰਘਾਂ ਦੇ ਨਿਸ਼ਾਨੇ ਤੇ ਕਿੰਨਿਆਂ ਨੇ ਅਰਦਾਸ ਕੀਤੀ ਕਿ ਭਾਈ ਇਹਨੂੰ ਸਜ਼ਾ ਯਾਫਤਾ ਕਰਨਾ, ਪਰ ਇਹ ਮਾਣ, ਕਿਉਂਕਿ ਇਹ ਜਿਹੜੀ ਬਹਾਦਰੀ ਹੈ ਔਰ ਸ਼ਹਾਦਤ ਹੈ, ਇਹ ਗੁਰੂ ਦੇ ਕੋਲ ਹੀ ਹੁੰਦੀ ਹੈ। ਜਦੋਂ ਸਰ ਜਸਵੰਤ ਸਿੰਘ ਖਾਲੜਾ ਆਪਣੀ ਜਿਹੜੀ ਉਹਨਾਂ ਦੀ ਕਲਾਸਿਕ ਸਪੀਚ ਹੈ ਡਿਕਸੀ ਗੁਰਦੁਆਰਾ ਸਾਹਿਬ, ਜਦੋਂ ਉਹ ਕਹਿੰਦੇ ਨੇ ਕਿ ਜਿਸ ਦੇ ਉੱਤੇ ਗੁਰੂ ਬਹੁਤ ਰੀਝਦੇ ਨੇ ਉਸ ਨੂੰ ਸ਼ਹਾਦਤ ਦਿੰਦੇ ਨੇ। ਸੋ ਜ਼ਾਹਰ ਹੈ ਕਿ ਇਹ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਹਿੱਸੇ ਆਇਆ। ਬੇਸ਼ੱਕ ਇਹ ਸਾਰੇ ਆਪਰੇਸ਼ਨ 'ਚ ਹੋਰ ਵੀ ਸਿੰਘ ਇਨਵੋਲਵ ਸਨ। ਭਾਈ ਨਿਰਮਲ ਸਿੰਘ, ਉਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋਈ ਸੀ, ਜਿਹੜੀ ਕਿ ਹਾਇਰ ਕੋਰਟ 'ਚ ਜਾ ਕੇ ਟੁੱਟ ਗਈ। ਔਰ ਇਵੇਂ ਹੀ ਜਿਹੜਾ ਇਸ ਦੇ ਵੇਰਵੇ ਜਿਹੜੇ ਪੰਥਕ ਇਤਿਹਾਸਕਾਰ ਨੇ ਉਹਨਾਂ ਨੇ ਦਿੱਤੇ ਨੇ ਕਿ ਭਾਈ ਇਹ ਕਿਵੇਂ ਹੋਇਆ। ਲੇਕਿਨ ਜਿਹੜਾ 10 ਅਗਸਤ 1986 ਵਾਲੇ ਦਿਨ ਜਨਰਲ ਵੈਦਿਆ, ਜਿਹੜਾ ਕਿ ਪੂਨੇ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਆਪਣਾ ਘਰ ਬਣਾ ਰਿਹਾ ਸੀ, ਔਰ ਉਹ ਆਪਣੀ ਘਰਵਾਲੀ ਦੇ ਨਾਲ ਜਿਹੜਾ ਸ਼ਾਪਿੰਗ ਦੇ ਲਈ ਨਿਕਲਿਆ, ਔਰ ਉਸ ਦੀ ਬਰਾਬਰ ਜਿਹੜੀ ਉਹਦੀ ਗੱਡੀ ਦੇ ਮੋਟਰਸਾਈਕਲ ਕਰਕੇ ਇਸ ਗੱਲ ਨੂੰ ਯਕੀਨੀ ਬਣਾਇਆ ਇਹਨਾਂ ਸਿੰਘਾਂ ਨੇ ਕਿ ਉਹਦੀ ਵਾਈਫ ਵੀ ਨਾਲ ਬੈਠੀ ਹੈ, ਡਰਾਈਵਰ ਵੀ ਹੈ, ਸਿਕਿਉਰਿਟੀ ਗਾਰਡ ਵੀ ਹੈ, ਕਿਸੇ ਹੋਰ ਦਾ ਜਿਹੜਾ ਹੈ ਉਹ ਨੁਕਸਾਨ ਨਾ ਹੋਇਆ ਵੀ ਨਹੀਂ। ਉਸ ਨੂੰ ਸਜ਼ਾ ਯਾਫਤਾ ਕਰਕੇ ਉੱਥੋਂ ਸਿੰਘ ਨਿਕਲ ਗਏ। ਹਾਲਾਂ ਕੁਝ ਅਰਸੇ ਬਾਅਦ ਭਾਈ ਸੁਖਦੇਵ ਸਿੰਘ ਸੁੱਖਾ ਫੜੇ ਗਏ। ਫਿਰ ਕੁਝ ਹੋਰ ਅਰਸੇ ਬਾਅਦ ਦਿੱਲੀ ਤੋਂ ਭਾਈ ਹਰਜਿੰਦਰ ਸਿੰਘ ਜੰਦਾ ਵੀ ਗ੍ਰਿਫਤਾਰ ਹੋਏ ਔਰ ਪੂਨਾ ਜੇਲ੍ਹ ਦੇ ਵਿੱਚ ਰੱਖੇ ਗਏ ਔਰ ਟਰਾਇਲ ਚੱਲਿਆ। ਔਰ ਜ਼ਾਹਰ ਹੈ ਜਦੋਂ ਅਸੀਂ ਬਹੁਤ ਸਾਰੇ ਉਹਨਾਂ ਵਾਕਿਆਤ ਦਾ ਦੁਹਰਾ ਨਹੀਂ ਕਰਾਂਗੇ, ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅਕਾਲ ਤਖਤ ਸਾਹਿਬ ਨੇ ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੂੰ ਕੌਮੀ ਸ਼ਹੀਦ ਐਲਾਨਿਆ ਹੋਇਆ। ਅੱਜ ਉਹਨਾਂ ਦੀ ਯਾਦ ਦੇ ਵਿੱਚ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਸੋ ਜਿਹੜਾ ਉਹਨਾਂ ਦਾ ਬਹਾਦਰੀ ਦੇ ਕਿੱਸੇ, ਇਕੱਲਾ ਇਹ ਨਹੀਂ ਹੈ ਕਿ ਵੀ ਇੱਕ ਜਨਰਲ ਵੈਦਿਆ ਤੱਕ ਉਹਨਾਂ ਦੀ ਜਿਹੜੀ ਹੈ ਉਹ ਬਹਾਦਰੀ ਜਾਂ ਸੁਰਮਗਤੀ ਹੈ। ਉਹਨਾਂ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਉਹ ਲਲਿਤ ਮਾਕਨ ਹੋਏ, ਉਹ ਅਰਜਨ ਦਾਸ ਹੋਏ, ਉਹ ਕਾਨਪੁਰ ਦਾ ਇੱਕ
ਹਿੰਦੂ ਤੋਂ ਵੀ MLA ਹੋਏ, ਪੂਰਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਸਟ ਲੈ ਕੇ ਜਿਹੜਾ ਉਹ ਆ ਕੇ ਕੱਲੇ ਕੱਲੇ ਨੂੰ ਲੱਭ ਕੇ ਜਿਹੜਾ ਕਿ ਭਾਈ ਕਿਨੇ ਕੀ ਕੀਤਾ ਸਜ਼ਾ ਦਿੱਤੀ, ਇਵੇਂ ਹੀ ਇਹਨਾਂ ਯੋਧਿਆਂ ਨੇ ਖਾਲਿਸਤਾਨ ਕਮਾਂਡੋ ਫੋਰਸ ਜਿਹੜੀ ਇਸ ਬਾਡੀ ਦੇ ਨਾਲ ਇਹਨਾਂ ਦਾ ਸੰਬੰਧ ਸੀ, ਲੈਫਟੀਨੈਂਟ ਜਨਰਲ ਸਨ ਭਾਈ ਹਰਜਿੰਦਰ ਸਿੰਘ ਜਿੰਦਾ ਇਸ ਤਨਜ਼ੀਮ ਦੇ, ਔਰ ਉਹਨਾਂ ਨੇ ਜਿਹੜਾ ਉਹ ਹਰ ਇੱਕ ਨੂੰ ਜਿਹੜਾ ਉਹਦਾ ਬਣਦਾ ਜਿਹੜਾ ਛਾਂਦਾ ਉਹ ਦਿੱਤਾ। ਔਰ ਫਿਰ ਬਹਾਦਰੀ ਦੇ ਕਾਰਨਾਮਿਆਂ 'ਚ ਤਾਂ ਉਹਨਾਂ ਦਾ ਜੇ ਤੁਸੀਂ ਉਸ ਦੌਰ ਦਾ ਮੀਡੀਆ ਚੁੱਕ ਕੇ ਦੇਖੋ तो फिर इवें हुंदा सी कि आज जिंदा दिल्ली में, आज जिंदा कानपुर में, आज जिंदा मुंबई में, तो स्कूल बंद हो जाता सी दूजे, तो लोग वो पुछते सी दूजे मीडिया वाले भी इक्को बंदा इक्को वेले तीन थावां ते कित्थे हो सकदा। लेकिन और वो आम उन्हां दिनां च कहंदे सी कि भी हरी सिंह नलूए बारे सुनिया सी कि भाई उहदा इन्ना खौफ सी कि उस बेल्ट दे विच जिहड़ा है कि चुपशा हरिया रागला जिहड़ा ਉਹ ਜਿਹੜਾ ਖੈਬਰ ਪਖਤੂਨਖਵਾ ਬੈਲਟ ਹੈ ਉਹਨਾਂ ਦੇ ਬੀਬੀਆਂ ਆਪਣੇ ਬੱਚਿਆਂ ਨੂੰ ਕਹਿੰਦੇ ਸੀ ਚੁੱਪ ਕਰ, ਹਰੀ ਸਿੰਘ ਨਲੂਆ ਆਇਆ। ਜ਼ਾਹਰ ਹੈ ਜਿਹੜਾ ਬਹਾਦਰ ਹੁੰਦਾ ਹੈ, ਵਾਰੀਅਰ ਹੁੰਦਾ ਹੈ, ਉਹਨਾਂ ਦਾ ਇੱਕ ਆਪਣਾ ਉੱਚਾ ਕਰੈਕਟਰ ਕਿਰਦਾਰ ਵੀ ਹੁੰਦਾ ਹੈ, ਪਰ ਜਿਹੜੇ ਇੱਕ ਖੌਫ ਵੀ ਹੁੰਦਾ ਇਹੋ ਜਿਹਾ ਖੌਫ। ਔਰ ਫਿਰ ਜਿਹੜੀ ਲੁਧਿਆਣੇ ਦੇ ਵਿੱਚ ਬੈਂਕ ਜਿਹਨੂੰ ਸਿੰਘਾਂ ਦੀ ਬੋਲੀ 'ਚ ਆਪਰੇਟ ਕਰਨਾ ਕਹਿੰਦੇ ਸੀ, ਉਹ ਕਹਿੰਦੇ ਜੀ ਵੀ ਉਹਨੂੰ ਇੱਕ ਸਿੰਘ ਨੂੰ ਪੁੱਛਿਆ ਸੀ, ਕਹਿੰਦੇ ਕਿ ਜੀ ਤੁਸੀਂ ਜਿਹੜਾ ਆਪਣੀ ਮੂਵਮੈਂਟ ਨੂੰ ਚਲਾਉਣ ਲਈ ਪੈਸੇ ਕਿੱਥੋਂ ਲੈਂਦੇ ਹੋ? ਕਹਿੰਦੇ ਅਸੀਂ ਬੈਂਕਾਂ ਤੋਂ ਕਢਾ ਲੈਂਦੇ। ਉਹ ਕਹਿੰਦੇ ਵੀ ਬੈਂਕਾਂ 'ਚ? ਹਾਂ ਕਹਿੰਦੇ ਜੀ ਅਸੀਂ ਜਾਂਦੇ ਹਾਂ, ਜੇ ਲੱਖ ਮੰਗੀ ਉਹ 10 ਲੱਖ ਦਿੰਦੇ ਵੀ ਲੈ ਜਾਓ। ਔਰ ਜਿਹੜਾ ਇੱਕ ਵੱਡਾ ਸਾਰੇ ਏਸ਼ੀਆ ਦੀ ਉਸ ਹਿਸਟਰੀ ਦੇ ਵਿੱਚ ਆਲਮੋਸਟ 6-7 ਕਰੋੜ ਦਾ ਜਿਹੜਾ ਉਹਨਾਂ ਨੇ ਬੈਂਕ ਆਪਰੇਟ ਕੀਤਾ ਸਟੇਟ ਬੈਂਕ ਲੁਧਿਆਣੇ ਦਾ, ਉਹ ਆਪਣੇ ਆਪ ਦੇ ਵਿੱਚ ਜਿਹੜਾ ਕਈ ਫਿਲਮਾਂ ਬਣਨ ਵਾਲਾ ਹੈ ਕਿ ਉਹਦੇ 'ਚ ਆਲਮੋਸਟ ਖਾਲਿਸਤਾਨ ਕਮਾਂਡੋ ਫੋਰਸ ਦੇ ਸਾਰੇ ਹੀ ਵੱਡੇ ਜਰਨਲ ਸਮੇਤ ਜਿਹੜੇ ਸਨ, ਔਰ ਉਹ ਬੜਾ ਉਹਨਾਂ ਨੇ ਔਰ ਉਸਨੇ ਮੂਵਮੈਂਟ ਨੂੰ ਇੱਕ ਹੁਲਾਰਾ ਵੀ ਦਿੱਤਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇੰਨੇ ਬੇਖੌਫ ਇਹ ਯੋਧੇ ਸਨ। ਔਰ ਜਦੋਂ ਜੇਲ੍ਹ ਦੇ ਵਿੱਚ ਪਹੁੰਚੇ ਫਿਰ ਉਹਨਾਂ ਨੇ, ਔਰ ਜੇ ਤੁਸੀਂ ਪੂਨਾ ਜੇਲ੍ਹ ਦੇ ਉਹ ਸਾਰੇ ਵਰਤਾਰੇ ਨੂੰ ਦੇਖੋ ਤਾਂ ਈਵਨ ਜਿਹੜੇ ਉਹਨਾਂ ਦੇ ਵੱਡੇ ਵੱਡੇ IG DG ਜੇਲ੍ਹ, ਉਹਨਾਂ ਨੂੰ ਲੱਗਦਾ ਸੀ ਵੀ ਇਹ ਜਦੋਂ ਮਰਜ਼ੀ ਨਿਕਲ ਜਾਣਗੇ ਜੇਲ੍ਹ 'ਚੋਂ, तो उन्होंने आके यही कहना भाई जिंदा जो तुम्हें चाहिए हमें बताना, हमारी नौकरी, हमारे बच्चे छोटे, अब यहाँ से मत कहीं भागना। क्योंकि 2 वारी तो निकले सी उन्होंने चकमा दे के उन्होंने पूरा एक स्टेज ते अहमदाबाद अरेस्ट कर लिया सी, राज किते पेशी ले जा रहे सी तो निकल गए। सो एक पासे ये खौफ जिहड़ा उन्होंने दे अंदर, और यही कारण है भी जेल च भी वो बादशाहां वांग रहे। और उन्होंने बहुत सारिया जेल चिट्ठियाँ जेल चो उन्होंने लिखा, उन्होंने जोड़ा है वो उस ही पीरीयड दे विच भारत के राष्ट्रपति के नाम भी एक चिट्ठी लिखी जोड़ा साढ़े केस की वजाहत करती है। वह कुछ हिस्सा का लंबी है चिट्ठी, मैं सारे नहीं साझी कर सकांगा। लेकिन उदों सिंघां दा इन्ना खौफ सी कि जदों ये लैटर जेल चो आया, नहीं तो मीडिया तो हुण तुसीं देखो गोदी मीडिया तो तुसीं किहड़ी खबर अपनी घवा सकते हो, उदों भी यही हाल सी। क्योंकि उदों तो सारा मीडिया ही सरकार के कंट्रोल सी, कोई सोशल मीडिया तो है नहीं सी। पर ਸਿੰਘਾਂ ने जिहड़ा है वो सारे मीडिया वालियां नूं सने ट्रिब्यून दूजे वड्डियां उन्होंने कहा छापो ने तो तुहाडियां अखबारां बंद कर देंगे, असीं अगले दिन का इशू नहीं तुसीं कड्ढण जोगे होण। सब ने उहदा कई ज़बानां 'च तर्जमा करके हिंदी 'च भी छपया, अंग्रेजी 'च भी जिहड़े चाहन गूगल करके वो इंग्लिश वर्जन भी लै सकते हैं। वो एक हिस्टोरिकल दस्तावेज है। पर उहदे दी गल करन तो पहला जिवें उन्होंने जेल दे अंदर जदों ट्रायल चलिया जज दे सामने, जिवें बेखौफ हो के उन्होंने उन्होंने कबूल किया। हालांकि एक वकील जिहड़ा वो खड़ा किया गया सी जिहड़ा आया दिल्ली तो, ते वो देखे कि भी की है, वो जज नूं कह रहे हैं कि भाई तू सानू मौत की सज़ा दे, असीं सोधिया है जनरल वैद्या नूं। क्योंकि पहला सुखदेव सिंह सुक्खा दा जिहड़ी है उन्होंने इसनूं कबूलिया होया सी, भाई हरजिंदर सिंह जिंदा ने लिया। उन्होंने कहा भी असीं इन्हां नूं, और जदों उन्होंने पेश होना खालिस्तान जिंदाबाद दे नारे लाउंदे हैं। और ईवन हालां जज रिलेटिवली जिहड़ा वो फेयर होएगा, उन्हें कई बार कहते हैं कि भी ये सुनिया भी भिजवाया कि भी मैं सजाए मौत नहीं देना चाहता, पर इन्होंने को भी घट्टो घट्ट खालिस्तान कोर्ट्स का ना क्या कर। लेकिन उन्होंने वो तो जज नूं उन्होंने कहना कि नहीं तू सानू जिहड़ा मौत की सज़ा दे, क्योंकि असीं दुनिया नूं दसना चाहुंदे हैं कि भाई ये
ਜਿਹੜੇ ਖਾਲਿਸਤਾਨ ਦੇ ਇਸ ਰਾਹ ਦੇ ਪਾਂਧੀ ਨੇ ਉਹ ਮੌਤ ਦੇ ਖੌਫ 'ਚ ਨਹੀਂ ਨੇ, ਔਰ ਸਿੱਖ ਦਾ ਕਿਰਦਾਰ ਕੀ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਅਖੀਰ ਦੇ ਵਿੱਚ ਉਹਨਾਂ ਦੀ ਸ਼ਹਾਦਤ ਵੀ ਹੁੰਦੀ ਹੈ, ਔਰ ਉਸ ਤੋਂ ਪਹਿਲਾਂ ਜਦੋਂ ਜੱਜ ਫੈਸਲਾ ਸੁਣਾਉਂਦਾ ਤੇ ਉਹਦੇ ਵਿੱਚ ਉਹ ਜੱਜ ਨੂੰ ਵਧਾਈ ਦਿੰਦੇ ਨੇ, ਜਕਾਰੇ ਛੱਡਦੇ ਨੇ ਖੁਸ਼ੀ ਦੇ, ਉਹਨੂੰ ਕਹਿੰਦੇ ਨੇ ਵੀ ਤੂੰ ਆ ਅੱਜ ਸ਼ਾਮ ਨੂੰ ਅਸੀਂ ਤੈਨੂੰ ਜੇਲ੍ਹ ਦੇ ਵਿੱਚ ਪਾਰਟੀ ਦੇਵਾਂਗੇ। ਔਰ ਜਦੋਂ ਵਾਪਸ ਵੀ ਆਉਂਦੇ ਨੇ ਤੇ ਸਾਰੇ ਜੇਲ੍ਹ ਦੇ ਜਿੰਨੇ ਵੀ ਕੈਦੀ ਨੇ ਉਹਨਾਂ ਦੇ ਹੁਕਮ ਥੱਲੇ ਕਿੰਨੇ ਲੱਡੂ ਜਾਂ ਬਰਫੀ ਵਗੈਰਾ ਜਿਹੜੀ ਤਿਆਰ ਕਰਵਾਓ ਉਹ ਸਭ 'ਚ ਵੰਡੀ ਜਾਂਦੇ। ਉਹ ਕਹਿੰਦੇ ਨੇ ਜਿੰਦਾ ਭਾਈ ਅਬ ਹਮੇ ਨਾ ਭੂਲ ਜਾਣਾ ਬਾਹਰ ਜਾ ਕੇ। ਤੇ ਉਹਨਾਂ ਨੂੰ ਬਾਅਦ 'ਚ ਪਤਾ ਲੱਗਾ ਕਿ ਵੀ ਇਹ ਤਾਂ ਸ਼ਹੀਦੀ ਸੈਲੀਬ੍ਰੇਟ ਕਰ ਰਹੇ ਨੇ, ਇਹਨਾਂ ਨੂੰ ਤਾਂ ਮੌਤ ਦੀ ਸਜ਼ਾ ਹੋਈ। ਔਰ ਈਵਨ ਜੱਜ ਨੇ ਐਜ਼ ਦਾ ਹਿਸਟੋਰੀਕਲ ਅਕਾਊਂਟ ਹੈ ਕਿ ਵੀ ਉਹਨਾਂ ਦੇ ਪਰਿਵਾਰ ਵਾਲਿਆਂ ਤੋਂ ਫੋਟੋਆਂ ਮੰਗੀਆਂ ਕਿ ਭਾਈ ਮੈਂ ਆਪਣੇ ਘਰ ਚਲਾਉਣਾ ਚਾਹੁੰਦਾ। ਔਰ ਜਿਹੜੇ ਉਹਨਾਂ ਦਾ ਅਖੀਰਲਾ ਡਾਇਲੌਗ ਵੀ ਹੈ, ਬਹੁਤ ਵਾਰ ਅਸੀਂ ਕਿਉਂਕਿ ਬੀਤੇ ਦੇ ਇਤਿਹਾਸ ਦੇ ਉੱਤੇ ਫਖਰ ਕਰਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਕਿਵੇਂ ਉਹ ਜਿਹੜੇ ਨੇ ਮੌਤ ਨੂੰ ਤਾਂ ਕਲੋਲਾਂ ਕਰ ਹੀ ਰਹੇ ਨੇ, ਕਾਜ਼ੀ ਦੇ ਨਾਲ ਜਲਾਦ ਦੇ ਨਾਲ ਉਹਨਾਂ ਦਾ ਕੀ ਜਿਹੜਾ ਡਾਇਲੌਗ ਚੱਲ ਰਿਹਾ। ਲੇਕਿਨ ਇਹ ਤਾਂ ਸਾਡੇ ਸਾਹਮਣੇ ਜਦੋਂ ਉਹਨਾਂ ਨੂੰ ਅਖੀਰਲੀ ਇੱਛਾ ਪੁੱਛੀ ਜਾਂਦੀ ਹੈ, ਉਹ ਕਹਿੰਦੇ ਨੇ ਦੋ ਸਾਡੀਆਂ ਇੱਛਾਵਾਂ ਨੇ ਕਿ ਅਸੀਂ ਇਹ ਫਾਂਸੀ ਦਾ ਰੱਸਾ ਆਪਣੇ ਗਲ 'ਚ ਆਪ ਪਾਵਾਂਗੇ ਤੇ ਇਹ ਜਲਾਦ ਜਿਹੜਾ ਸਾਡਾ ਮੌਤ ਰਾਣੀ ਨਾਲ ਵਿਆਹ ਕਰਵਾ ਰਿਹਾ ਹੈ ਇਸ ਦਾ ਅਸੀਂ ਮੂੰਹ ਮਿੱਠਾ ਕਰਵਾਉਣਾ। ਹੁਣ ਹੋਰ ਕਿੱਥੇ ਤੁਸੀਂ ਕੀ ਡਰ ਦੇ ਦਿਓਗੇ। ਔਰ ਇਹ ਜਿਹੜਾ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਜੋ ਮੁਕਾਮ ਔਰ ਇਸ ਪ੍ਰਥਾਈ ਜਦੋਂ ਇਹ ਸ਼ੇਅਰ ਕਿਹਾ ਜਾਂਦਾ ਹੈ ਕਿ ਸ਼ਹੀਦ ਕੀ ਜੋ ਮੌਤ ਹੈ वो कौम की हयात है, हयात तो हयात है, मौत भी हयात है। हयात जिंदगी ਨੂੰ ਕਹਿੰਦੇ ਨੇ ਕਿ ਜਦੋਂ ਉਹ ਇਸ ਧਰਤੀ ਦੇ ਉੱਤੇ ਵਿਚਰ ਰਹੇ ਸਨ, ਹਯਾਤੀ ਦੇ ਵਿੱਚ ਸਨ, ਉਹ ਵੀ ਵੱਡੀ ਮੋਟੀਵੇਸ਼ਨ ਸਨ। ਤੇ ਜਦੋਂ ਤੁਰ ਗਏ ਜਿਸ ਸ਼ਾਨ ਦੇ ਨਾਲ, ਔਰ ਇਹ ਫੈਜ਼ ਅਹਿਮਦ ਫੈਜ਼ ਦਾ ਸ਼ੇਅਰ ਹੈ कि जिस धज से कोई मक्तल में गया वो शान सलामत रहती है, इस जां की तो कोई बात नहीं, ये जां तो आनी जानी है। ये शान इस तो वड्डी किहड़ी शान है मक्तल च जाण दी। और वो तुरे जांदे ने सवेर दे वेले जदों उन्हां नूं फांसी दित्ती गई ਤੇ ਜਕਾਰੇ ਗਜਾ ਰਹੇ ਨੇ, ਉਹ ਕਹਿ ਰਹੇ ਨੇ ਬੋਲ ਸੁੱਖਿਆ ਬੋਲ ਜਿੰਦੇ। ਔਰ ਜੇਲ੍ਹ ਦੀਆਂ ਦੂਰ ਦੂਰ ਤੱਕ ਜਕਾਰਿਆਂ ਦੀਆਂ ਗੂੰਜਾਂ ਨੇ, ਸਾਰੇ ਠਟੰਬਰ ਕੇ ਬੈਠੇ ਨੇ ਤੇ ਇਧਰ ਚਾਅ ਚੜਿਆ ਹੋਇਆ ਕਿ ਅਸੀਂ ਗੁਰੂ ਕਲਗੀਧਰ ਦੀ ਗੋਦ ਦੇ ਵਿੱਚ ਜਾ ਰਹੇ ਹਾਂ। ਇਹ ਇਤਿਹਾਸ ਅੱਖਾਂ ਸਾਹਮਣੇ ਰਚਿਆ ਗਿਆ। ਜਿਹੜੇ ਯਕੀਨ ਨਹੀਂ ਸੀ ਕਰਦੇ ਕਈ ਜਦੋਂ 18ਵੀਂ ਸਦੀ ਦੇ ਵਾਕਿਆਤ ਸੁਣਾਏ ਜਾਂਦੇ ਸੀ, ਇਹ ਸਾਡੇ ਯੋਧਿਆਂ ਨੇ ਅੱਜ ਦੇ ਦੌਰ 'ਚ ਬਹਾਦਰੀ ਦੇ ਵੀ ਕਾਰਨਾਮਿਆਂ 'ਚ ਜੋ ਕਰਕੇ ਦਿਖਾਇਆ, ਉਹ ਜਦੋਂ ਤੁਸੀਂ ਕੱਲੇ ਦਾ ਦੇਖੋਗੇ। ਅੱਜ ਵੀ ਜੇਲ੍ਹਾਂ 'ਚ ਭਾਈ ਜਗਤਾਰ ਸਿੰਘ ਹਵਾਰਾ ਇਹ ਨਹੀਂ ਹੈ ਕਿ 32-33 ਸਾਲ ਪਹਿਲਾਂ ਇਹ ਹੋਇਆ, ਉਵੇਂ ਹੀ ਹੈ। ਹਾਲਾਂ ਉਹਨਾਂ ਨੂੰ ਹੁਣ ਜਿਹੜਾ ਉਹ ਇਨ ਪਰਸਨ ਪੇਸ਼ ਨਹੀਂ ਕਰਦੇ ਹੋ, ਲੇਕਿਨ ਬੀੜੀਆਂ ਹੁੰਦੀਆਂ ਨੇ, ਹੱਥਕੜੀਆਂ ਨੇ, ਜਦੋਂ ਔਨ ਕੈਮਰਾ ਵੀ ਲਿਆਂਦਾ ਜਾਂਦਾ ਉਹ ਬਾਹਾਂ ਖੜੀਆਂ ਕਰਕੇ ਪਹਿਲਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ। ਤੁਸੀਂ 25-25 ਸਾਲ 30-30 ਸਾਲ ਜੇਲ੍ਹਾਂ 'ਚ ਰੱਖ ਕੇ ਵਿਲ ਨਹੀਂ ਤੋੜ ਸਕੇ। ਔਰ ਇਹ ਅਮਿਤ ਸ਼ਾਹ ਨੇ ਲੁਧਿਆਣੇ ਦੇ ਆਪਣੇ ਉਸ ਪਬਲਿਕ ਇਕੱਠ ਦੇ ਵਿੱਚ ਕਿਹਾ ਜਿੱਥੇ ਕਿ ਉਹ ਬੁੱਚੜ ਬੇਅੰਤੇ ਦੇ ਪੋਤੇ ਦੀ ਬਿੱਟੂ ਦੇ ਕੰਪੇਨ ਲਈ ਆਇਆ। वो कहते हैं ये मांग करते हैं जो जेलों में है इतने लंबे से माफ़ कर दो, माफ़ कर दो। कैसे माफ़ कर दें, ये माफ़ी तो मांगते ही नहीं है, वो तो जो है वो मजाक करते हैं। हुण ये है जे साडी स्ट्रेंथ है, वो ये स्ट्रेंथ है कि 25-25 साल 30-30 साल बाद भी ਜਿਹੜਾ ਹੈ ਉਹ ਕਿਸ ਲੈਵਲ ਦੇ ਉੱਤੇ ਜਿਹੜਾ ਉਹਨਾਂ ਦੇ ਕਾਰਨਾਮੇ ਨੇ। ਔਰ ਇਹੀ ਹੈ ਜਿਹੜੀ ਸ਼ਹੀਦ ਦੀ ਮੌਤ, ਕੌਮ ਦੀ ਹਯਾਤ, ਕੌਮ ਨੂੰ ਜਿਹੜੀ ਜ਼ਿੰਦਗੀ ਮਿਲਦੀ ਹੈ, ਉਹ ਇਹੀ ਹੈ ਜਿਹਦੇ ਚੋਂ ਤੁਸੀਂ ਪ੍ਰੇਰਨਾ ਲੈਂਦੇ ਹੋ। ਔਰ ਕਿਉਂਕਿ ਜਿਹੜਾ ਉਹਨਾਂ ਨੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਜੇਲ੍ਹ ਚੋਂ ਰਾਸ਼ਟਰਪਤੀ ਦੇ ਨਾਂ ਲਿਖਿਆ, ਉਹਦੇ ਮੈਂ ਕੁਛ ਅੰਸ਼ ਜਿਹੜੇ ਜ਼ਰੂਰ ਜਿਹੜੇ ਇਹਨੂੰ ਪੂਰੀ ਤਰ੍ਹਾਂ ਦੇਖਣਾ ਚਾਹੁੰਦੇ ਨੇ ਉਹ ਗੂਗਲ ਕਰਕੇ ਅੰਗਰੇਜ਼ੀ ਦੇ ਵਿੱਚ ਵੀ, ਕਿਉਂਕਿ ਟ੍ਰਿਬਿਊਨ ਸਮੇਤ ਇੰਡੀਅਨ ਐਕਸਪ੍ਰੈਸ ਇਹਨਾਂ ਸਭ ਨੇ ਛਾਪਿਆ ਸੀ। ਔਰ ਮੂਲ ਜਿਹੜਾ ਉਹਦਾ ਡਰਾਫਟ ਹੈ ਉਹ ਪੰਜਾਬੀ ਦੇ ਵਿੱਚ ਵੀ ਅਵੇਲੇਬਲ ਹੈ PDF ਫਾਈਲ ਦੇ ਰੂਪ ਦੇ ਵਿੱਚ, ਖੁੱਲੀ ਚਿੱਠੀ। ਔਰ ਉਹਨਾਂ ਨੇ ਲਿਖਿਆ, ਰਾਸ਼ਟਰਪਤੀ ਜੀ, ਸ਼ਹੀਦੀ ਸਫ਼ਰ ਤੇ ਪਏ
ਦੋ ਸਿੰਘਾਂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਸਿਧਾਂਤ ਰੂਪ ਵਿੱਚ ਇਹ ਸਪਸ਼ਟ ਕਰਨਾ ਬਿਹਤਰ ਰਹੇਗਾ ਕਿ ਸਾਡਾ ਰਾਸ਼ਟਰ ਗੁਰੂ ਗ੍ਰੰਥ ਸਾਹਿਬ ਦੀ ਲਿਵ ਵਿੱਚ ਜੁੜਿਆ ਖਾਲਸਾ ਪੰਥ ਹੈ, ਜਿਸ ਦੇ ਚਰਨਾਂ ਦੀ ਧੂੜ ਨੂੰ ਮੱਥੇ ਉੱਤੇ ਲਾ ਕੇ ਅਸਾਂ ਖਾਲਿਸਤਾਨ ਦੀ ਮੰਜ਼ਿਲ ਵੱਲ ਪਹਿਲੇ ਕਦਮ ਰੱਖੇ ਸਨ। ਖਾਲਸਾ ਪੰਥ ਦੀ ਸ਼ਕਤੀ ਨੂੰ ਮਿਟਾਉਣ ਦਾ ਯਤਨ ਕਰਨ ਵਾਲੀਆਂ ਤੁਹਾਡੀਆਂ ਫੌਜਾਂ ਦੇ ਜਨਰਲ ਵੈਦਿਆ ਦਾ ਖਾਤਮਾ ਵੀ ਸ਼ਹਾਦਤ ਵੱਲ ਜਾਂਦੇ ਸਾਡੇ ਇਹਨਾਂ ਬਿਖੜੇ ਪੈਂਡਿਆਂ ਦੌਰਾਨ ਵਾਪਰਿਆ ਇੱਕ ਅਜਿਹਾ ਸ਼ੁਭ ਕਰਮ ਸੀ, ਜਿਸ ਨੇ ਇਸ ਇਤਿਹਾਸਕ ਸੱਚਾਈ ਨੂੰ ਇੱਕ ਵਾਰ ਮੁੜ ਸਾਖਿਆਤ ਕੀਤਾ ਹੈ ਕਿ ਖਾਲਸਾ ਪੰਥ ਦੀ ਆਜ਼ਾਦ ਵਾਤਾਵਰਣ ਵਿੱਚ ਸਾਹ ਲੈਣ ਦੀ ਰੀਝ, ਗੈਰਤ ਅਤੇ ਅਣਖ ਨੂੰ ਮਲੀਆ ਮੇਟ ਨਹੀਂ ਕੀਤਾ ਜਾ ਸਕਦਾ। ਇੱਥੇ ਅਸੀਂ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਸ਼ਬਦ ਅਸੀਂ ਤੁਹਾਨੂੰ ਇੱਕ ਵਿਅਕਤੀ ਦੀ ਹੈਸੀਅਤ ਵਿੱਚ ਨਹੀਂ, ਸਗੋਂ ਸਦਾ ਤੋਂ ਹੀ ਪੰਥ ਵਿਰੋਧੀ ਚਲੀ ਆ ਰਹੀ ਭਾਰਤ ਦੀ ਫਿਰਕਾ ਪ੍ਰਸਤੀ ਬ੍ਰਾਹਮਣੀ ਸਰਕਾਰ ਦੇ ਮੁਖੀ ਨੂੰ ਲਿਖ ਰਹੇ ਹਾਂ। ਦਿੱਲੀ ਦੇ ਇਸ ਕੂੜ ਦੇ ਤਖਤ ਉੱਤੇ ਜੋ ਵੀ ਬਿਰਾਜਮਾਨ ਸੀ ਜਾਂ ਹੋਵੇਗਾ, ਉਹ ਸਾਡੇ ਲਈ ਜ਼ੁਲਮ ਤੇ ਜ਼ਬਰ ਦਾ ਪ੍ਰਤੀਕ ਹੈ। ਅਸੀਂ ਇਹ ਵੀ ਨਹੀਂ ਭੁੱਲ ਰਹੇ ਕਿ ਜਿਸ ਵੇਲੇ ਖੁਦਾ ਤੋਂ ਵਰਸਾਏ ਮਹਾਨ ਦਰਵੇਸ਼ ਸਾਈਂ ਮੀਆਂ ਮੀਰ ਵੱਲੋਂ ਰੱਖੀ ਨੀਂਹ ਉੱਤੇ ਉਸਰੇ ਸਾਡੇ ਰੱਬ ਦੇ ਘਰ ਉੱਤੇ ਪਾਪ ਦੀ ਜੰਜ ਚੜ੍ਹੀ ਸੀ, ਉਸ ਵੇਲੇ ਤੁਹਾਡੀ ਥਾਂ ਉੱਤੇ ਸਿੱਖੀ ਦੇ ਭੇਸ ਵਿੱਚ ਇੱਕ ਕਾਫਰ ਬੈਠਾ ਹੋਇਆ ਸੀ। ਪੰਥ ਨੇ ਉਸ ਨਾਲ ਵੱਖਰਿਆਂ ਹਿਸਾਬ ਕਰਨਾ ਹੈ, ਜਦੋਂ ਕਿ ਸਿੱਖ ਇਤਿਹਾਸ ਉਸ ਨਾਲ ਬਣਦਾ ਨਿਆਂ ਕਰੇਗਾ। ਇਹ ਗਿਆਨੀ ਜ਼ੈਲ ਸਿੰਘ ਦੀ ਰੈਫਰੈਂਸ ਹੈ। ਅੱਛਾ। ਫਿਰ ਦੂਜਾ ਸਬ ਹੈਡਿੰਗ ਹੈ ਫਾਂਸੀ ਦਾ ਹੁਕਮ ਖਿੜੇ ਮੱਥੇ ਪ੍ਰਵਾਨ ਹੈ। ਤੁਹਾਡੀ ਫੌਜ ਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਉੱਤੇ ਹਮਲਾ ਕਰਕੇ ਇਲਾਹੀ ਸਾਦਗੀ ਵਿੱਚ ਵਿਚਰ ਰਹੀ ਇੱਕ ਸੰਤ ਸਿਪਾਹੀ ਕੌਮ ਦੇ ਚਿਹਰੇ ਦੀਆਂ ਰੌਣਕਾਂ ਲੁੱਟਣ ਦਾ ਯਤਨ ਕੀਤਾ ਸੀ। ਇੱਕ ਵਾਰ ਤਾਂ ਸਾਨੂੰ ਵੀ ਇੰਜ ਪ੍ਰਤੀਤ ਹੋਇਆ ਜਿਵੇਂ ਸਾਡੀ ਕੌਮ ਘੋਰ ਉਦਾਸੀਆਂ ਵਿੱਚ ਡੁੱਬ ਗਈ ਸੀ, ਪਰ ਅਸੀਂ ਆਪਣਾ ਇਤਿਹਾਸਕ ਫਰਜ਼ ਅਦਾ ਕਰਕੇ ਤੁਹਾਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਸਾਡੇ ਸੁੱਖਾ ਸਿੰਘ, ਮਹਿਤਾਬ ਸਿੰਘ ਅਤੇ ਊਧਮ ਸਿੰਘ ਤੁਹਾਡੇ ਮੀਰ ਮੰਨੂ, ਵਜੀਦੇ, ਲਖਪਤ, ਰਬੈਰੋ ਤੇ ਡਾਇਰਾਂ ਦੇ ਕਿਤੇ ਨੇੜੇ ਤੇੜੇ ਪਰਛਾਵਿਆਂ ਵਾਂਗ ਹੀ ਤੁਰ ਫਿਰ ਰਹੇ ਹਨ ਕਿ ਮੌਤ ਨੇੜੇ ਨੇੜੇ ਹੀ ਹੈ, ਅਸੀਂ ਪਰਛਾਵਾਂ ਬਣ ਗਏ ਜ਼ਾਲਮਾਂ ਨੂੰ ਸੋਧਣ ਲਈ। ਅੱਛਾ। ਖਾਲਸਾ ਦ੍ਰਿਸ਼ਟੀ ਅਨੁਸਾਰ ਅਸਾਂ ਜੋ ਕੁਝ ਵੀ ਕੀਤਾ ਹੈ, ਉਸ ਦੇ ਇਵਜ਼ ਵਿੱਚ ਅਗਾਮੀ ਬਖਸ਼ਿਸ਼ ਤੋਂ ਛੇਕੀ ਹੋਈ ਅਤੇ ਵਿਪਰ ਸੰਸਕਾਰ ਦੀ ਮਾਰ ਹੇਠ ਆਈ ਤੁਹਾਡੀ ਅਦਾਲਤ ਵੱਲੋਂ ਸਾਨੂੰ ਦਿੱਤਾ ਗਿਆ ਫਾਂਸੀ ਦਾ ਹੁਕਮ ਖਿੜੇ ਮੱਥੇ ਪ੍ਰਵਾਨ ਹੈ। ਮੌਤ ਦੀ ਤਿੱਖੀ ਧਾਰ ਨੂੰ ਛੂਹ ਕੇ ਅਸੀਂ ਸੰਪੂਰਨ ਹੋਣ ਜਾ ਰਹੇ ਹਾਂ, ਕਿਉਂਕਿ ਸ਼ਹਾਦਤ ਤੋਂ ਬਿਨਾਂ ਜ਼ਿੰਦਗੀ ਦਾ ਸੁਹਾਵਣਾ ਮੇਲਾ ਜੁੜ ਨਹੀਂ ਸਕਦਾ। ਫਿਰ ਉਹਨਾਂ ਨੇ ਵਿਪਰ ਸੰਸਕਾਰ ਤੇ ਗੁਰੂ ਚੇਤਨਾ ਕਿ ਤੁਹਾਡਾ ਬ੍ਰਾਹਮਣਵਾਦ ਕੀ ਹੈ। ਸੱਚ ਤਾਂ ਇਹ ਹੈ ਕਿ ਹਿੰਦੂ ਧਰਮ ਦਾ ਬ੍ਰਾਹਮਣੀ ਰੂਪ ਅਕਾਲ ਤਖਤ ਦੀ ਗਤਮਿਤ ਨੂੰ ਵਿਵਹਾਰਕ ਸੋਚਣੀ ਨਾਲ ਮਿੱਥਦਾ ਹੈ। ਇਹ ਸੋਚਣੀ ਖਾਲਸਾ ਪੰਥ ਦੀ ਇਸ ਮਹਾਨ ਸੰਸਥਾ ਨੂੰ ਖਰਵੇ ਦੁਨਿਆਵੀ ਧਰਾਤਲ ਉੱਤੇ ਰੱਖ ਕੇ ਵੇਚਦੀ, ਸਮਝਦੀ ਤੇ ਬਿਆਨ ਕਰਦੀ ਹੈ। ਇਸ ਹਾਲਤ ਵਿੱਚ ਪੈਦਾ ਹੋਣ ਵਾਲੀ ਦ੍ਰਿਸ਼ਟੀ ਅੰਦਰ ਅਕਾਲ ਤਖਤ ਇੱਕ ਸਧਾਰਨ ਇਮਾਰਤ ਜਾਂ ਵੱਧ ਤੋਂ ਵੱਧ ਪੂਜਾ ਦਾ ਸਥਾਨ ਬਣ ਜਾਂਦਾ ਹੈ। ਖਾਲਸਾ ਪੰਥ ਨੂੰ ਇਹ ਸਥਿਤੀ ਪ੍ਰਵਾਨ ਨਹੀਂ, ਕਿਉਂਕਿ ਖਾਲਸਾ ਤੇਜ ਦੀ ਪੂਜਾ ਨਹੀਂ ਕਰਦਾ, ਸਗੋਂ ਤੇਜ ਨੂੰ ਧਾਰਨ ਕਰਕੇ ਇਤਿਹਾਸ ਵਿੱਚ ਉੱਭਰਦਾ ਹੈ। ਅਕਾਲ ਤਖਤ ਦੇ ਸੱਚ ਨੇ ਸਾਨੂੰ ਇਹ ਸਮਝਾਇਆ ਹੈ ਕਿ ਖਾਲਸਾ ਜੀ ਨੇ ਸ਼ਸਤਰ ਧਾਰਨ ਕਰਕੇ ਮੀਰ ਦੀ ਮੀਰੀ ਖੋਹ ਲੈਣੀ ਹੈ ਤੇ ਸ਼ਬਦ ਦੀ ਪ੍ਰੀਤ ਕਰਕੇ ਪੀਰ ਦੀ ਪੀਰੀ ਖਿੱਚ ਲੈਣੀ ਹੈ। ਇਸ ਸਿਧਾਂਤ ਨੇ ਮੀਰੀ ਤੇ ਪੀਰੀ ਦੇ ਖੇਤਰ ਵਿੱਚ ਕੇਂਦਰੀਕਰਨ ਦੀਆਂ ਤਾਕਤਾਂ ਨੂੰ ਖਤਮ ਕਰਕੇ ਹੰਨੇ ਪੀਰੀ ਦੇ ਸਿਧਾਂਤ ਨੂੰ ਸਥਾਪਿਤ ਕਰਨਾ ਹੈ। ਪਰ ਵਿਪਰਧਾਰਾ ਲਈ ਇਹ ਸਿਧਾਂਤ ਬੇਹੱਦ ਖਤਰਨਾਕ ਸੀ। ਹੁਣ ਉਹ ਆਈਡੀਓਲੋਜੀਕਲੀ ਦੇ ਰਹੇ ਨੇ ਵੀ ਇਹ ਮਹਿਜ਼ ਟੱਕਰ ਇੱਕ ਵਿਅਕਤੀ ਦੇ ਉੱਤੇ ਨਹੀਂ ਕਿ ਦਿੱਲੀ ਤਖਤ ਤੇ ਕੌਣ ਹੈ, ਇਸ ਸਿਧਾਂਤ ਦੀ ਹੈ। ਤੁਸੀਂ ਵਿਪਰਵਾਦ ਔਰ ਸਾਡਾ ਅਕਾਲ ਤਖਤ ਦਾ ਸਿਧਾਂਤ ਕੀ ਹੈ। ਕਿਉਂਕਿ ਵਿਪਰਧਾਰਾ ਲਈ ਇਹ ਸਿਧਾਂਤ ਬੇਹੱਦ ਖਤਰਨਾਕ ਸੀ, ਕਿਉਂਕਿ ਇਸ ਨਾਲ ਲੋਕ ਜਾਗਰੂਕ ਹੀ ਨਹੀਂ ਸਨ ਹੁੰਦੇ, ਸਗੋਂ ਵਿਪਰਧਾਰਾ ਦੇ ਕੁਫਰ ਨੂੰ ਤੋੜ ਕੇ ਅਕਾਲ ਤਖਤ ਦੀ ਛਾਂ ਹੇਠ
ਹਥਿਆਰਬੰਦ ਘੋਲ ਲਈ ਸੰਘਰਸ਼ ਲਾਮਬੰਦ ਕਰ ਰਹੇ ਸਨ। ਕੇਂਦਰੀਕਰਨ ਦੇ ਸਵਾਮੀ ਤੁਰੰਤ ਹਰਕਤ ਵਿੱਚ ਆਏ ਅਤੇ ਉਹਨਾਂ ਨੇ ਮੀਰੀ ਦੇ ਖੇਤਰ ਵਿੱਚ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਗੰਭੀਰ ਖਤਰੇ ਦੀ ਦੁਹਾਈ ਅਤੇ ਪੀਰੀ ਦੇ ਖੇਤਰ ਵਿੱਚ ਦੇਹਧਾਰੀ ਗੁਰੂਆਂ ਦੇ ਬੋਲਬਾਲੇ ਨੂੰ ਉਤਸ਼ਾਹਿਤ ਕੀਤਾ ਕਿ ਭਾਈ ਤੁਸੀਂ ਇੱਕ ਪਾਸੇ ਗੁਰੂਡਮ ਖੜਾ ਕੀਤਾ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕੀਤਾ ਜਾਏ, ਔਰ ਦੂਸਰੇ ਪਾਸੇ ਤੁਸੀਂ ਫੌਜ ਦਾ ਇਸਤੇਮਾਲ ਕਰਕੇ ਜਿਹੜਾ ਉਹ ਸਾਡੇ ਮੀਰੀ ਦੇ ਜਿਹੜਾ ਸਾਡਾ ਕਲੇਮ ਹੈ ਕਿ ਹਮ ਰਾਖਤ ਪਾਤਸ਼ਾਹੀ ਦਾ ਵਾ ਇਹਨੂੰ ਭੰਨਣ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਇਸ ਨੂੰ ਕਿਹਾ ਵੀ ਇਹ ਜਿਹੜਾ ਵਿਪਰ ਸੰਸਕਾਰ ਹੈ ਇਹ ਗੁਰੂ ਚੇਤਨਾ ਉੱਤੇ ਇਸ ਦੇ ਜਨਮ ਤੋਂ ਹੀ ਵਾਰ ਕਰਨੇ ਸ਼ੁਰੂ ਕਰ ਦਿੱਤੇ ਸਨ। 5 ਸਦੀਆਂ ਦਾ ਵੈਰ ਕਮਾਇਆ। ਫਿਰ ਉਹਨਾਂ ਨੇ ਇਸ ਸਾਰੇ ਦੀ ਜਿਹੜੀ ਹੈ ਕਾਫੀ ਲੰਬੀ ਚੌੜੀ ਜਿਹੜੀ ਹੈ ਉਹ ਵਿਆਖਿਆ ਕਰਦਿਆਂ ਕਿਹਾ ਕਿ ਭਾਈ ਬਿਨਾਂ ਸ਼ੱਕ ਇਹ ਹਮਲਾ ਸਾਡੀ ਹਸਤੀ ਨੂੰ ਮਿਟਾਉਣ ਦੀ ਇੱਕ ਸਾਜ਼ਿਸ਼ ਸੀ। ਅਜਿਹੀ ਹਾਲਤ ਵਿੱਚ ਇਹ ਸਾਨੂੰ ਦੱਸਣ ਦੀ ਲੋੜ ਨਹੀਂ ਕਿ ਇਸ ਸਾਜ਼ਿਸ਼ ਵਿੱਚ ਸ਼ਰੀਕ ਅਤੇ ਇਸ ਨੂੰ ਯੋਜਨਾਬੱਧ ਢੰਗ ਨਾਲ ਸਿਰੇ ਚਾੜਨ ਵਾਲੇ ਫੌਜ ਦੇ ਜਰਨਲ ਵੈਦਿਆ ਦਾ ਖਾਤਮਾ ਕਿੰਨਾ ਵਾਜਬ ਸੀ। ਇਹ ਇਤਿਹਾਸਕ ਤੇ ਪਵਿੱਤਰ ਕਾਰਜ ਪੂਰਾ ਕਰਕੇ ਅਸੀਂ ਆਪਣੀ ਜ਼ਮੀਰ ਤੇ ਪਿਆ ਬੋਝ ਲਾ ਦਿੱਤਾ ਹੈ ਤੇ ਗਵਾਹੀ ਦਿੱਤੀ ਹੈ ਕਿ ਖਾਲਸਾ ਪੰਥ ਦਾ ਅਸਲ ਰੂਪ ਵਿਪਰ ਸੰਸਕਾਰ ਤੋਂ ਸਰਬ ਯੁੱਗਾਂ ਵਿੱਚ ਆਜ਼ਾਦ ਹੈ। ਅਸੀਂ ਖਾਲਸਾ ਪੰਥ ਨੂੰ ਵਿਪਰਨ ਕੀ ਰੀਤ ਤੋਂ ਖਬਰਦਾਰ ਕਰਕੇ ਦਸ਼ਮੇਸ਼ ਪਿਤਾ ਦੀ ਪ੍ਰਤੀਤ ਹਾਸਲ ਕਰ ਲਈ ਹੈ। ਫਿਰ ਉਹਨਾਂ ਨੇ ਇੱਕ ਛੋਟਾ ਹੈਡਿੰਗ ਦਿੱਤਾ ਹੈ, ਜਦੋਂ ਕੌਮਾਂ ਕਰਵਟ ਲੈਂਦੀਆਂ ਹਨ। ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰ ਥਰਾਉਣ ਲੱਗ ਜਾਂਦਾ ਹੈ। ਵੈਨ ਦਾ ਨੇਸ਼ਨਸ ਅੰਗਰੇਜ਼ੀ ਸੀ ਵੈਨ ਦਾ ਨੇਸ਼ਨਸ ਅਵੇਕ ਹਿਸਟਰੀ ਸ਼ਿਵਰਸ। ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰ ਥਰਾਉਣ ਲੱਗ ਜਾਂਦਾ ਹੈ। ਇਸੇ ਥਰਥਰਾਟ ਦੌਰਾਨ ਕੋਈ ਬੰਦਾ ਬਹਾਦਰ ਆਪਣੇ ਸ਼ਾਂਤੀ ਮੱਠ ਨੂੰ ਅਲਵਿਦਾ ਕਹਿ ਸਿਤਮਾਂ ਦੀ ਨਗਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਂਦਾ ਹੈ। ਕੋਈ ਚੇ ਗਵੇਰਾ ਕਿਊਬਾ ਦੀ ਵਜ਼ੀਰੀ ਨੂੰ ਲੱਤ ਮਾਰ ਕੇ ਬੰਦੂਕ ਹਿੱਕ ਨਾਲ ਲਾ ਕੇ ਬੋਲੀਵੀਆ ਦੇ ਜੰਗਲਾਂ ਵਿੱਚ ਦੁਸ਼ਮਣ ਵਿਰੁੱਧ ਮੋਰਚਾਬੰਦੀ ਕਰਦਾ ਹੈ ਅਤੇ ਕੋਈ ਨੈਲਸਨ ਮੰਡੇਲਾ ਨਸਲਵਾਦੀ ਦੁਸ਼ਮਣ ਦਾ ਦੀਨ ਕਬੂਲਣ ਤੋਂ ਨਾ ਕਰਕੇ ਆਪਣੀ ਉਮਰ ਕਾਲ ਕੋਠੜੀ ਦੇ ਲੇਖੇ ਲਾਉਣੀ ਵਧੇਰੇ ਬਿਹਤਰ ਸਮਝਦਾ ਹੈ। ਤੇ ਸਾਨੂੰ ਤਾਂ ਮਰਦ ਅਗੰਮੜੇ ਦੇ ਵਰਸਾਏ ਪੰਥ ਦੇ ਅਦੁੱਤੀ ਜਰਨੈਲ ਸੰਤ ਜਰਨੈਲ ਸਿੰਘ ਜੀ ਦੀ ਪਿਆਰ ਭਰੀ ਛੋਹ ਤੇ ਸਾਥ ਮਾਨਣ ਦਾ ਸਦਾ ਸਬਬ ਹਾਸਲ ਰਿਹਾ ਹੈ। ਇਹ ਜਿੰਦਾ ਜਦੋਂ ਖਾਲਸਾ ਕਾਲਜ ਅੰਮ੍ਰਿਤਸਰ 'ਚ ਪੜ੍ਹਦਾ ਸੀ ਉਦੋਂ ਹੀ ਸੰਤ ਪਿੰਡਾਂ ਵਾਲਿਆਂ ਦੇ ਸੰਪਰਕ 'ਚ ਆਏ 81 82 14 ਉਹਨਾਂ ਨੇ ਜ਼ਿਕਰ ਕੀਤਾ ਵੀ ਅਸੀਂ ਤਾਂ ਉਹਨਾਂ ਦੀ ਛੋਹ ਮਾਣੀ। ਅਸੀਂ ਖੰਡੇ ਦੀ ਧਾਰ ਉੱਤੇ ਤੁਰਨ ਵਾਲੇ ਸਿੱਖ ਕੌਮ ਦੇ ਅਨਮੋਲ ਤੇ ਅਣਗਿਣਤ ਹੀਰਿਆਂ ਦੇ ਪੈਰਾਂ ਦੀ ਧੂੜ ਦਾ ਇੱਕ ਕਿਣਕਾ ਮਾਤਰ ਹਾਂ। ਕੌਮ ਦੇ ਲੇਖੇ ਜਿੰਦ ਲਾਉਣ ਦਾ ਸੁਭਾਗ ਵਿਰਲਿਆਂ ਵਿੱਚੋਂ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦਾ ਹੈ। ਸਾਡੇ ਉੱਤੇ ਇਹ ਦੋਸ਼ ਲਾਉਣਾ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਹੋਏਗਾ ਕਿ ਅਸੀਂ ਇੱਕ ਨਿਹੱਥੀ ਵਿਅਕਤੀ ਉੱਤੇ ਹਮਲਾ ਕਰਕੇ ਸੂਰਮਗਤੀ ਦਾ ਕੰਮ ਨਹੀਂ ਕੀਤਾ। ਅਸੀਂ ਇਹ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬੇਪਨਾਹ ਵਸੀਲਿਆਂ ਦੀ ਨਾਜਾਇਜ਼ ਵਰਤੋਂ ਕਰਕੇ ਸਾਨੂੰ ਹਰ ਖੇਤਰ ਵਿੱਚ ਜ਼ਲੀਲ ਕਰਨ ਦਾ ਯਤਨ ਕੀਤਾ। ਅਸੀਂ ਤਾਂ ਹਰ ਖੇਤਰ ਵਿੱਚ ਨਿਹੱਥੇ ਕਰ ਦਿੱਤੇ ਗਏ ਹਾਂ। ਤੁਸੀਂ ਆਪਣੀ ਅੰਨੀ ਫੌਜੀ ਸ਼ਕਤੀ ਤੇ ਆਧੁਨਿਕ ਜ਼ਮਾਨੇ ਦੇ ਵਧੀਆ ਤੋਂ ਵਧੀਆ ਹਥਿਆਰਾਂ ਨਾਲ ਲੈਸ ਹੋ। ਇਸ ਲਈ ਅਸੀਂ ਖੁੱਲ੍ਹੇ ਮੈਦਾਨ ਦੇ ਵਿੱਚ ਲੜਨ ਦੇ ਯੋਗ ਨਹੀਂ ਰਹਿਣ ਦਿੱਤੇ ਗਏ। ਮੌਜੂਦਾ ਹਾਲਾਤ ਵਿੱਚ ਸਾਡੇ ਕੋਲ ਇਸ ਤੋਂ ਸਿਵਾ ਕੋਈ ਚਾਰਾ ਨਹੀਂ ਸੀ ਰਹਿ ਗਿਆ ਕਿ ਅਸੀਂ ਜ਼ਾਲਮਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦਿਵਾਉਣ ਲਈ ਇਹੋ ਜਿਹੇ ਢੰਗ ਤਰੀਕੇ ਅਖਤਿਆਰ ਕਰੀਏ ਜਿਨ੍ਹਾਂ ਵਿੱਚੋਂ ਇੱਕ ਜਨਰਲ ਵੈਦਿਆ ਉੱਤੇ ਵੀ ਲਾਗੂ ਕੀਤਾ ਗਿਆ। ਜਦੋਂ ਤੁਸੀਂ ਸਾਡੀ ਕੌਮ ਵਿਰੁੱਧ ਇੱਕ ਅਨਐਲਾਨੀ ਜੰਗ ਹੀ ਛੇੜ ਰੱਖੀ ਹੋਏ ਤਾਂ ਇਸ ਹਾਲਤ ਵਿੱਚ ਲੁਕ ਛਿਪ ਕੇ ਝਪਟਣਾ ਸਾਡਾ ਸ਼ੌਕ ਨਹੀਂ ਸਗੋਂ ਇਤਿਹਾਸਕ ਮਜਬੂਰੀ ਹੈ। ਤੁਹਾਨੂੰ ਇਤਿਹਾਸ ਦੀ ਇਹ ਹਕੀਕਤ ਭੁੱਲਣੀ ਨਹੀਂ ਚਾਹੀਦੀ ਕਿ 18ਵੀਂ ਸਦੀ ਵਿੱਚ ਜਦੋਂ ਅਬਦਾਲੀ ਤੇ ਨਾਦਰ ਸ਼ਾਹ ਵਰਗੇ ਧਾੜਵੀ ਤੁਹਾਡੀਆਂ ਬਹੁ ਬੇਟੀਆਂ ਨੂੰ ਪਸ਼ੂਆਂ ਵਾਂਗ ਨੂੜ ਕੇ ਕਾਬਲ ਵੱਲ ਲਿਜਾ ਰਹੇ ਹੁੰਦੇ ਸਨ ਤਾਂ ਸਾਡੇ ਸਿਦਕੀ ਸਿੰਘ ਉਹਨਾਂ ਨੂੰ ਮੁਕਤ ਕਰਵਾਉਣ ਲਈ ਜੰਗਲਾਂ ਬੇਲਿਆਂ ਤੇ ਰਕੜਾਂ ਵਿੱਚੋਂ ਨਿਕਲ ਕੇ ਦੁਸ਼ਮਣ ਉੱਤੇ ਕਰਾਰੇ ਵਾਰ ਕਰਦੇ ਕਿ ਦੁਸ਼ਮਣ ਸਾਡੇ ਹੌਸਲੇ ਤੋਂ ਭੈ ਭੀਤ ਤੇ ਹੈਰਾਨ ਹੋ ਜਾਂਦਾ।
ਸਾਡਾ ਮਾਨਵਵਾਦ ਤਾਂ ਇੰਨਾ ਵਿਸ਼ਾਲ ਹੈ ਕਿ ਸਾਡੇ ਕਲਾਵਿਆਂ ਵਿੱਚ ਸਮੁੱਚੀ ਧੜਕਦੀ ਜ਼ਿੰਦਗੀ ਹੀ ਸਮਾ ਸਕਦੀ ਹੈ। ਫਿਰ ਉਹਨਾਂ ਨੇ ਸਬ ਹੈਡਿੰਗ ਦਿੱਤਾ ਹੈ ਖਾਲਸਾਈ ਸ਼ਮਸ਼ੀਰਾਂ ਦਾ ਜ਼ੋਰ। ਅੱਛਾ। ਉਂਝ ਪਿਛਲੇ ਦਹਾਕੇ ਵਿੱਚ ਸਾਡੇ ਸਿੰਘਾਂ ਤੇ ਤੁਹਾਡੇ ਲਸ਼ਕਰਾਂ ਵਿੱਚ ਅਸਲ ਮੁਕਾਬਲੇ ਬਹੁਤ ਘੱਟ ਹੋਏ ਹਨ, ਪਰ ਜਿੱਥੇ ਕਿਤੇ ਹੋਏ ਹਨ ਉੱਥੇ ਸਾਡੀ ਸੂਰਮਗਤੀ ਦਾ ਜਾਓ ਜਲਾਲ ਤੁਹਾਡੀਆਂ ਖੁਫੀਆ ਫਾਈਲਾਂ ਵਿੱਚ ਸਾਂਭਿਆ ਪਿਆ ਹੈ, ਜਿਸ ਦਾ ਅੱਧ ਪਚੱਧ ਕਦੇ ਕਦਾਈ ਤੁਹਾਡੀਆਂ ਆਪਣੀਆਂ ਅਖਬਾਰਾਂ ਵਿੱਚ ਵੀ ਆਉਂਦਾ ਹੈ। ਸਾਡਾ ਖਾਲਸਾਈ ਜੋਸ਼ ਸਾਡੇ ਰੂਹਾਨੀ ਤਜਰਬੇ ਦਾ ਇੱਕ ਅੰਗ ਹੈ। ਅਜੇ ਸਮੇਂ ਰੂਹਾਨੀਅਤ ਸਾਡੀਆਂ ਸ਼ਮਸ਼ੀਰਾਂ ਦੀ ਚਮਕ ਵਿੱਚ ਹੁੰਦੀ ਹੈ। ਬ੍ਰਾਹਮਣਵਾਦ ਦੇ ਪ੍ਰਤੀਨਿਧ ਹੈ ਰਾਸ਼ਟਰਪਤੀ, ਅਹਿਮਦ ਸ਼ਾਹ ਅਬਦਾਲੀ ਦੇ 7ਵੇਂ ਹਮਲੇ 1764 ਈਸਵੀ ਸਮੇਂ ਸਿੰਘਾਂ ਦੀ ਸੂਰਮਗਤੀ ਦੇ ਚਸ਼ਮਦੀਦ ਗਵਾਹ ਕਾਜ਼ੀ ਨੂਰ ਮੁਹੰਮਦ ਦੀ ਇਹ ਗਵਾਹੀ ਸੁਣ ਇਉਂ ਸਮਝ ਕਿ ਬੰਦੂਕ ਕਿਸੇ ਪਿਛਲੇ ਸਮੇਂ ਵਿੱਚ ਇਹਨਾਂ ਸਿੰਘਾਂ ਨੇ ਬਣਾਈ ਹੋਵੇਗੀ, ਲੁਕਮਾਨ ਨੇ ਨਹੀਂ ਬਣਾਈ ਹੋਣੀ। ਭਾਵੇਂ ਬੰਦੂਕਾਂ ਤਾਂ ਹਰ ਪਾਸੇ ਬਥੇਰੀਆਂ ਹਨ, ਪਰ ਸਿੰਘਾਂ ਨਾਲੋਂ ਵੱਧ ਕੇ ਇਹਨਾਂ ਬੰਦੂਕਾਂ ਨੂੰ ਜਾਣਨ ਵਾਲਾ ਸੰਸਾਰ ਵਿੱਚ ਕੋਈ ਨਹੀਂ ਹੈ। ਮੇਰੀ ਗੱਲ ਦੇ ਗਵਾਹ 30,000 ਉਹ ਸੂਰਮੇ ਹਨ ਜਿਹੜੇ ਲੜਾਈ ਵਿੱਚ ਇਹਨਾਂ ਨਾਲ ਲੜ ਚੁੱਕੇ ਹਨ। ਇਹ ਕਾਜ਼ੀ ਨੂਰ ਮੁਹੰਮਦ ਜਿਹੜਾ ਅਬਦਾਲੀ ਦੇ ਨਾਲ ਆਇਆ ਯੋਧਾ ਵੀ ਸੀ, ਹਿਸਟੋਰੀਅਨ ਵੀ ਸੀ, ਉਹਨੂੰ ਉਹਨਾਂ ਨੇ ਕੋਟ ਕੀਤਾ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਨਿਹੱਥੇ ਤੇ ਵਾਰ ਨਹੀਂ ਕੀਤਾ। ਜਦੋਂ ਵੈਦਿਆ ਉੱਤੇ ਅਸੀਂ ਹਮਲਾ ਕੀਤਾ ਉਸ ਸਮੇਂ ਉਸ ਦਾ ਬਾਡੀਗਾਰਡ ਉਸ ਦੇ ਨਾਲ ਸੀ, ਉਹ ਖੁਦ ਵੀ ਹਥਿਆਰਾਂ ਨਾਲ ਲੈਸ ਸੀ। ਵੈਦਿਆ ਉੱਤੇ ਹਮਲਾ ਸਾਡੀ ਉਸੇ ਰਣਨੀਤੀ ਦਾ ਹਿੱਸਾ ਸੀ ਜੋ ਕਦੇ ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਲਾਗੂ ਕੀਤਾ ਸੀ, ਜੋ ਅੱਜ ਵੀ ਦੁਨੀਆ ਭਰ ਦੇ ਇਨਕਲਾਬੀ ਇਸ ਦੀ ਵਰਤੋਂ ਨੂੰ ਜਾਇਜ਼ ਠਹਿਰਾਉਂਦੇ ਹਨ। ਅਸੀਂ ਤੁਹਾਡੇ ਰਾਹੀਂ ਇਹ ਪੈਗਾਮ ਵੀ ਦੇਣਾ ਚਾਹੁੰਦੇ ਹਾਂ ਕਿ ਸਾਡਾ ਹਿੰਦੁਸਤਾਨ ਦੇ ਮਹਾਨ ਲੋਕਾਂ ਇਸ ਦੀ ਧਰਤੀ ਨਾਲ ਕੋਈ ਵੈਰ ਵਿਰੋਧ ਜਾਂ ਦੁਸ਼ਮਣੀ ਨਹੀਂ। ਉਹਨਾਂ ਪ੍ਰਤੀ ਨਫ਼ਰਤ ਦੀ ਭਾਵਨਾ ਦੇ ਅਸੀਂ ਨੇੜੇ ਤੇੜੇ ਵੀ ਨਹੀਂ। ਅਸੀਂ ਤਾਂ ਧਰਤ ਅਸਮਾਨ ਨੂੰ ਆਪਣੀ ਗਲਵਕੜੀ ਵਿੱਚ ਲੈਣ ਲਈ ਬੇਬਲ ਹਾਂ ਅਤੇ ਸਮੁੱਚੇ ਬ੍ਰਹਿਮੰਡ ਤੇ ਇਸ ਵਿੱਚ ਵਸਦੀ ਰਸਦੀ ਜ਼ਿੰਦਗੀ ਦੀ ਆਰਤੀ ਉਤਾਰਦੇ ਹਾਂ। ਫਿਰ ਉਹਨਾਂ ਨੇ ਇੱਕ ਹੋਰ ਹੈਡਿੰਗ ਮਜ਼ਲੂਮ ਵਰਗ ਤੇ ਖਾਲਸਾ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਖਾਲਸਾ ਕਿਵੇਂ ਮਜ਼ਲੂਮਾਂ ਦਾ ਰਾਖਾ ਹੈ ਔਰ ਇਹ ਜਿਹੜੀ ਸਾਡੇ ਫਿਰ ਅਸੀਂ ਰਹਿਮ ਦੀ ਖੈਰ ਨਹੀਂ ਮੰਗਦੇ। ਹੁਣ ਯੂਜੂਅਲੀ ਜਦੋਂ ਫਾਂਸੀ ਹੁੰਦੀ ਹੈ ਤੇ ਪ੍ਰੈਜ਼ੀਡੈਂਟ ਕੋਲ ਰਹਿਮ ਦੀ ਅਪੀਲ ਕੀਤੀ ਜਾਂਦੀ, ਜਿਹਨੂੰ ਮਰਸੀ ਪਟੀਸ਼ਨ ਕਹਿੰਦੇ ਨੇ। ਉਹਦੇ 'ਚ ਉਹਨਾਂ ਨੇ ਕਿਹਾ ਕਿ ਸਾਡੇ ਇਹ ਪੱਤਰ ਨੂੰ ਭੁੱਲ ਕੇ ਵੀ ਕਿਤੇ ਅਪੀਲ ਨਾ ਸਮਝ ਲੈਣਾ। ਅਸੀਂ ਜਨਰਲ ਵੈਦਿਆ ਨੂੰ ਮਾਰਨ ਪਿੱਛੋਂ ਆਪਣੇ ਕੀਤੇ ਉੱਤੇ ਅਫਸੋਸ ਜ਼ਾਹਰ ਕਰਕੇ ਤੁਹਾਡੇ ਕੋਲੋਂ ਰਹਿਮ ਦੀ ਖੈਰ ਨਹੀਂ ਮੰਗ ਰਹੇ। ਸਾਨੂੰ ਰਤਾ ਵੀ ਪਛਤਾਵਾ ਨਹੀਂ, ਸਗੋਂ ਸੀਨਾ ਤਾਣ ਕੇ ਵਡਿਆਈ ਦਾ ਸਬੂਤ ਦੇ ਰਹੇ ਹਾਂ। ਅਸੀਂ ਇਹ ਇਤਿਹਾਸਕ ਕਾਰਨਾਮਾ ਕਰਕੇ ਬੁਲਬੁਲ ਦੇ ਗੀਤ ਵਾਂਗ ਹੌਲੇ ਫੁੱਲ ਹਾਂ ਅਤੇ ਸਾਡੇ ਚਿਹਰਿਆਂ ਉੱਤੇ ਕਿਸੇ ਸੱਜਰੀ ਸਵੇਰ ਵਰਗੀ ਤਾਜ਼ਗੀ ਅਤੇ ਚਮਕ ਹੈ। ਅਸੀਂ ਉਸ ਸਿੰਘਾਸਨ ਉੱਤੇ ਬਿਰਾਜਮਾਨ ਹਾਂ ਜਿੱਥੇ ਸਾਨੂੰ ਜ਼ਿੰਦਗੀ ਦੀਆਂ ਅਸੀਮ ਸੰਭਾਵਨਾਵਾਂ ਦਾ ਦੀਦਾਰ ਕਰਨ ਦਾ ਸੁਭਾਗ ਮੌਕਾ ਮਿਲਿਆ ਹੈ। ਸਾਨੂੰ ਸ਼ਹਾਦਤ ਦੇ ਹਸੀਨ ਤੇ ਗੁੱਝੇ ਭੇਦ ਪਤਾ ਲੱਗ ਰਹੇ ਹਨ। ਸਾਡੇ ਗੁਰੂ ਤਾਂ ਸਾਡੇ ਪਹਿਲਾਂ ਹੀ ਅੰਗ ਸੰਗ ਹਨ, ਸਗੋਂ ਅਸੀਂ ਦੁਨੀਆ ਭਰ ਦੇ ਸ਼ਹੀਦਾਂ ਨੂੰ ਆਪਣੇ ਕੋਲ ਖਲੋਤਾ ਮਹਿਸੂਸ ਕਰ ਰਹੇ ਹਾਂ। ਇਹ ਰੂਹਾਂ ਸਾਡੀਆਂ ਭੌਂਦੀਆਂ ਅੱਖਾਂ ਦੀ ਜੋਤ ਦੀ ਬੋਲੀ ਨੂੰ ਪੜ੍ਹ ਕੇ ਸਮਝ ਰਹੀਆਂ ਹਨ। ਫਿਰ ਉਹਨਾਂ ਨੇ ਐਮਰਸਨ ਨੂੰ ਕੋਟ ਕੀਤਾ ਇੰਟਰਨੈਸ਼ਨਲੀ, ਔਰ ਫਿਰ ਰੱਬ ਦੀ ਮਿਹਰ ਹੀ ਸਾਡਾ ਗਰੂਰ ਹੈ। ਇੱਕ ਹੈਡਿੰਗ ਉਹਨਾਂ ਨੇ ਦਿੱਤਾ ਕਿ ਭਾਈ ਤੁਹਾਨੂੰ ਜਿਹੜਾ ਆਪਣੀ ਦੁਨਿਆਵੀ ਬਾਦਸ਼ਾਹੀ, ਸਰੀਰਕ ਬਹੁ ਗਿਣਤੀ, ਨਵੀਨ ਤੋਂ ਨਵੀਨ ਕਿਸਮ ਦੇ ਅਤੀ ਆਧੁਨਿਕ ਹਥਿਆਰਾਂ ਨਾਲ ਲੈਸ ਲੱਖਾਂ ਲਾਹੋ ਲਸ਼ਕਰਾਂ, ਬੇਮਿਸਾਲ ਵਸੀਲਿਆਂ, ਛੋਟੇ ਮੁਲਕਾਂ ਅਤੇ ਕੌਮਾਂ ਉੱਤੇ ਧੌਂਸ ਜਮਾ ਕੇ ਉਹਨਾਂ ਨੂੰ ਆਪਣੀ ਲੱਤ ਹੇਠ ਰੱਖਣ ਵਾਲੀ ਦਾਦਾਗਿਰੀ ਉੱਤੇ ਕੋਈ ਵਿਸ਼ੇਸ਼ ਹੀ ਗਰੂਰ ਹੈ। ਪਰ ਜ਼ਰਾ ਸਾਡੇ ਵੱਲ ਦੇਖੋ, ਰੱਬ ਦੀ ਮਿਹਰ ਹੀ ਸਾਡਾ ਗਰੂਰ ਹੈ। ਸਾਡੇ ਕੋਲ ਨਿਰਭਉ ਤੇ ਨਿਰਵੈਰ ਦਾ ਸੋਹਿਲਾ ਗਾਉਣ ਵਾਲੇ ਖਾਲਸਾ ਪੰਥ ਦੀਆਂ ਅਸੀਸੜੀਆਂ ਦਾ ਅਮੁੱਕ ਖਜ਼ਾਨਾ ਹੈ। ਤੁਹਾਨੂੰ ਇਤਿਹਾਸ ਵਿੱਚ ਖਿਲਾਰ ਕੇ
ਦਸਮ ਪਾਤਸ਼ਾਹ ਦੀ ਇਹ ਚੇਤਾਵਨੀ ਮੁੜ ਦੁਹਰਾਉਣਾ ਚਾਹੁੰਦੇ ਹਾਂ। ਬਬੀ ਗਰਦਿਸ਼ ਬੇਵਫਾਏ ਜ਼ਮਾਂ ਕਿ ਬਰਹਰ ਬਗਜ਼ੁਰਦ ਮਕੀਨੋ ਮਕਾਂ। ਅਰਥਾਤ ਜ਼ਮਾਨੇ ਦੀ ਬੇਵਫਾ ਗਰਦਿਸ਼ ਨੂੰ ਦੇਖ ਇਸ ਨੇ ਦੁਨੀਆ ਦੀ ਹਰ ਚੀਜ਼ ਨੂੰ ਆਪਣੀ ਲਪੇਟ ਵਿੱਚ ਲੈ ਲੈਣਾ ਹੈ, ਪਰ ਤੁਸੀਂ ਬੇਵਫਾ ਗਰਦਿਸ਼ ਦੀ ਅਸਲੀਅਤ ਨੂੰ ਸਮਝਣ ਲਈ ਉੱਕਾ ਹੀ ਤਿਆਰ ਨਹੀਂ। ਹਉਮੈ ਤੇ ਸੰਸਾਰੀ ਸਵਾਰਥਾਂ ਨੇ ਤੁਹਾਨੂੰ ਗ੍ਰਸ ਲਿਆ ਹੈ। ਵਕਤੀ ਤੇ ਆਰਜ਼ੀ ਕਾਮਯਾਬੀਆਂ ਨਾਲ ਤੁਹਾਡਾ ਸੰਤੁਲਨ ਟੁੱਟਣ ਲੱਗਦਾ ਹੈ ਅਤੇ ਤੁਹਾਡੇ ਉੱਤੇ ਹੰਕਾਰ ਦਾ ਨਸ਼ਾ ਹਾਵੀ ਹੋ ਜਾਂਦਾ ਹੈ। ਕੁਦਰਤ ਦੇ ਵੰਨ ਸਵੰਨੇ ਰੰਗ ਤੱਕਣ ਦੀ ਸਮਰੱਥਾ ਤੇ ਅਗੰਮੀ ਦ੍ਰਿਸ਼ਟੀ, ਸਦਾਚਾਰ, ਨਿਆਂ, ਅਕਲ ਦੀਆਂ ਖੂਬੀਆਂ ਤੇ ਦਰਿਆਦਿਲੀ ਵਰਗੀਆਂ ਮਹਾਨ ਵਰਕਤਾਂ ਤੋਂ ਤੁਸੀਂ ਮਹਿਰੂਮ ਹੋ ਗਏ ਹੋ। ਫਿਰ ਉਹਨਾਂ ਨੇ ਇੱਕ ਹੈਡਿੰਗ ਦਿੱਤਾ ਹੈ, ਤੁਸੀਂ ਆਤਮਿਕ ਤੌਰ ਤੇ ਕੰਗਾਲ ਹੋ। ਫਿਰ ਉਹਨਾਂ ਦਾ ਇੱਕ ਸਬ ਹੈਡਿੰਗ ਹੈ, ਜ਼ਰਾ ਆਪਣਾ ਖੂਨੀ ਚਿਹਰਾ ਦੇਖੋ। ਫਿਰ ਉਹਨਾਂ ਨੇ ਜਿਹੜਾ ਹਿਸਟਰੀ ਬਿਆਨੀ ਕਿ 47 ਤੋਂ ਬਾਅਦ ਕੀ ਹੋਇਆ ਉਹਦਾ ਉਹਨਾਂ ਨੇ ਹੈਡਿੰਗ ਦਿੱਤਾ, ਦੁੱਧ ਦਿੱਤਾ ਪਰ ਮੀਂਗਣਾ ਘੋਲ ਕੇ। ਫਿਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਸਾਡੇ ਸੱਭਿਆਚਾਰ ਨੂੰ ਖੋਰਾ ਲਾ ਰਹੇ ਹੋ, ਤੁਸੀਂ ਪੰਜਾਬ ਦੀ ਸ਼ਾਹ ਰਗ ਵੱਢ ਰਹੇ ਹੋ। ਫਿਰ ਉਹਨਾਂ ਨੇ ਜਿਹੜਾ ਖਾਲਸੇ ਦੀ ਹਿੰਸਾ ਦਾ ਕਨਸੈਪਟ ਕੀ ਹੈ ਇਸ ਦੇ ਉੱਤੇ ਗੱਲ ਕੀਤੀ। ਫਿਰ ਉਹਨਾਂ ਨੇ ਜੁਝਾਰੂ ਸੰਘਰਸ਼ ਦੀਆਂ ਅੰਦਰੂਨੀ ਕਮਜ਼ੋਰੀਆਂ ਵੱਲ ਵੀ ਉਹਨਾਂ ਨੇ ਆਪਣੇ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਵੀ ਲੈਟਰ ਹਰ ਪਾਸੇ ਸਰਕੂਲੇਟ ਹੋਣਾ ਔਰ ਇਹੀ ਉਹਨਾਂ ਦਾ ਜ਼ਰੀਆ ਵੀ ਸੀ ਆਪਣੀ ਕੌਮ ਦੇ ਨਾਲ ਵੀ ਗੱਲ ਕਰਨ ਦਾ। ਔਰ ਅਖੀਰ ਤੱਕ ਪਹੁੰਚਦਿਆਂ ਉਹਨਾਂ ਨੇ ਕਿਹਾ, ਸਾਡਾ ਗੁਰੂ ਸਾਨੂੰ ਮਿਲਣ ਲਈ ਬੇਬਲ ਹੈ। ਕਈ ਵਾਰ ਅਸੀਂ ਦੁਬਿਧਾ ਦਾ ਸ਼ਿਕਾਰ ਹੁੰਦੇ ਹਾਂ। ਇਸ ਤੋਂ ਮੁਕਤ ਹੋਣ ਲਈ ਗੁਰੂ ਦੇ ਨੇੜੇ ਆਉਣ ਦੀ ਥਾਂ ਦੂਰ ਭੱਜਦੇ ਹਾਂ। ਅਸੀਂ ਇਹ ਵੀ ਭੁੱਲਦੇ ਜਾ ਰਹੇ ਹਾਂ ਕਿ ਜਦੋਂ ਖਾਲਸੇ ਦੀ ਮੁੱਖ ਧਾਰਾ ਦੇ ਪਹਿਰੇਦਾਰਾਂ ਵਿੱਚ ਕੋਈ ਵੱਡੇ ਮਤਭੇਦ ਆ ਖਲੋਣ ਤਾਂ ਅਕਾਲ ਤਖਤ ਉੱਤੇ ਸਰਬੱਤ ਖਾਲਸਾ ਵੱਲੋਂ ਕੀਤਾ ਗੁਰਮਤਾ ਸਾਨੂੰ ਯਕੀਨਨ ਜੋੜਦਾ ਤੇ ਰਾਹ ਦਿਖਾਉਂਦਾ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਇਲਾਹੀ ਮੁਹੱਬਤ ਨਾਲ ਰੰਗੇ ਉਹ ਸਾਡੇ ਜੁਝਾਰੂ ਵੀਰੋ, ਅਕਾਲ ਤਖਤ ਵੱਲ ਵਹੀਰਾਂ ਕਿਉਂ ਨਹੀਂ ਕੱਤ ਰਹੇ? ਸਾਡਾ ਗੁਰੂ ਬਾਹਾਂ ਖਿਲਾਰ ਕੇ ਸਾਨੂੰ ਮਿਲਣ ਲਈ ਬੇਬਲ ਹੈ। ਸਾਡੀ ਪੀੜ ਆਪਣੇ ਅੰਦਰ ਸਮਾਉਣ ਲਈ ਉਹ ਸਾਨੂੰ ਉਡੀਕ ਰਿਹਾ। ਇਹ ਕਿਉਂਕਿ ਥੋੜੀ ਬਹੁਤ ਜਿਹੜੀ ਫੁੱਟ ਚੱਲ ਰਹੀ ਸੀ ਉਸ ਪ੍ਰਤੀ ਫਿਰ ਉਹਨਾਂ ਨੇ ਮਿੱਠੇ ਮੋਹਰੇ ਤੋਂ ਸੁਚੇਤ ਰਹੋ, ਇਹ ਵੀ ਆਪਣੇ ਸਿੰਘਾਂ ਨੂੰ ਹੀ ਸੰਬੋਧਨ ਕੀਤਾ। ਫਿਰ ਜਿਹੜੀ ਉਥਲ ਪੁਥਲ ਹੈ, ਮਹਾਨ ਉਥਲ ਪੁਥਲ ਬਾਰੇ ਖਾਲਸਾਈ ਦ੍ਰਿਸ਼ਟੀਕੋਣ। ਫਿਰ ਉਹਨਾਂ ਨੇ ਹੈਡਿੰਗ ਦੇ ਕੇ ਮੁਜਰਮਾਂ ਦੇ ਘੁਰਨੇ, ਉਹਨਾਂ ਨੇ ਟੋਲਸਟੋਏ, ਲੈਨਿਨ, ਇਹ ਸਾਰਿਆਂ ਦੇ ਕੰਟੈਕਸਟ ਦੇ ਵਿੱਚ ਵੀ ਗੱਲ ਕੀਤੀ ਹੈ। ਫਿਰ ਉਹਨਾਂ ਨੇ ਰਾਸ਼ਟਰਪਤੀ ਨੂੰ ਕਿਹਾ ਕਿ ਖਾਲਿਸਤਾਨ ਦਾ ਸੱਚ ਸਵੀਕਾਰ ਕਰੋ। ਖਾਲਸੇ ਉੱਤੇ ਜ਼ੁਲਮ ਦੀ ਜੋ ਕਾਲੀ ਬੋਲੀ ਹਨੇਰੀ ਝੁੱਲ ਰਹੀ ਹੈ ਅਤੇ ਤਸ਼ੱਦਦ ਦੀ ਜੋ ਅੱਗ ਸਿੰਘਾਂ ਉੱਤੇ ਵਰ ਰਹੀ ਹੈ, ਉਸ ਦਾ ਥੋੜਾ ਮਾਸਾ ਸੇਕ ਤਾਂ ਲਿੰਕਨ, ਐਮਰਸਨ, ਰੂਸੋ, ਵਾਲਟੇਅਰ ਤੇ ਸ਼ੈਕਸਪੀਅਰ ਦੀਆਂ ਰੂਹਾਂ ਨੂੰ ਵੀ ਪਹੁੰਚ ਗਿਆ ਹੋਵੇਗਾ, ਕਿਉਂਕਿ ਆਪਣੀ ਆਜ਼ਾਦੀ ਤੇ ਖੁਦ ਮੁਖਤਾਰੀ ਲਈ ਸੰਗਰਾਮ ਕਰਨ ਵਾਲੇ ਲੋਕਾਂ ਦੇ ਲਹੂ ਦਾ ਰੰਗ ਇੱਕੋ ਹੀ ਹੁੰਦਾ ਹੈ। ਪਰ ਸਾਨੂੰ ਇਹ ਕਹਿਣ ਦੀ ਇਜਾਜ਼ਤ ਦਿਓ ਕਿ ਇਹਨਾਂ ਮਹਾਨ ਵਿਅਕਤੀਆਂ ਦੀਆਂ ਧਰਤੀਆਂ ਦੇ ਲੋਕਾਂ ਵਿੱਚ ਆਪਣੀਆਂ ਰਵਾਇਤਾਂ ਨੂੰ ਅੱਗੇ ਤੋਰਨ ਦੀ ਤਾਂਘ ਮਰ ਰਹੀ ਹੈ। ਉਹਨਾਂ ਦੀਆਂ ਰੂਹਾਨੀ ਕਦਰਾਂ ਕੀਮਤਾਂ ਉੱਤੇ ਇੱਕ ਭਿਅੰਕਰ ਸੋਕਾ ਆ ਗਿਆ ਹੈ ਤੇ ਉਹ ਵੇਖ ਨਹੀਂ ਰਹੇ ਕਿ ਖਾਲਿਸਤਾਨ ਦੀ ਸਰਜ਼ਮੀਨ ਉੱਤੇ ਇੱਕ ਨਵੇਂ ਸੂਰਜ ਦਾ ਪ੍ਰਕਾਸ਼ ਹੋ ਰਿਹਾ ਹੈ, ਜਿਸ ਦੀਆਂ ਕਿਰਨਾਂ ਨੇ ਸਾਰੇ ਬ੍ਰਹਿਮੰਡ ਨੂੰ ਰੌਸ਼ਨ ਕਰਨਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਖਾਲਿਸਤਾਨ ਦੀ ਹਕੀਕਤ ਨੂੰ ਪ੍ਰਵਾਨ ਕਰਨਗੇ, ਕਿਉਂਕਿ ਇਹ ਜਿਹੜਾ ਵਾਕਿਆ ਤੋਂ ਠੀਕ 29 ਅਪ੍ਰੈਲ 1986 ਨੂੰ ਜਿਹੜਾ ਖਾਲਿਸਤਾਨ ਦੀ ਡੈਕਲੇਰੇਸ਼ਨ ਹੋਈ ਸੀ, ਸੋ ਇਹ ਬਾਹਰਲੇ ਮੁਲਕਾਂ ਨੂੰ ਐਡਰੈਸ ਕਰ ਰਹੇ ਨੇ ਕਿ ਵੀ ਅਸੀਂ ਉਮੀਦ ਕਰਦੇ ਹਾਂ ਕਿ ਉਹ ਖਾਲਿਸਤਾਨ ਦੀ ਹਕੀਕਤ ਨੂੰ ਪ੍ਰਵਾਨ ਕਰਨਗੇ। ਅਸੀਂ UN ਨੂੰ ਵੀ ਅਪੀਲ ਕਰਾਂਗੇ ਕਿ ਉਹ ਖਾਲਿਸਤਾਨ ਦੀ ਸੋਚ ਨੂੰ ਸਵੀਕਾਰ ਕਰੇ ਤਾਂ ਜੋ ਖਾਲਸਾ ਕੌਮ ਸੰਯੁਕਤ ਰਾਸ਼ਟਰ ਦੇ ਯੂਨਾਈਟਿਡ ਨੇਸ਼ਨ ਦੇ ਚਾਰਟਰ ਅਨੁਸਾਰ ਕੌਮਾਂਤਰੀ ਅਮਨ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ, ਭਾਰਤ ਸਮੇਤ ਸਭ ਮੁਲਕਾਂ ਨਾਲ ਚੰਗੇ ਗੁਆਂਢੀਆਂ ਵਾਂਗ ਅਮਨ ਅਤੇ ਸਹਿਨਸ਼ੀਲਤਾ ਦੇ ਸਬੰਧਾਂ ਨੂੰ ਯਕੀਨੀ ਬਣਾਉਣ ਲਈ ਸੰਸਾਰ ਦੇ ਇਤਿਹਾਸ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਸਕੇ। ਔਰ ਅਖੀਰਲਾ ਉਹਨਾਂ ਦਾ ਸਬ ਹੈਡਿੰਗ ਸੀ, ਮੌਤ ਵਿੱਚ ਵੀ ਜ਼ਿੰਦਗੀ ਦੀ ਸ਼ਾਨ ਦਾ ਪਰਚਮ ਝੂਲਦਾ ਹੈ।
ਜੀ ਰਾਸ਼ਟਰਪਤੀ ਜੀ, ਅਸੀਂ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਜਾ ਰਹੇ ਹਾਂ, ਕਿਉਂਕਿ ਸਾਡਾ ਇਹ ਵਿਸ਼ਵਾਸ ਹੈ ਕਿ ਮੌਤ ਵਿੱਚ ਵੀ ਜ਼ਿੰਦਗੀ ਦੀ ਸ਼ਾਨ ਦਾ ਪਰਚਮ ਝੂਲਦਾ ਹੈ। ਅਸੀਂ ਤਾਂ ਕੀ, ਸਾਡੀ ਸਮੁੱਚੀ ਕੌਮ ਹੀ ਤਲੀ ਉੱਤੇ ਸੀਸ ਧਰਨ ਦੇ ਕਰਮ ਵਿੱਚੋਂ ਉਪਜੀ ਹੈ। ਫਿਰ ਬਦੀ ਦੀਆਂ ਬੰਦੂਕਾਂ ਸਾਨੂੰ ਭਲਾ ਕੀ ਡਰਾਉਣਗੀਆਂ। ਇਸ ਬੇਵਫਾ ਦੌਰ ਵਿੱਚ ਵੀ ਅਸੀਂ ਸਾਬਤ ਤੇ ਸਿਦਕਵਾਨ ਹੋ ਕੇ ਆਪਣੇ ਮਾਹੀ ਨੂੰ ਮਿਲਣ ਜਾ ਰਹੇ ਹਾਂ। ਸਾਡੀ ਸ਼ਹਾਦਤ ਇੱਕ ਜਿਸਮ ਵਾਂਗ ਹੋਵੇਗੀ। ਸ਼ਹਾਦਤ ਦੇ ਰਹੇ ਹਾਂ ਤਾਂ ਜੋ ਰੂਹਾਨੀ ਕੀਮਤਾਂ ਨੂੰ ਪਹਿਲ ਦੇਣ ਦੀ ਸਿਖਰ ਨੂੰ ਛੂਹ ਸਕੀਏ। ਅਸੀਂ ਇਉਂ ਮਹਿਸੂਸ ਕਰ ਰਹੇ ਹਾਂ ਜਿਵੇਂ ਸ਼ਹਾਦਤ ਜ਼ਿੰਦਗੀ ਦੇ ਕੁੱਲ ਡਰਾਂ, ਲਾਲਚਾਂ, ਸਰੀਰ ਦੀਆਂ ਅਸ਼ਲੀਲ ਭਾਵਨਾਵਾਂ ਦੇ ਤਿਆਗ ਦਾ ਨਾਂ ਹੈ। ਖਾਲਸੇ ਦੀ ਚੇਤਨਾ ਸ਼ਹਾਦਤ ਦੇ ਅਮਲ ਦੌਰਾਨ ਹੀ ਵੱਧ ਤੋਂ ਵੱਧ ਰੌਸ਼ਨ ਤੇ ਖਾਲਸ ਹੁੰਦੀ। ਅਸੀਂ ਸ਼ਹਾਦਤ ਦੇ ਰਹੇ ਹਾਂ ਤਾਂ ਜੋ ਖਾਲਸੇ ਦੀ ਕੁਦਰਤੀ ਮੌਲਿਕਤਾ, ਇਸ ਦੀ ਨਿਆਰੀ ਛੱਬ ਤੇ ਇਸ ਦਾ ਸਰਸਬਜ਼ ਚਿਹਰਾ ਇੱਕ ਵਾਰ ਮੁੜ ਆਪਣੇ ਜਾਹੋ ਜਲਾਲ ਵਿੱਚ ਆ ਕੇ ਸਾਰੇ ਸੰਸਾਰ ਨੂੰ ਰੌਸ਼ਨ ਕਰੇ। ਗੁਰੂਆਂ ਨੇ ਕਿਸੇ ਅਨੰਤ ਖੁਸ਼ੀ ਵਿੱਚ ਤਰੁੱਠ ਕੇ ਸਾਨੂੰ ਆਪਣੀ ਮੁਹੱਬਤ ਦੀ ਇੱਕ ਚਿਣਗ ਬਖਸ਼ੀ ਹੈ ਤੇ ਇਸ ਚਿਣਗ ਨਾਲ ਅਸੀਂ ਸਾਰਾ ਅਸਮਾਨ ਰੌਸ਼ਨ ਕਰਨ ਜਾ ਰਹੇ ਹਾਂ। ਅਸੀਂ ਇਸ ਰੌਸ਼ਨੀ ਦੀ ਗੋਦ ਵਿੱਚ ਬੈਠ ਕੇ ਪੂਰਨ ਖੇੜੇ ਵਿੱਚ ਹਾਂ ਤੇ ਸ਼ਹਾਦਤ ਦੇ ਸ਼ੌਕ ਵਿੱਚ ਅਸੀਂ ਅਡੋਲ ਕਿਸੇ ਵੱਡੀ ਅਵਸਥਾ ਵਿੱਚ ਵਿਚਰ ਰਹੇ ਹਾਂ। ਸਾਨੂੰ ਸਤਿਗੁਰੂ ਮਿਲ ਗਿਆ ਹੈ ਤੇ ਰਾਗਾਂ ਦੀਆਂ ਪਰੀਆਂ ਆਪਣੇ ਪਰਿਵਾਰਾਂ ਸਮੇਤ ਸਾਨੂੰ ਵਧਾਈ ਦੇਣ ਲਈ ਇਸ ਅਲੌਕਿਕ ਮੇਲੇ ਵਿੱਚ ਪੁੱਜੀਆਂ ਹੋਈਆਂ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਰਾਗ ਰਤਨ ਪਰਿਵਾਰ ਭਰੀਆਂ। ਸ਼ਹਾਦਤ ਦਾ ਵੀ ਇੱਕ ਆਪਣਾ ਹੀ ਨਿਰਾਲਾ ਸਵਾਦ ਹੁੰਦਾ ਹੈ। ਇੱਕ ਐਸਾ ਵਿਸਮਾਦ ਹੈ ਜੋ ਠੋਸ ਅਤੇ ਅਣਕਿਹੇ ਜਜ਼ਬਿਆਂ ਤੋਂ ਵੀ ਪਰੇ। ਸਾਡੀ ਕੌਮ ਨੂੰ ਆਖਣਾ ਕਿ ਉਹ ਉਦਾਸ ਨਾ ਹੋਏ, ਕਿਉਂਕਿ ਅਸੀਂ ਕਲਗੀਆਂ ਵਾਲੇ ਦੀ ਯਾਦ ਦਾ ਦਰਿਆ ਵਗਾ ਦਿੱਤਾ ਹੈ। ਆਖਣਾ ਕਿ ਦਸਮ ਪਾਤਸ਼ਾਹ ਦੀ ਮੁਹੱਬਤ ਦਾ ਚਸ਼ਮਾ ਫੁੱਟ ਚੁੱਕਾ ਹੈ। ਅਸੀਂ ਸਾਬਤ ਸਿਦਕਵਾਨ ਹੋ ਕੇ ਕਿਸੇ ਅਦਿੱਖ ਸ਼ਾਂਤੀ ਤੇ ਸਹਿਜ ਵਿੱਚ ਮਕਤਲ ਵੱਲ ਜਾ ਰਹੇ ਹਾਂ। ਅਸੀਂ ਸਿਦਕ ਦੀ ਅਨੋਖੀ ਕਿਸ਼ਤੀ ਵਿੱਚ ਸਵਾਰ ਹਾਂ, ਜਿੱਥੇ ਸਮੁੰਦਰ ਦੀਆਂ ਲਹਿਰਾਂ ਸਾਨੂੰ ਡੋਬਣ ਤੋਂ ਅਸਮਰਥ ਹਨ। ਲਗੜੀ ਸੁਥਾਨ ਜੋੜਨ ਹਾਰੈ ਜੋੜੀਆਂ, ਨਾਨਕ ਲਹਿਰੀ ਲੱਖ ਸੇ ਆਣ ਡੁੱਬਣ ਦੇ ਨਾ ਮਾਂ ਪੀਰੀ। ਖਾਲਸੇ ਦਾ ਨਾਰਾ ਹੈ ਕਿ ਮੌਤ ਕਿਤੇ ਵੀ ਆਏ ਖਿੜੇ ਮੱਥੇ ਕਬੂਲ ਕਰੋ। ਇਸ ਲਈ ਸੰਸਾਰ ਭਰ ਵਿੱਚ ਆਜ਼ਾਦੀ ਦੇ ਜਜ਼ਬੇ ਨਾਲ ਬਲ ਰਹੇ ਯੋਧਿਆਂ ਨੂੰ ਆਖਣਾ ਕਿ ਸਾਡੀ ਲਲਕਾਰ ਮੱਠੀ ਨਾ ਪਵੇ ਅਤੇ ਮੈਦਾਨੇ ਜੰਗ ਵਿੱਚ ਉਹਨਾਂ ਦੀਆਂ ਗੋਲੀਆਂ ਦੀ ਤੜ-ਤੜ ਸਾਡੀ ਮੌਤ ਦੇ ਵੈਣ ਹੋਣ। ਕਿ ਸਟਰਗਲ ਨੂੰ ਜਾਰੀ ਰੱਖਣਾ। ਫਾਂਸੀ ਦਾ ਰੱਸਾ ਸਾਨੂੰ ਯਾਰੜੇ ਦੀ ਗਲਵਕੜੀ ਵਾਂਗ ਹੀ ਪਿਆਰਾ ਹੈ, ਪਰ ਜੇ ਸਾਡੇ ਉੱਤੇ ਜੰਗੀ ਕੈਦੀ ਹੋਣ ਦਾ ਇਲਜ਼ਾਮ ਹੈ ਤਾਂ ਅਸੀਂ ਚਾਹਾਂਗੇ ਕਿ ਸਾਡੀਆਂ ਹਿੱਕਾਂ ਵਿਚਲੇ ਸੱਚ ਨੂੰ ਗੋਲੀਆਂ ਦੇ ਚੁੰਮਨ ਮਿਲਣ, ਤਾਂ ਕਿ ਜੋ ਸਾਡੇ ਗਰਮ ਲਹੂ ਨਾਲ ਖਾਲਿਸਤਾਨ ਦੀ ਪਵਿੱਤਰ ਸਰਜ਼ਮੀਨ ਹੋਰ ਵੀ ਜ਼ਰਖੇਜ਼ ਹੋਏ। ਖਾਲਿਸਤਾਨ ਜ਼ਿੰਦਾਬਾਦ। ਖਾਲਿਸਤਾਨ ਲਈ ਸ਼ਹਾਦਤ ਦਾ ਜਾਮ ਪੀਣ ਲਈ ਉਤਾਵਲੇ ਅਸੀਂ ਹਾਂ। ਹਰਜਿੰਦਰ ਸਿੰਘ ਸੁਖਦੇਵ ਸਿੰਘ, ਪੂਨਾ ਜੇਲ੍ਹ, ਮਹਾਰਾਸ਼ਟਰ, 4 ਮਈ 1990। ਸਾਡਾ ਪ੍ਰਣਾਮ ਹੈ ਨਾ ਸ਼ਹੀਦਾਂ ਨੂੰ। ਸੋ ਇਸ ਦਿਨ ਆਪਣੇ ਇੱਥੇ ਆਪਾਂ ਲੈਂਦੇ ਹਾਂ ਬ੍ਰੇਕ। ਵਿਊਅਰਸ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਨੂੰ ਸਮਰਪਿਤ ਡਿਸਕਸ਼ਨ ਅਤੇ ਲੈਕਚਰ 12 ਅਕਤੂਬਰ ਨੂੰ ਮਿਸ਼ੀਗਨ ਵਿਖੇ ਹੋਣ ਜਾ ਰਿਹਾ ਹੈ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਿੱਖ ਸੰਗਤਾਂ ਦੇ ਨਾਲ ਸਿੱਖ ਡਾਇਸਪੋਰਾ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਵਿਚਾਰ ਚਰਚਾ ਕਰਨਗੇ।
ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ 12 ਅਕਤੂਬਰ ਨੂੰ ਸ਼ਾਮ 4 ਵਜੇ ਜ਼ਰੂਰ ਪਹੁੰਚੋ ਜੀ। 37140 6 ਮਾਈਲ ਰੋਡ, ਲਿਵੋਨੀਆ, ਮਿਸ਼ੀਗਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਗਜ਼ਾ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਕਰਵਾਉਣ ਲਈ ਪ੍ਰੈਜ਼ੀਡੈਂਟ ਟਰੰਪ ਵੱਲੋਂ ਇੱਕ 20 ਨੁਕਾਤੀ ਅਮਨ ਫਾਰਮੂਲਾ ਦਿੱਤਾ ਗਿਆ ਸੀ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਫਾਰਮੂਲੇ ਦੇ ਪਹਿਲੇ ਚਰਨ ਤੇ ਇਸ ਇਜ਼ਰਾਈਲ ਅਤੇ ਹਮਾਸ ਦੀ ਰਜ਼ਾਮੰਦੀ ਹੋ ਗਈ ਹੈ। ਹੁਣ ਵੇਖਣਾ ਇਹ ਹੈ ਕਿ ਕੀ ਇਹ ਗੱਲਬਾਤ ਅੱਗੇ ਵੱਧ ਕੇ ਫਲਸਤੀਨ ਮੁਲਕ ਦੀ ਆਜ਼ਾਦੀ ਤੱਕ ਪਹੁੰਚੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਰਸੋਂ ਅਸੀਂ ਜਦੋਂ ਗੱਲਬਾਤ ਕੀਤੀ ਕਿ 7 ਅਕਤੂਬਰ 2 ਸਾਲ ਹੋ ਗਏ ਨੇ ਜਦੋਂ ਕਿ ਹਮਾਸ ਨੇ ਜਿਹੜਾ ਐਕਸ਼ਨ ਕੀਤਾ, ਅਗਵਾ ਕੀਤਾ ਔਰ ਜੰਗ ਉਸ ਤੋਂ ਕੁਛ ਅਰਸੇ ਬਾਅਦ ਸ਼ੁਰੂ ਹੋਈ ਔਰ ਉਸ ਜੰਗ ਦੇ ਵਿੱਚ 70,000 ਤੋਂ ਜ਼ਿਆਦਾ ਬੇਗੁਨਾਹ ਗਜ਼ਾ ਦੇ ਫਲਸਤੀਨੀ ਵਾਸੀ ਮਾਰੇ ਗਏ, ਜਿਨ੍ਹਾਂ 'ਚ 2/3 ਔਰਤਾਂ ਔਰ ਬੱਚੇ ਨੇ। ਔਰ ਦੁਨੀਆ ਦੇ ਸਾਹਮਣੇ ਇਹ ਜੈਨੋਸਾਈਡ ਦਾ ਨੰਗਾ ਨਾਚ ਹੁੰਦਾ ਰਿਹਾ। ਬਿਆਨਬਾਜ਼ੀਆਂ ਜਾਂ ਯੂਰਪ ਦੀਆਂ ਸਟੇਟਾਂ ਵੱਲੋਂ ਫਲਸਤੀਨ ਨੂੰ ਐਜ਼ ਏ ਸਟੇਟ ਰੈਕਗਨਾਈਜ਼ ਕਰਨ ਦੇ ਮਤੇ, ਲੇਕਿਨ ਕੋਈ ਵੀ ਜਿਹੜਾ ਕਾਰਗਰ ਪਾਰਟ ਹੈ। ਹਾਲਾਂਕਿ ਮੌਕੇ ਕੁਛ ਐਸੇ ਆਏ, ਲੇਕਿਨ ਜਿਹੜਾ ਇਜ਼ਰਾਈਲ ਦਾ ਐਟੀਚਿਊਡ ਸੀ, ਕਿਉਂਕਿ ਉਹ ਤਾਂ ਗ੍ਰੇਟਰ ਇਜ਼ਰਾਈਲ ਦੇ ਥੱਲੇ ਉਹ ਚਾਹੁੰਦੇ ਹੀ ਨਹੀਂ ਸੀ ਕਿ ਕੋਈ ਵੀ ਜਿਹੜਾ ਠਹਿਰਾਅ ਹੋਏ। ਉਹ ਲਗਾਤਾਰਤਾ ਨਾਲ ਨੈਤਨਯਾਹੂ ਇੱਕ ਵਾਰ ਕ੍ਰਿਮੀਨਲ, ਉਹ ਆਪਣਾ ਜਿਹੜਾ ਹਮਲਿਆਂ ਤੇ ਹਮਲੇ, ਫੌਜ, ਬੰਬਾਰੀ ਔਰ ਈਵਨ ਏਡ ਤੱਕ ਰੋਕਣਾ। UN ਵਾਲੇ ਤਾਂ ਪਹਿਲਾਂ ਹੀ ਬਾਹਰ ਕੱਢ ਦਿੱਤੇ ਸੀ। ਜੇ 42-43 ਛੋਟੀਆਂ ਸ਼ਿਪਸ ਦਾ ਫਲੋਟੀਲਾ ਉੱਥੇ ਗਿਆ ਤੇ ਉਹਨੂੰ ਵੀ ਕਿਵੇਂ ਜਿਹੜਾ ਜੰਗੀ ਕੈਦੀਆਂ ਵਾਂਗ ਉਹਨਾਂ ਨੂੰ ਫੜ ਕੇ ਵਾਪਸ ਡਿਪੋਰਟ ਕਰ ਦਿੱਤਾ ਗਿਆ। ਸੋ ਇਸ ਸਾਰੇ ਦੇ ਚਲਦਿਆਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਕੌਨਫੀਡੈਂਟ ਜਿਹੜੇ 6-7 ਇਸਲਾਮਿਕ ਮੁਲਕਾਂ ਦੇ ਜਿਹੜੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਸਨ, ਉਹਨਾਂ ਦੇ ਨਾਲ ਨਿਊਯਾਰਕ ਦੇ ਵਿੱਚ ਆਪਣਾ 21 ਨੁਕਾਤੀ ਸੀ, ਬਾਅਦ ਦੇ ਵਿੱਚ 20 ਨੁਕਾਤੀ ਰਹਿ ਗਿਆ, ਉਹ ਫਾਰਮੂਲਾ ਪੇਸ਼ ਕੀਤਾ ਜਿਹਦੇ ਪਿੱਛੇ ਇਹ ਸੀ ਕਿ ਵੀ ਫੌਰਨ ਜੰਗਬੰਦੀ, ਪਰ ਉਸ ਦੀ ਸ਼ਰਤ ਕਿ ਦੋਵੇਂ ਪਾਸਿਆਂ ਦੇ ਜਿਹੜੇ ਹੌਸਟੇਜ ਨੇ, ਕਿਉਂਕਿ ਇੱਕ ਅੰਦਾਜ਼ੇ ਮੁਤਾਬਕ ਹਾਲਾਂ 200 ਤੋਂ ਜ਼ਿਆਦਾ ਨੂੰ ਅਗਵਾ ਕੀਤਾ ਸੀ ਹਮਾਸ ਨੇ, ਕਿ ਭਾਈ ਉਹਨਾਂ ਦੇ 50 ਦੇ ਕਰੀਬ ਬਾਕੀ ਨੇ, ਸ਼ਾਇਦ ਉਹਨਾਂ 'ਚੋਂ 20 ਜਾਂ 25 ਜਿਉਂਦੇ ਨੇ, ਬਾਕੀ ਡੈਡ ਬਾਡੀਜ਼ ਨੇ ਉਹਨਾਂ ਦੇ ਕੋਲ, ਔਰ ਉਹ ਵਾਪਸ ਕਰਨ। ਔਰ ਦੂਸਰੇ ਪਾਸੇ ਜਿਹੜੀ ਗੁਫ਼ਤਗੂ ਚੱਲ ਰਹੀ ਸੀ ਕਿ ਜਿਹੜੇ 400-500 ਪਹਿਲਾਂ ਫਲਸਤੀਨੀ ਫੜੇ ਹੋਏ ਸੀਗੇ ਤੇ 1500 ਇਸ ਪੀਰੀਅਡ 'ਚ ਗਜ਼ਾ 'ਚ ਲਗਭਗ 2000 ਦੇ ਕਰੀਬ ਜਿਹੜੇ ਫਲਸਤੀਨੀ ਇਜ਼ਰਾਈਲ ਦੀ ਹਿਰਾਸਤ ਦੇ ਵਿੱਚ ਨੇ, ਉਹਨਾਂ ਨੂੰ ਰਿਲੀਜ਼ ਕੀਤਾ ਜਾਏ। ਔਰ ਇਹ ਕਿਉਂਕਿ
ਇਸ ਦੇ ਜਿਹੜੇ 20 ਨੁਕਾਤੀ ਹਾਲਾਂ ਕੁਝ ਪੁਆਇੰਟ ਉਹਦੇ ਬਿਲਕੁਲ ਅਨਸਰਟਨ ਨੇ ਵੀ ਕਿਸ ਪਾਸੇ ਨੂੰ ਗੱਲ ਜਾਏਗੀ, ਪਰ ਇਸ ਗੱਲ ਦੀ ਤਸੱਲੀ ਹੈ ਔਰ ਇਸ ਦਾ ਜਿਹੜਾ ਇਜ਼ਹਾਰ ਵੀ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਟਰੂਥ ਪਲੇਟਫਾਰਮ ਤੋਂ ਹੀ ਕੀਤਾ ਕਿ ਉਹਦਾ ਪਹਿਲਾ ਚਰਨ, ਕਿਉਂਕਿ ਇਜਿਪਟ ਦੇ ਵਿੱਚ ਇਸ ਗੱਲਬਾਤ ਨੂੰ, ਜੇ ਇਸ ਦੇ ਵਿੱਚ ਕਤਰ, ਟਰਕੀ, ਇਜਿਪਟ, ਅਮਰੀਕਨ ਨੁਮਾਇੰਦੇ, ਜ਼ਾਹਰ ਹੈ ਇਜ਼ਰਾਈਲ ਦੇ, ਹਮਾਸ ਦੇ ਇਨਡਾਇਰੈਕਟ ਨੁਮਾਇੰਦੇ, ਉਹਨਾਂ ਦੇ ਨਾਲ ਇਹ ਗੁਫ਼ਤਗੂ ਚੱਲ ਰਹੀ ਸੀ। ਔਰ ਜਿਹੜਾ ਪਹਿਲਾ ਪਾਰਟ ਹੈ, ਇਹ ਕਿਹਾ ਗਿਆ ਕਿ ਵੀ ਅਗਲੇ 48-72 ਘੰਟਿਆਂ 'ਚ ਕਿੰਨਾ ਲੱਗਦਾ, ਕਿਉਂਕਿ ਇਜ਼ਰਾਈਲ ਨੇ ਵੀ ਕਿਹਾ ਜੀ ਅਸੀਂ ਪਹਿਲਾਂ ਆਪਣੀ ਕੈਬਨਿਟ ਦੀ ਮੀਟਿੰਗ ਕਰਾਂਗੇ, ਉਹ ਕੈਬਨਿਟ ਦੀ ਮੀਟਿੰਗ ਹੋ ਗਈ। ਸੋ ਜਿਹੜਾ ਰਫਲੀ ਅੰਦਾਜ਼ਾ ਇਹ ਹੈ ਕਿ ਵੀ ਅਗਲੇ ਵੀਕਐਂਡ ਤੱਕ, ਔਰ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਵੀ ਫਲਾਈ ਕਰਕੇ ਮਿਡਲ ਈਸਟ ਜਾਣ, ਕਿਉਂਕਿ ਇਹ ਬਹੁਤ ਵੱਡੀ ਪ੍ਰਾਪਤੀ ਹੈ। ਔਰ ਇਹਦੇ 'ਚ UN ਸੈਕਟਰੀ ਜਨਰਲ ਜਾਂ ਅੱਡ-ਅੱਡ ਮੁਲਕਾਂ ਦੇ ਪ੍ਰੈਜ਼ੀਡੈਂਟਸ, ਪ੍ਰਾਈਮ ਮਿਨਿਸਟਰਸ ਨੇ ਵਧਾਈ ਦਿੱਤੀ ਹੈ ਟਰੰਪ ਨੂੰ, ਔਰ ਅਸੀਂ ਹੋਪ ਕਰਦੇ ਹਾਂ ਕਿ ਵੀ ਇਹ ਪਹਿਲਾ ਚਰਨ ਹੈ। ਔਰ ਇਹ ਦੇਖਣਾ ਹੋਏਗਾ ਕਿ ਇਹ ਜਿਹੜਾ ਐਗਰੀਮੈਂਟ ਹੈ ਜਿਹਦੇ ਥੱਲੇ ਜਿਹੜਾ ਪਹਿਲਾ ਕੁਛ ਆ ਰਿਹਾ ਨੇ ਖਬਰਾਂ ਕਿ ਵੀ ਜਿਹੜੇ 20 ਦੇ ਕਰੀਬ ਜਿਉਂਦੇ ਨੇ ਇਜ਼ਰਾਈਲੀ ਜਿਹੜੇ ਹਮਾਸ ਦੀ ਹਿਰਾਸਤ ਦੇ ਵਿੱਚ ਨੇ, ਉਹਨਾਂ ਨੂੰ ਛੱਡਿਆ ਜਾਏਗਾ, ਔਰ ਉਸ ਦੇ ਨਾਲ ਹੀ ਇਜ਼ਰਾਈਲ 2000 ਦੇ ਕਰੀਬ ਫਲਸਤੀਨੀਆਂ ਨੂੰ ਜਿਹੜਾ ਉਹ ਰਿਹਾ ਕਰੇਗਾ ਜਿਹੜੇ ਉਹਨਾਂ ਦੀ ਹਿਰਾਸਤ ਦੇ ਵਿੱਚ ਨੇ। ਹੁਣ ਇਹ ਦੇਖਣਾ ਇਹ ਹੋਏਗਾ ਵੀ ਇਸ ਦੇ ਅਗਲੇ ਪੜਾਅ ਵੀ ਨੇ ਉਸ 20 ਨੁਕਾਤੀ ਦੇ ਕਿ ਇੱਕ ਵੱਡੇ ਹਿੱਸੇ ਤੋਂ ਗਜ਼ਾ ਦੇ ਇਜ਼ਰਾਈਲੀ ਫੌਜ ਨਿਕਲੇਗੀ ਔਰ ਉਹਨਾਂ ਦੀ ਥਾਂ ਜਿਹੜੀ ਹੈ ਉਹ ਇਸਲਾਮਿਕ ਮੁਲਕਾਂ ਦੀ, ਉਹਦੇ 'ਚ ਇੰਡੋਨੇਸ਼ੀਆ, ਇਜਿਪਟ, ਟਰਕੀ, ਪਾਕਿਸਤਾਨ, ਇਹਨਾਂ ਦੀ ਫੌਜ ਆਏਗੀ। ਹੁਣ ਕਿਉਂਕਿ ਜੋ ਇਹਨਾਂ ਦਾ ਜੋ ਨੇਤਨਯਾਹੂ ਵਾਰ ਕ੍ਰਿਮੀਨਲ ਦਾ ਵਰਤਾਰਾ ਹੈ, ਉਸ ਤੋਂ ਅਜੇ ਜਿਹਨੂੰ ਇਹ ਕਹਿੰਦੇ ਨੇ ਕਿ ਵੀ ਤੁਸੀਂ ਯਕੀਨਨ ਨਹੀਂ ਕਹਿ ਸਕਦੇ ਕਿ ਵਾਂਸ ਉਹਨਾਂ ਦੇ ਕੋਲ ਉਹਨਾਂ ਦੇ ਜਿਹੜੇ ਅਗਵਾ ਕੀਤੇ ਬੰਦੇ ਨੇ ਉਹ ਵਾਪਸ ਆ ਜਾਂਦੇ ਨੇ ਤੇ ਉਹ ਉੱਥੇ ਹੀ ਰੁਕ ਜਾਣਗੇ ਔਰ ਬਾਕੀ ਫੇਜ਼ਸ ਨੂੰ ਜਿਹੜਾ ਉਹ ਇੰਪਲੀਮੈਂਟ ਕਰਨਗੇ। ਸੋ ਅਸੀਂ ਹੋਪ ਕਰ ਸਕਦੇ ਹਾਂ ਕਿਉਂਕਿ ਇਹ ਇੱਕ ਖੁਸ਼ੀ ਦੀ ਗੱਲ ਹੈ। ਹਾਲਾਂ ਬਹੁਤ ਵੱਡੇ ਲੈਵਲ ਦੇ ਉੱਤੇ ਤਬਾਹੀ ਹੋਈ ਹੈ, 2 ਸਾਲ ਜਿਵੇਂ ਬਿਲਕੁਲ ਬੇਰੋਕ ਟੋਕ ਇਸ ਵਾਰ ਕ੍ਰਿਮੀਨਲ ਨੇ ਜਿਹੜਾ ਉਹ ਉੱਥੇ ਨਸਲਕੁਸ਼ੀ ਕੀਤੀ ਹੈ। ਔਰ ਤੁਸੀਂ ਉਹਦਾ ਜਿਹੜਾ ਜੁੜਵਾਂ ਟਵਿਨ ਹੈ ਮੋਦੀ, ਉਹ ਅੱਜ ਵੀ ਹਾਲਾਂ ਉਹਨੇ ਮੋਦੀ ਨੇ ਟਰੰਪ ਨੂੰ ਵੀ ਕਾਲ ਕੀਤਾ ਬਹਾਨਾ ਲੱਭ ਕੇ ਜੀ ਬਹੁਤ ਬਹੁਤ ਵਧਾਈਆਂ, ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ। ਤੇ ਨਾਲ ਹੀ ਨੇਤਨਯਾਹੂ ਦੀ ਬੜੀ ਤਾਰੀਫ ਕੀਤੀ ਹੈ ਜੀ, ਉਹਨੇ ਲੀਡਰਸ਼ਿਪ ਦਿਖਾਈ ਹੈ। ਔਰ ਇਹਦੇ 'ਚ ਉਹ ਬਰਡਸ ਆਫ ਏ ਫੈਦਰ ਫਲੌਕ ਟੂਗੈਦਰ, ਇਹ ਵੀ ਨਾਜ਼ੀ ਤਰਜ਼ ਦੇ ਉੱਤੇ ਹੀ ਜੋ ਇਹਨੇ ਨੇਤਨਯਾਹੂ ਨੇ ਔਰ ਉਹੀ ਨਾਜ਼ੀਆਂ ਦਾ ਔਰ ਉਹਦਾ ਪੁੱਤਰ ਚਾਣਕਿਆ ਦਾ ਮੋਦੀ ਇਹੀ ਕੁਛ ਕਰ ਰਹੇ ਨੇ। ਸੋ ਅਸੀਂ ਹਾਲ ਦੀ ਘੜੀ ਇਸ ਨੂੰ ਇੱਥੇ ਹੀ ਸਟਾਪ ਲਾਉਂਦੇ ਹਾਂ ਕਿ ਅਸੀਂ ਇਹ ਹੋਪ ਕਰਦੇ ਹਾਂ ਕਿ ਇਹ ਕੰਪਲੀਟ। ਔਰ ਇਹ ਦੇਖੋ ਪੀਸ ਤਾਂ ਉਦੋਂ ਹੀ ਹੋਏਗੀ ਜਦੋਂ ਫਲਸਤੀਨ ਸਟੇਟ ਵਾਇਬਲ, ਜਿਹਦੇ 'ਚ ਗਜ਼ਾ ਔਰ ਫਲਸਤੀਨ ਟੂਗੈਦਰ, ਈਸਟ ਯਰੂਸ਼ਲਮ ਉਹਦੀ ਕੈਪੀਟਲ, ਔਰ ਸਾਈਡ ਬਾਈ ਸਾਈਡ ਇਜ਼ਰਾਈਲ ਦੇ ਫਲਸਤੀਨ ਦੀ ਸਟੇਟ ਦਾ ਮੁਕੰਮਲ ਤੌਰ ਦੇ ਉੱਤੇ ਹੋਣਾ, ਇਹ ਜਿਹੜਾ ਇਸ ਨੂੰ ਡਿਸਾਈਡ ਕਰੇਗਾ। ਔਰ ਹਾਲਾਂ ਜਦੋਂ ਅਸੀਂ ਦੇਖ ਰਹੇ ਹਾਂ ਵੀ ਕਿੰਨੇ 70,000 ਤੋਂ ਜ਼ਿਆਦਾ ਮਾਰੇ ਨੇ, ਅੱਜ ਹੀ UN ਦੀ ਸਟੱਡੀ ਹੈ ਨੀਅਰਲੀ 55,000 ਚਿਲਡਰਨ ਇਨ ਗਜ਼ਾ ਅੰਡਰ ਏਜ 5 ਮੇ ਬੀ ਐਕਿਊਟਲੀ ਮਾਲ ਨਰਿਸ਼ਡ, ਵੀ ਜਿਹੜੇ 55,000 ਤੋਂ ਜ਼ਿਆਦਾ ਬੱਚੇ ਨੇ ਉਹ ਕੁਪੋਸ਼ਣ ਹੈ ਉਹਨਾਂ ਦਾ, ਮਾਲ ਨਿਊਟ੍ਰੀਸ਼ਨ ਹੈ ਉਹਨਾਂ ਦੀ। ਔਰ ਇਹ ਸਾਰੇ ਦੇ ਉੱਤੇ ਜਿਹੜਾ ਹੋਪਫੁਲੀ ਜਦੋਂ ਤੱਕ ਅਸੀਂ ਆਉਣ ਵਾਲੇ ਦਿਨਾਂ 'ਚ ਗੱਲਬਾਤ ਕਰਾਂਗੇ, ਵੀ ਹੋਪ ਕਿ ਇਹ ਅਲਟੀਮੇਟਲੀ ਇਹ ਸਾਰਾ, ਕਿਉਂਕਿ ਜੇ ਇਹਦਾ ਇੱਕ ਵਕਤੀ ਜਿਹਾ ਹੀ ਹੋਏਗਾ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹਮਾਸ ਨੇ ਜਿਹੜਾ ਫਲਸਤੀਨ ਦਾ ਇਸ਼ੂ ਇਰਰੈਲੇਵੈਂਟ ਹੋ ਗਿਆ ਸੀ, ਕਿਉਂਕਿ ਅਬਰਾਹਮ ਅਕੋਰਡਸ ਦੇ ਥੱਲੇ ਜਿਹੜਾ ਇਹ ਸੀ ਕਿ ਜੀ ਇਹ ਈਵਨ ਇਸਲਾਮਿਕ ਮੁਲਕ ਸਾਊਦੀ ਅਰੇਬੀਆ ਤੇ ਦੂਜੇ ਤੀਜੇ ਵੀ ਇਜ਼ਰਾਈਲ ਨੂੰ ਰੈਕਗਨਾਈਜ਼ ਕਰਨ ਨੂੰ ਤਿਆਰ ਸੀ। ਹਮਾਸ ਨੇ ਭਾਵੇਂ ਕੁਝ ਐਕਸ਼ਨ ਕੀਤਾ, ਲੇਕਿਨ ਉਹਦੇ ਨਾਲ ਫਲਸਤੀਨ ਵਾਪਸ ਜਿਹੜਾ ਉਹ ਫਰੰਟ ਬਰਨਰ ਤੇ ਆਇਆ। ਔਰ ਅਸੀਂ ਹੋਪ ਕਰਦੇ ਹਾਂ ਕਿ ਇਸ 'ਚੋਂ ਹਾਲਾਂ ਇਹਦੇ ਨੈਕਸਟ ਫੇਜ਼ ਔਖੇ ਹੋਣਗੇ। ਹਮਾਸ ਨੂੰ ਵੀ ਜਿਹੜਾ ਉਹ ਉਸ ਦੇ ਹਥਿਆਰ ਲੈਣ ਲਈ ਰੱਖਣ ਲਈ ਕਿਹਾ ਗਿਆ, ਕਿੰਨਾ ਕੁ ਕਰੇਗਾ ਇਹ ਬਾਅਦ 'ਚ ਦੇਖਣ ਵਾਲਾ ਹੈ। ਪਰ ਅਲਟੀਮੇਟਲੀ ਗੱਲ ਉਦੋਂ ਤੱਕ ਜਦੋਂ ਤੱਕ ਫਲਸਤੀਨ ਇੱਕ ਆਜ਼ਾਦ ਮੁਲਕ ਦੇ ਤੌਰ ਦੇ ਉੱਤੇ ਸਥਾਪਿਤ ਨਹੀਂ ਹੋ ਜਾਂਦਾ, ਉੱਥੇ ਅਮਨ ਦੀ ਕਾਮਨਾ ਕਰਨਾ ਇਹ ਆਪਣੇ ਆਪ ਨੂੰ
ਧੋਖਾ ਦੇਣਾ ਹੋਏਗਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਨੂੰ ਸਮਰਪਿਤ ਡਿਸਕਸ਼ਨ ਅਤੇ ਲੈਕਚਰ 12 ਅਕਤੂਬਰ ਨੂੰ ਮਿਸ਼ੀਗਨ ਵਿਖੇ ਹੋਣ ਜਾ ਰਿਹਾ ਹੈ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਿੱਖ ਸੰਗਤਾਂ ਦੇ ਨਾਲ ਸਿੱਖ ਡਾਇਸਪੋਰਾ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਵਿਚਾਰ ਚਰਚਾ ਕਰਨਗੇ। ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ 12 ਅਕਤੂਬਰ ਨੂੰ ਸ਼ਾਮ 4 ਵਜੇ ਜ਼ਰੂਰ ਪਹੁੰਚੋ ਜੀ। 37140 6 ਮਾਈਲ ਰੋਡ, ਲਿਵੋਨੀਆ, ਮਿਸ਼ੀਗਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਵਿਦੇਸ਼ ਮੰਤਰੀ ਮਿਸਟਰ ਮੁਤੱਕੀ 8 ਰੋਜ਼ਾ ਦੌਰੇ ਤੇ ਦਿੱਲੀ ਪਹੁੰਚਿਆ। ਉਸ ਦਾ ਬੜੀ ਸ਼ਾਨੋ ਸ਼ੌਕਤ ਨਾਲ ਜਿਹੜਾ ਸਵਾਗਤ ਕੀਤਾ ਗਿਆ ਔਰ ਭਾਰਤ ਦਾ ਤਾਲਿਬਾਨ ਪ੍ਰਤੀ ਅਚਾਨਕ ਉਮੜਿਆ ਇਹ ਪਿਆਰ ਖਤਰੇ ਦੀ ਘੰਟੀ ਜਿਹੜਾ ਵਜਾਉਂਦਾ ਹੈ ਕਿ ਅਖੌਤੀ ਆਪਰੇਸ਼ਨ ਸਿੰਧੂਰ ਦੇ ਜਿਹੜੇ ਦੂਸਰੇ ਪੜਾਅ ਵਿੱਚ ਭਾਰਤ ਜਿਹੜਾ ਹੈ ਉਹ ਪਾਕਿਸਤਾਨ ਤੇ ਹਮਲਾ ਕਰਨ ਲਈ ਅਫਗਾਨਿਸਤਾਨ ਦੀ ਸਰਜ਼ਮੀਨ ਨੂੰ ਵੀ ਵਰਤ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੱਲ ਜਿਹੜਾ ਸੈਗਮੈਂਟ ਅਸੀਂ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਵੱਲੋਂ ਇੱਕ ਸਮਾਂ TV ਨੂੰ ਦਿੱਤੇ ਇੰਟਰਵਿਊ ਤੇ ਆਧਾਰਿਤ ਕੀਤਾ, ਉਸ ਨੂੰ ਸਾਡੇ ਵਿਊਅਰਸ ਵੱਲੋਂ ਖਾਸ ਤੌਰ ਤੇ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਉਹਦੇ 'ਚ ਉਹਨਾਂ ਨੇ ਬੜੇ ਖੁੱਲ੍ਹੇ ਲਫ਼ਜ਼ਾਂ ਦੇ ਵਿੱਚ ਕਿਹਾ ਸੀ ਕਿ ਵੀ ਜਿਹੜਾ ਖਤਰਾ ਹੈ ਪਾਕਿਸਤਾਨ ਨੂੰ ਭਾਰਤ ਵੱਲੋਂ ਹਮਲੇ ਦਾ ਜਾਂ ਵਾਰ ਦਾ, ਉਹ ਰੀਅਲ ਹੈ। ਔਰ ਮੈਂ ਸਮਝਦਾ ਹਾਂ ਕਿ ਵੀ ਇਹੀ ਰੀਅਲਿਸਟਿਕ ਅਪਰੋਚ ਹੈ। ਹਾਲਾਂ ਇੱਕ ਤਬਕਾ ਪਾਕਿਸਤਾਨ 'ਚ ਵੀ ਹੈ ਜਿਹੜਾ ਕਹਿੰਦਾ ਜੀ ਨਹੀਂ ਇਹ ਗਿੱਦੜ ਭਪਕੀਆਂ ਨੇ ਔਰ ਇਹ ਬਿਹਾਰ ਦੀਆਂ ਚੋਣਾਂ ਜਿੱਤਣ ਲਈ ਹੈ, ਆਪਣੀ ਇਨਰ ਕਰਾਊਡ ਨੂੰ ਹੈ, ਉਹ ਵੀ ਰੀਜ਼ਨ ਨੇ। ਪਰ ਜਿਸ ਲੈਵਲ ਦੇ ਉੱਤੇ ਉਹਨਾਂ ਦੇ ਫੌਜੀ ਚੀਫ ਨੇ, ਦਵੇਦੀ ਨੇ, ਉਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ, ਔਰ ਜਿਸ ਕਿਸਮ ਦਾ ਮੀਡੀਆ ਜਿਹੜਾ ਇਸ ਇਸ਼ੂ ਨੂੰ ਉਬਲਦਾ ਰੱਖ ਰਿਹਾ ਹੈ, ਉਸ ਤੋਂ ਜ਼ਾਹਰ ਹੈ ਕਿ ਵੀ ਇਹ ਮਲਟੀਪਲ ਲੈਵਲ ਦੇ ਉੱਤੇ ਜਿਹੜਾ ਹੈ ਇਹਨਾਂ ਦਾ ਕੁਛ ਨਾ ਕੁਛ ਐਸਾ ਜਿਹੜਾ ਉਹ ਰਿੱਝ ਰਿਹਾ ਜਿਹੜਾ ਕਿਉਂਕਿ ਜਿੰਨੀ ਇਹਨਾਂ ਨੂੰ ਜ਼ਿੱਲਤ ਹੋਈ ਹੈ ਔਰ ਜਿੰਨਾ ਇਹਨਾਂ ਦਾ ਗ੍ਰਾਫ ਥੱਲੇ ਗਿਆ ਹੈ, ਇਹ ਜਿਹੜਾ ਹੈ ਉਹ ਕੁਛ ਨਾ ਕੁਛ ਦਿਲਵਦੀ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਸਕਦੇ ਨੇ। ਹੁਣ ਇਹਨਾਂ ਹਾਲਾਤਾਂ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਪਾਕਿਸਤਾਨ ਦੇ ਨਾਲ ਅਫਗਾਨਿਸਤਾਨ ਦੇ ਰਿਲੇਸ਼ਨਸ ਬਹੁਤ ਬਿਟਰ ਨੇ, ਬਿਲਕੁਲ ਜਿਹੜੀ ਅਕਿਰਤ ਘਣਤਾ ਜਾਂ ਨਾ ਸ਼ੁਕਰਾਪਨ ਤਾਲਿਬਾਨ ਦੀ ਹਕੂਮਤ ਨੇ ਦਿਖਾਇਆ ਅਫਗਾਨਿਸਤਾਨ ਦੇ ਨੇ। ਪਾਕਿਸਤਾਨ ਨੇ ਵੀ ਥੋੜ੍ਹਾ ਜਿਹਾ ਜਿਹੜਾ ਕਿਉਂਕਿ
ਤਹਿਰੀਕੇ ਤਾਲਿਬਾਨ ਦਾ ਬੇਸ ਹੀ ਅਫਗਾਨਿਸਤਾਨ 'ਚ ਹੈ। ਉੱਥੋਂ ਲਗਾਤਾਰਤਾ ਨਾਲ ਉਹ ਹਮਲੇ ਕਰ ਰਹੇ ਨੇ। ਜਿਵੇਂ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਖੈਬਰ ਪਖਤੂਨਖਵਾ ਦੇ ਵਿੱਚ ਇੱਕ ਐਕਸ਼ਨ ਦੇ ਵਿੱਚ ਪਾਕਿਸਤਾਨੀ ਫੌਜ ਦੇ ਕਰਨਲ, ਮੇਜਰ ਔਰ ਹੋਰ 10 ਤੋਂ ਜ਼ਿਆਦਾ ਉਹਨਾਂ ਦੇ ਫੌਜੀ ਜਿਹੜੇ ਉਹ ਮਾਰੇ ਗਏ। ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਈਵਨ ਜਿਹੜਾ ਉਹਨਾਂ ਦਾ ਰਵੱਈਆ ਹੈ ਤਾਲਿਬਾਨ ਹਕੂਮਤ ਦਾ, ਕਿਉਂਕਿ ਉਹਨਾਂ ਦੇ ਆਪਣੀਆਂ ਵੀ ਇਨਰ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਬਈ ਡਾਇਮੈਂਸ਼ਨਸ ਵੀ ਨੇ, ਅਲ-ਕਾਇਦਾ ਵਾਲੇ ਵੀ ਪੈਰ ਚੁੱਕਦੇ ਨੇ, ਤਾਲਿਬਾਨ ਦੀ ਉਹਨਾਂ ਦੀ ਆਰਥਿਕ ਮੰਦਹਾਲੀ ਵੀ ਹੈ। ਔਰ ਇਸ ਸਭ ਦੇ ਚਲਦਿਆਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਤਹਿਰੀਕੇ ਤਾਲਿਬਾਨ ਹੋਏ ਜਾਂ ਬਲੋਚਿਸਤਾਨ ਦੀ ਸੋ ਕਾਲਡ ਲਿਬਰੇਸ਼ਨ ਆਰਮੀ ਹੋਏ, ਇਹਨਾਂ ਨੂੰ ਬੜਾ ਹੈਵੀਲੀ ਜਿਹੜਾ ਫੰਡਿੰਗ ਉਹ ਇੰਡੀਆ ਵੱਲੋਂ ਹੁੰਦੀ ਰਹੀ ਔਰ ਹੋ ਰਹੀ ਹੈ ਲਗਾਤਾਰਤਾ ਨਾਲ। ਉਹਨਾਂ ਦੀ ਜਾਫਰ ਐਕਸਪ੍ਰੈਸ 'ਤੇ ਅਟੈਕ, ਦੂਜੇ, ਇਹ ਸਾਰਾ ਜਦੋਂ ਤੱਕ ਤੁਸੀਂ ਉਹ ਪੂਰੀ ਕੋਈ ਪਲੈਨਿੰਗ ਦੇ ਨਾਲ ਬੈਠਾ ਤੁਹਾਨੂੰ ਉਸ ਕਿਸਮ ਦਾ ਪ੍ਰੋਵਾਈਡ ਨਹੀਂ ਕਰਦਾ ਸਾਰਾ ਪਾਰਟ ਜਿਹਦੇ 'ਚ ਸਰਵੇਲੈਂਸ ਵੀ ਔਰ ਇੰਡੀਆ ਸਿੱਧੇ ਤੌਰ ਦੇ ਉੱਤੇ ਇਹਦੇ 'ਚ ਇਨਵੋਲਵ ਹੈ। ਪਰ ਜਿਹੜਾ ਜਿਸ ਕਰਕੇ ਮੈਂ ਇਸ ਨੂੰ ਡਿਸਕਸ ਕਰ ਰਿਹਾ, ਹੁਣ ਕੋਈ ਵੀ ਫੋਰਨ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ 2 ਰੋਜ਼ਾ 3 ਰੋਜ਼ਾ ਦੌਰੇ ਦੇ ਉੱਤੇ ਮੁਲਕਾਂ ਜਾਂਦੇ ਨੇ, ਕਈ ਵਾਰੀ ਤਾਂ 1 ਰੋਜ਼ ਦੇ ਵਿੱਚ ਹੀ। ਹੁਣ 8 ਦਿਨਾਂ ਦੇ ਲਈ ਉਹ ਪਾਕਿਸਤਾਨ ਜਿਹੜਾ ਅਫਗਾਨਿਸਤਾਨ ਦਾ ਫੋਰਨ ਮਿਨਿਸਟਰ ਅਮੀਰ ਖਾਨ ਮੁਤੱਕੀ ਦਿੱਲੀ 'ਚ ਆਇਆ, 5 ਮੈਂਬਰੀ ਡੈਲੀਗੇਸ਼ਨ ਹੈ ਔਰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਰੈੱਡ ਕਾਰਪੇਟ ਵੈਲਕਮ, ਉਹ ਉਹਨੂੰ ਦਿੱਲੀ 'ਚ ਦਿੱਤੀ ਗਈ। 8 ਦਿਨ ਉਹਨੇ ਰੁਕਣਾ, ਐਸ ਜੈਸ਼ੰਕਰ ਨੂੰ ਵੀ ਮਿਲਣਾ ਹੈ ਔਰ ਅਜੀਤ ਡੋਵਾਲ ਦੇ ਨਾਲ ਵੀ ਮੁਲਾਕਾਤ ਹੈ। ਸੋ ਜਦੋਂ ਮੈਂ ਟਾਈਮਿੰਗ ਦੇਖਦਾ ਔਰ 3 ਵਾਰ ਇੰਡੀਆ ਆਲਰੇਡੀ ਜਿਹੜਾ ਉਹ, ਕਿਉਂਕਿ ਇਹ ਆਲਰੇਡੀ ਮਿਸਟਰ ਮੁਤੱਕੀ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨੀ ਜਿਹੜੀ ਦਹਿਸ਼ਤਗਰਦਾਂ ਦੀ ਲਿਸਟ ਹੈ ਉਹਦੇ 'ਚ ਸ਼ਾਮਲ ਹੈ, ਤਾਂ ਟਰੈਵਲ ਕਰ ਹੀ ਨਹੀਂ ਸਕਦਾ। ਇੰਡੀਆ ਨੇ ਐਕਸੈਪਸ਼ਨ ਲਈ ਹੈ। ਹੁਣ ਜਿਹੜਾ ਜਿਸ ਤਾਲਿਬਾਨ ਦੀ ਹਕੂਮਤ ਨੂੰ ਇਹ ਰਿਪਰੈਜ਼ੈਂਟ ਕਰਦਾ ਹੈ, ਇਹਦਾ ਸਡਨਲੀ ਜਿਵੇਂ ਰੈੱਡ ਕਾਰਪੇਟ ਵੈਲਕਮ ਜਾਂ ਐਕਸੈਪਸ਼ਨ ਦਵਾ ਕੇ ਲਿਆਉਣਾ, ਇਹਦੀ ਬੈਕਗਰਾਊਂਡ ਕੀ ਹੋ ਸਕਦੀ ਹੈ? ਜਦੋਂ ਕਿ ਅਸੀਂ ਦੇਖਦੇ ਹਾਂ ਕਿ ਇਹ ਉਹੀ ਤਾਲਿਬਾਨ ਦੀ ਹਕੂਮਤ ਹੈ। ਉਹਨੇ ਹੁਣ ਅਜੀਤ ਡੋਵਾਲ ਦੇ ਨਾਲ ਵੀ ਮਿਲਣਾ। ਸ਼ਾਇਦ ਬਹੁਤ ਸਾਰਿਆਂ ਨੂੰ ਯਾਦ ਨਾ ਹੋਏ ਕਿ ਜਦੋਂ ਦਸੰਬਰ 1999 ਦੇ ਵਿੱਚ ਇੱਕ ਜਹਾਜ਼ ਜਿਹੜੇ ਮੁਜਾਹਿਦੀਨ ਨੇ ਉਹ ਉਡਾ ਕੇ ਇੰਡੀਆ ਦਾ ਲੈ ਗਏ ਸੀ, ਉਹਨਾਂ ਨੇ ਸ਼ਰਤ ਰੱਖੀ ਸੀ ਕਿ ਭਾਈ ਅਸੀਂ ਜਿਹੜਾ ਜੈਸ਼-ਏ ਮੁਹੰਮਦ ਚੀਫ ਮਸੂਦ ਅਜ਼ਹਰ ਤੇ ਦੂਸਰਿਆਂ ਨੂੰ ਇੰਡੀਅਨ ਪ੍ਰਿਜ਼ਨ 'ਚੋਂ ਰਿਹਾ ਕਰੋ, ਔਰ ਕਰਨੇ ਪਏ ਸੀ। ਤੇ ਉਹ ਨੈਗੋਸ਼ੀਏਸ਼ਨ ਦੇ ਲਈ ਅਜੀਤ ਡੋਵਾਲ ਉੱਥੇ ਕੰਧਾਰ ਗਿਆ ਸੀ ਤੇ ਇਹੀ ਮਿਸਟਰ ਮੁਤੱਕੀ ਔਰ ਇਹਨਾਂ ਦੇ ਨਾਲ ਹੀ ਜਿਹੜੀ ਆ ਉਹ ਗੱਲਬਾਤ ਹੋਈ ਸੀ। ਫਿਰ ਇਸ ਤੋਂ ਇਲਾਵਾ ਜੇ ਅਸੀਂ ਇਹਨਾਂ ਦੇ ਜਿਹੜਾ ਭਾਰਤ ਦੇ ਖਿਲਾਫ ਦਹਿਸ਼ਤਗਰਦ ਕਾਰਵਾਈਆਂ ਤਾਲਿਬਾਨ ਹਕੂਮਤ ਦੇ ਵੇਲੇ ਹੋਈਆਂ, ਉਸ ਦੇ ਵਿੱਚ ਇੱਕ ਸੁਸਾਈਡ ਬੰਬਿੰਗ ਇੰਡੀਅਨ ਐਮਬੈਸੀ 'ਚ ਕਾਬਲ 'ਚ ਹੋਈ ਸੀ 2008 ਦੇ ਵਿੱਚ, ਜਿਹਦੇ 'ਚ ਇੱਕ ਇੰਡੀਆ ਦਾ ਸੀਨੀਅਰ ਡਿਪਲੋਮੈਟ ਤੇ ਡਿਫੈਂਸ ਅਟੈਸ਼ੀ ਜਿਹੜੇ ਨੇ ਮਾਰੇ ਗਏ ਸੀ, ਇਹੀ ਤਾਲਿਬਾਨ ਔਰ ਇਹੀ ਮੁਤੱਕੀ ਦੀ ਕਮਾਂਡ ਵਾਲੀ ਸਰਕਾਰ ਦੇ ਥੱਲੇ। ਇਸੇ ਤਰ੍ਹਾਂ ਫਿਰ ਉਹਨਾਂ ਨੇ ਇੱਕ ਜਿਹੜਾ ਇਹਨਾਂ ਦਾ ਡਿਵੈਲਪਮੈਂਟ ਪ੍ਰੋਜੈਕਟ ਸੀ ਇੰਡੀਆ ਦਾ, ਜਰੰਜ ਡੈਲਾਰਮ ਹਾਈਵੇ, ਉਸ ਦੇ ਉੱਤੇ ਵੀ ਇੰਡੀਅਨ ਜਰਨਲਿਸਟ ਦੈਨਿਸ਼ ਸਦੀਕੀ ਦੀ ਕਿਲਿੰਗ ਹੋਈ ਸੀ, ਦਿੱਲੀ ਬੇਸਡ ਸੀ। ਇਹ ਤਾਲਿਬਾਨ ਮਿਲੀਸ਼ੀਆ ਨੇ ਕੰਧਾਰ ਦੇ ਵਿੱਚ ਜੁਲਾਈ 2021 ਚ ਉਹਨੂੰ ਮਾਰਿਆ ਸੀ। ਫਿਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਜਿਹੜਾ ਕਈ ਵਾਰ ਇਹ ਪ੍ਰੋਟੈਸਟ ਕਰਕੇ, ਔਰ ਜਦੋਂ ਤਾਲਿਬਾਨ ਨੇ ਜਿਹੜਾ ਉਹ 2021 ਦੇ ਵਿੱਚ ਕਾਬਲ ਦੇ ਉੱਤੇ ਕਬਜ਼ਾ ਕੀਤਾ, ਤੇ ਸਭ ਤੋਂ ਪਹਿਲਾਂ ਇੰਡੀਆ ਵਾਲੇ ਜਿਹੜੇ ਨੇ ਆਪਣੀ ਐਮਬੈਸੀ ਬੰਦ ਕਰਕੇ ਉੱਥੋਂ ਦੌੜੇ ਸੀ। ਹਾਲਾਂਕਿ ਜਿਹੜਾ 2022 ਔਰ ਦੂਜੇ ਤੀਜੇ 'ਚ ਜਿਹੜਾ ਉਹ ਇਹਨਾਂ ਨੇ ਆਪਣੀ ਫਿਰ ਬੰਦ ਕਰਤੀ ਸੀ 2021 'ਚ, ਪਰ ਫਿਰ ਹਿਊਮੈਨੀਟੇਰੀਅਨ ਏਡ ਦੇ ਨਾਂ ਥੱਲੇ 2022 ਦੇ ਵਿੱਚ ਜਿਹੜੀ ਇਹ ਗੱਲਬਾਤ ਫਿਰ ਖੋਲ੍ਹੀ। ਔਰ ਫਿਰ ਇਹ ਹੋਇਆ ਕਿ ਜੀ ਅਸੀਂ ਚਾਹ ਬਹਾਰ ਰਾਹੀਂ ਜਿਹੜਾ ਕਰ ਰਹੇ, ਹੁਣ ਚਾਹ ਬਹਾਰ ਦੇ ਉੱਤੇ ਵੀ ਅਮਰੀਕਾ ਨੇ ਪਾਬੰਦੀ ਲਾਈ ਹੈ ਇੰਡੀਆ 'ਤੇ, ਕਿਉਂਕਿ ਚਾਹ ਬਹਾਰ ਰਾਹੀਂ ਪਾਕਿਸਤਾਨ ਨੂੰ ਬਾਈਪਾਸ ਕਰਕੇ ਇਹਨਾਂ ਦੇ ਨਾਲ, ਅਫਗਾਨਾਂ ਦੇ ਨਾਲ ਜਾਂ ਅਫਗਾਨਿਸਤਾਨ ਗੌਰਮੈਂਟ ਦੇ ਨਾਲ ਜੋ ਵੀ ਜਿਹੜੀ ਸਪਲਾਈ ਲਾਈਨ ਸੀ ਉਹਨੂੰ ਬਹਾਲ ਕਰਨ ਦੀ ਲਾਈਨ ਸੀ। ਹੁਣ ਇਸ ਸਾਰੇ ਦੇ ਚੱਲਦਿਆਂ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਅਜੇ ਕੁਛ ਦਿਨ ਪਹਿਲਾਂ ਤੱਕ ਜਿਹੜੀ ਬਿਲਕੁਲ ਤਾਲਿਬਾਨ ਪ੍ਰਤੀ ਜਾਂ ਦੂਜਾ, ਹਾਲਾਂ ਇੱਕੋ ਇੱਕ ਮੁਲਕ ਰੂਸ ਹੈ ਜਿਹਨੇ ਰੈਕਗਨਾਈਜ਼ ਕੀਤਾ ਹੋਇਆ ਤਾਲਿਬਾਨ ਸਰਕਾਰ ਨੂੰ, ਪਾਕਿਸਤਾਨ ਜਾਂ ਚੀਨ ਨੇ ਵੀ ਨਹੀਂ ਕੀਤਾ। ਹਾਲਾਂ ਚੀਨ ਦੀ ਹੈਵੀ ਇਨਵੈਸਟਮੈਂਟ ਹੈ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਜਿਹੜਾ ਉਹਨਾਂ ਦਾ ਉੱਥੋਂ ਦੀ ਜਾਂਦਾ। ਪਰ ਇਹਨਾਂ ਹਾਲਾਤਾਂ 'ਚ ਆਲ ਆਫ ਏ ਸਡਨ ਇੰਡੀਆ ਦਾ ਇਨਵੋਲਵ ਹੋਣਾ, ਇਹਨੂੰ 8 ਦਿਨ ਲਈ ਸੱਦਣਾ, ਇਹ ਬਾਕੀ ਤਾਂ ਉਹ ਕਰ ਹੀ ਰਹੇ ਨੇ ਉੱਥੇ ਤਹਿਰੀਕੇ ਤਾਲਿਬਾਨ ਤੇ ਫਲਾਣੇ ਢਮਕੇ ਨੂੰ ਜਿਹੜਾ ਉਹਦੀ ਪੁਸ਼ਤ ਪਨਾਈ, ਪੈਸਾ ਇਹਨਾਂ ਦੇ
ਜਿੰਨੀਆਂ ਇਹਨਾਂ ਦੇ ਕੌਂਸੂਲੇਟ ਨੇ ਉੱਥੇ ਇਹਨਾਂ ਦੇ ਇੰਟੈਲੀਜੈਂਸ ਦੇ ਬੰਦੇ ਔਰ ਜਿਹੜੇ ਮਿਲਟਰੀ ਅਟੈਸ਼ੀ ਦੇ ਨਾਂ ਥੱਲੇ ਫੌਜੀ ਜਰਨਲ ਬੈਠੇ ਹੋਏ ਨੇ ਜਿਹੜੇ ਇਹਨਾਂ ਨੂੰ ਗਾਈਡ ਕਰ ਰਹੇ ਨੇ। ਪਰ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜੀ ਮੀਟਿੰਗ ਹੈ ਜਾਂ ਇਹ ਜਿਹੜਾ ਮਿਲਣਾ ਹੈ ਇਹ ਮੋਰ ਦੈਨ ਦੈਟ ਹੈ। ਔਰ ਜਿਹੜੇ ਜਿੰਨੀ ਕੁ ਮੈਂ ਮੋਨੀਟਰਿੰਗ ਸਾਰੀ ਇਸ਼ੂ ਦੀ ਕਰਦਾ ਵੀ ਇੱਕ ਪਾਸੇ ਇਹ ਫੀਅਰ ਜਿਹੜੇ ਪਾਕਿਸਤਾਨ ਦੇ ਵਿੱਚ ਵੀ ਐਕਸਪਰਟ ਨੇ ਕਿ ਸਰ ਕਰੀਕ ਦੇ ਇਸ਼ੂ ਨੂੰ ਇਹਨਾਂ ਨੇ ਆਲ ਆਫ ਏ ਸਡਨ ਜਿਹੜਾ ਰਾਜਨਾਥ ਸਿੰਘ ਨੇ ਉੱਥੇ ਜਾ ਕੇ ਭੜਕਾਇਆ ਕਿ ਵੀ ਇਹਨਾਂ ਦੀ ਕੋਈ ਨਾ ਕੋਈ ਐਸੀ ਪਲਾਨ, ਕਿਉਂਕਿ ਹੁਣ ਪਾਕਿਸਤਾਨ ਨੇ ਅਫਗਾਨਿਸਤਾਨ 'ਚ ਪਨਾਹ ਲੈ ਕੇ ਬੈਠੇ ਜਿਹੜੇ ਤਹਿਰੀਕੇ ਤਾਲਿਬਾਨ ਦੇ ਦਹਿਸ਼ਤਗਰਦ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਾਰਡਰ ਨਾਲ ਲੱਗਦੇ ਹੈ ਜਿਹੜੀ ਲਾਈਨ ਹੈ ਉਹਦੇ ਉੱਤੇ ਵੀ ਡਰੋਨ ਅਟੈਕ ਵੀ ਹੋ ਰਹੇ ਨੇ ਜਾਂ ਦੂਸਰੇ ਨੇ। ਹੁਣ ਅਫਗਾਨਿਸਤਾਨ ਦੀ ਆਪਣੀ 에ਅਰ ਫੋਰਸ ਨਹੀਂ ਹੈ ਉਹਨਾਂ ਦੇ ਕੋਲ। ਹੁਣ ਇਸ ਗੱਲ ਦੀ ਕੁਆਇਟ ਪੋਸੀਬਿਲਿਟੀ ਹੈ ਕਿ ਜੇ ਫਿਊਚਰ ਦੇ ਜਾਂ ਸੋ ਕਾਲਡ ਆਪਰੇਸ਼ਨ ਸੰਦੂਰ ਪਾਰਟ 2 ਜੋ ਇਹ ਕਰਨਾ ਚਾਹੁੰਦੇ ਨੇ ਉਹਦੇ ਥੱਲੇ ਇੱਕੋ ਵੇਲੇ ਇਹ ਈਸਟ ਵੱਲੋਂ ਵੀ ਸਰ ਕਰੀਕ ਤੋਂ ਲੈ ਕੇ ਨੇਵਲ ਬਲੌਕੇਡ ਦੀ ਧਮਕੀ ਵੀ ਕਰਾਚੀ ਦੀ ਰਾਜਨਾਥ ਸਿੰਘ ਨੇ ਦਿੱਤੀ ਹੈ ਔਰ ਇਧਰੋਂ ਵੀ ਅਫਗਾਨਿਸਤਾਨ ਦੀ ਸੋਇਲ ਨੂੰ ਵੀ ਇੰਡੀਅਨ ਆਰਮੀ ਔਰ ਇੰਡੀਅਨ 에ਅਰ ਫੋਰਸ ਔਰ ਡਰੋਨਸ ਔਰ ਦੂਸਰੇ ਹਮਲੇ ਤਾਂ ਕਿ ਪਾਕਿਸਤਾਨ ਫੁੱਲੀ ਇਧਰ ਧਿਆਨ ਨਾ ਦੇ ਸਕੇ। ਫੌਜ ਤਾਂ ਉਨੀ ਕੀ ਹੁੰਦੀ ਹੈ, ਮਿਲੀਅਨ ਦੇ ਕਰੀਬ ਹੈ, ਵੀ ਤੁਸੀਂ ਈਸਟ ਤੋਂ ਜਿਹੜਾ ਸਰ ਕਰੀਕ ਤੋਂ ਲੈ ਕੇ ਵਾਘਾ ਤੱਕ ਗਾਰਡ ਕਰਨਾ ਹੈ ਜਾਂ ਦੂਸਰੇ ਪਾਸੇ ਜਿਹੜਾ ਪਾਕਿਸਤਾਨ ਦਾ ਜਿਹੜਾ ਅਫਗਾਨਿਸਤਾਨ ਨਾਲ ਬਹੁਤ ਸਾਰਾ ਬਾਰਡਰ ਤਾਂ ਜਿਹੜਾ ਉਹਦੇ ਤੇ ਕੋਈ ਤਾਰ ਨਹੀਂ ਲੱਗੀ ਹੋਈ। ਜਦੋਂ ਵੀ ਤਾਰ ਲਾਉਣ ਦੀ ਗੱਲ ਹੁੰਦੀ ਉਹ ਰੌਲਾ ਪਾ ਦਿੰਦੇ ਨੇ ਜੇ ਅਸੀਂ ਨਹੀਂ ਮੰਨਦੇ ਇਹਨੂੰ ਡਿਊਰੈਂਟ ਲਾਈਨ ਨੂੰ। ਸੋ ਇਹ ਜਿਸ ਲੈਵਲ ਦੇ ਉੱਤੇ ਮੁਤੱਕੀ ਨੂੰ ਰੈੱਡ ਕਾਰਪੇਟ ਵੈਲਕਮ, ਲੰਬਾ ਉਹਦਾ ਦੌਰਾ ਔਰ ਇਹ ਸਾਰਿਆਂ ਨੂੰ ਜਿਵੇਂ ਉਹਨਾਂ ਦੇ ਮੀਡੀਆ ਨੇ ਵੀ ਆਲ ਆਫ ਏ ਸਡਨ ਹੁਣ ਇਹਨਾਂ ਨੂੰ ਭੁੱਲ ਗਿਆ ਕਿ ਵੀ ਇਸੇ ਅਫਗਾਨਿਸਤਾਨ 'ਚੋਂ ਮਹਿਮੂਦ ਗਜ਼ਨਵੀ ਆਇਆ ਜਦੋਂ ਬਾਕੀਆਂ ਨੂੰ ਗਜ਼ਨੀ ਦੀ ਔਲਾਦ ਕਹਿੰਦੇ ਨੇ। ਮੁਹੰਮਦ ਗੌਰੀ ਇੱਥੋਂ ਹੀ ਆਇਆ ਜਿਹਨੇ ਹਰਾਇਆ। ਤੁਰਕ ਤਾਂ ਜੇ ਬਾਅਦ ਦੇ ਵਿੱਚ ਆਏ 1526 'ਚ ਬਾਬਰ ਆਇਆ। ਉਹ ਜਿਹੜੀਆਂ ਪਹਿਲੀਆਂ 4 ਸਦੀਆਂ ਹੈ ਜਿਨ੍ਹਾਂ ਨੂੰ ਇਹ ਸੈਂਚਰੀਜ਼ ਆਫ ਸ਼ੇਮ ਕਹਿੰਦੇ ਨੇ ਤੇ ਸੋਮਨਾਥ ਮੰਦਿਰ ਦੇ ਦਰਵਾਜ਼ੇ ਮਹਿਮੂਦ ਗਜ਼ਨੀ ਦੇ ਹੁਣ ਇਹਨਾਂ ਨੂੰ ਇਹਨਾਂ ਦੇ ਹੀਰੋ ਬਣ ਗਏ ਨੇ ਕਿਉਂਕਿ ਜਿਵੇਂ ਅਸੀਂ ਰਿਪੀਟਡਲੀ ਕਹਿੰਦੇ ਆ ਨਾ ਇਹਨਾਂ ਨੇ ਭਾਰਤ ਦੇ ਵਿੱਚ ਮੁਸਲਮਾਨਾਂ ਨੂੰ ਐਕਸੈਪਟ ਕੀਤਾ 1200 ਸਾਲ ਤੋਂ। ਮਰੇਸ਼ ਲਫ਼ਜ਼ ਇਹਨਾਂ ਦੇ ਲਈ ਘੜਿਆ ਤੇ ਪਾਕਿਸਤਾਨ ਦੀ ਹੋਂਦ ਜਦੋਂ ਰਾਜਨਾਥ ਸਿੰਘ ਜਾਂ ਦਵੇਦੀ ਜਨਰਲ ਇਹ ਕਹਿੰਦਾ ਜੇ ਅਸੀਂ ਇਤਿਹਾਸ ਦੇ ਭੂਗੋਲ ਇਹ ਸਾਰਾ ਹੀ ਮਿਟਾ ਦੇਵਾਂਗੇ ਔਰ ਮੈਨੂੰ ਇਹ ਲੱਗਦਾ ਵੀ ਇਹ ਸਾਰੇ ਦੇ ਵਿੱਚ ਇਹ ਨਾਸ਼ੁਕਰੇ ਨੇ ਅਫਗਾਨਿਸਤਾਨ ਦੇ ਹਾਕਮ ਵੀ ਔਰ ਇਹੀ ਕਾਰਨ ਹੈ ਕਿ ਪਾਕਿਸਤਾਨ ਨੇ ਜਿਹੜੇ 4-5 ਮਿਲੀਅਨ ਆ ਕੇ ਉਸ ਜਦੋਂ ਸੋਵੀਅਤ ਯੂਨੀਅਨ ਨੇ ਹਮਲਾ ਕੀਤਾ ਉਦੋਂ ਵੀ ਔਰ ਆ ਕੇ ਬੈਠੇ ਸੀ ਅਫਗਾਨ ਤੋਂ ਕੱਢਣੇ ਸ਼ੁਰੂ ਕੀਤੇ ਹੋਏ ਨੇ। ਇਹ ਵੀ ਇੱਕ ਕਾਜ਼ ਆਫ ਬਿਟਰਨੈਸ ਹੈ ਵੀ ਚਲੋ ਇੱਥੋਂ ਤੁਸੀਂ ਜੇ ਤੁਸੀਂ ਜਿਨ੍ਹਾਂ ਦਾ ਖਾਂਦੇ ਹੋ ਜਿੱਥੇ ਬੈਠੇ ਹੋ ਉਹ ਬਿਲਕੁਲ ਹੀ ਨਾਸ਼ੁਕਰਾਪਨ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਭਾਰਤ ਇਸ ਸਿਚੁਏਸ਼ਨ ਨੂੰ ਪੂਰੀ ਤਰ੍ਹਾਂ ਐਕਸਪਲੋਇਟ ਕਰ ਰਿਹਾ ਹੈ ਔਰ ਇਹ ਮਹਿਜ਼ ਇਹ ਵਿਜ਼ਿਟ ਕੋਈ ਰੈਕਗਨਾਈਜ਼ ਕਰਨ ਜਾਂ ਨਾ ਕਰਨ ਤੱਕ ਮਹਿਦੂਦ ਨਹੀਂ ਹੈ। ਇਹ ਡੀਪਰ ਕੰਸਪੀਰੇਸੀ ਹੈ ਔਰ ਆਉਣ ਵਾਲੇ ਕਿਸੇ ਵੀ ਜੇ ਇਹਨਾਂ ਨੇ ਕੋਈ ਦਿਲਵਦੀ ਕੀਤੀ ਤੇ ਇਹ ਦੋਨੋਂ ਹੀ ਫਰੰਟਸ ਦੇ ਉੱਤੇ ਪਾਕਿਸਤਾਨ ਨੂੰ ਈਸਟ ਤੇ ਵੀ ਔਰ ਵੈਸਟ ਤੇ ਵੀ ਘੇਰਨ ਦੀ ਕੋਸ਼ਿਸ਼ ਕਰਨਗੇ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਜਦੋਂ ਸਾਨੂੰ ਇਸੇ ਤਰ੍ਹਾਂ ਬੜਿਆਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਨੂੰ ਸਮਰਪਿਤ ਡਿਸਕਸ਼ਨ ਅਤੇ ਲੈਕਚਰ 12 ਅਕਤੂਬਰ ਨੂੰ ਮਿਸ਼ੀਗਨ ਵਿਖੇ ਹੋਣ ਜਾ ਰਿਹਾ ਹੈ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਿੱਖ ਸੰਗਤਾਂ ਦੇ ਨਾਲ ਸਿੱਖ ਡਾਇਸਪੋਰਾ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਵਿਚਾਰ ਚਰਚਾ ਕਰਨਗੇ। ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ 12 ਅਕਤੂਬਰ ਨੂੰ ਸ਼ਾਮ 4 ਵਜੇ ਜ਼ਰੂਰ ਪਹੁੰਚੋ ਜੀ। 37140 ਮਾਈਲ ਰੋਡ, ਲਿਵੋਨੀਆ, ਮਿਸ਼ੀਗਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ,
ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਡੀਓਜ਼ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੇ ਪ੍ਰਾਈਮ ਮਿਨਿਸਟਰ ਅੱਜ ਕੱਲ੍ਹ ਭਾਰਤ ਦੇ ਦੌਰੇ ਤੇ ਹਨ ਔਰ ਜਿੱਥੇ ਭਾਰਤ ਤੇ ਯੂਕੇ ਵਿਚਕਾਰ ਅੱਡ-ਅੱਡ ਸਮਝੌਤੇ ਹੋਏ, ਉੱਥੇ ਮੋਦੀ ਨੇ ਯੂਕੇ ਵਿੱਚ ਖਾਲਿਸਤਾਨ ਦੀਆਂ ਜਿਹੜੀਆਂ ਗਤੀਵਿਧੀਆਂ ਸੰਬੰਧੀ ਚਰਚਾ ਕੀਤੀ ਹੈ। ਸੋ ਸਿੱਖ ਕੌਮ ਨੂੰ ਖਬਰਦਾਰ ਹੋਣ ਦੀ ਲੋੜ ਹੈ ਕਿਉਂਕਿ ਬ੍ਰਿਟਨ ਸਰਕਾਰ ਵਪਾਰਕ ਹਿੱਤਾਂ ਲਈ ਕੋਈ ਵੀ ਸਿੱਖ ਹਿੱਤਾਂ ਦੇ ਖਿਲਾਫ ਜਿਹੜੀ ਹੈ ਸੌਦੇਬਾਜ਼ੀ ਕਰ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ? ਦੇਖੋ, ਬ੍ਰਿਟਨ ਦਾ ਪ੍ਰਾਈਮ ਮਿਨਿਸਟਰ ਕਾਇਰ ਸਟਾਰਮਰ ਭਾਰਤ ਦੇ ਦੌਰੇ ਤੇ ਹੈ ਔਰ ਜਦੋਂ ਉਹਨਾਂ ਦੇ ਸਮਝੌਤਿਆਂ ਵੱਲ ਜਾਂ ਵਪਾਰਕ ਡੀਲਾਂ ਵੱਲ ਮੈਂ ਦੇਖਦਾ, ਜਿਵੇਂ ਕਿ ਮੇਨ ਖਬਰ ਹੈ, ਇੰਡੀਆ ਟੂ ਬਾਏ ਮਿਸਲਸ ਵਰਥ 350 ਮਿਲੀਅਨ ਪਾਉਂਡਸ ਫਰਮ ਯੂਕੇ ਅੰਡਰ ਨਿਊ ਡਿਫੈਂਸ ਡੀਲ। 64 ਇੰਡੀਅਨ ਫਰਮਸ ਕਮਿਟ ਟੂ ਇਨਵੈਸਟ ਇਨ ਦਾ ਯੂਕੇ। ਔਰ ਇਹ ਤੁਸੀਂ ਮੈਨੂੰ ਨੈਪੋਲੀਅਨ ਬੋਨਾਪਾਰਟ ਦਾ ਬ੍ਰਿਟਨ ਬਾਰੇ ਜਿਹੜਾ ਟਿੱਪਣੀ ਹੈ ਉਹ ਯਾਦ ਆਉਂਦੀ ਹੈ ਕਿ ਕੰਟਰੀ ਆਫ ਸ਼ਾਪਕੀਪਰਸ। ਇਹ ਬਾਣੀਏ ਦੁਕਾਨਦਾਰ ਔਰ ਇਹੀ ਬਾਣੀਆਂ ਨੇ ਗਾਂਧੀ ਬਾਣੀਏ ਦੇ ਨਾਲ ਵੀ ਡੀਲ ਬਣਾ ਕੇ ਜਿਵੇਂ ਜਿਹੜਾ ਮੁਲਕ ਨੂੰ ਵੰਡਿਆ, ਜਿਸ ਅੰਦਾਜ਼ ਦੇ ਵਿੱਚ ਇੰਡੀਆ ਦੇ ਨਾਲ ਸਾਰੇ ਇਸ ਪੀਰੀਅਡ ਦੇ ਵਿੱਚ ਡੀਲ ਕੀਤਾ। ਔਰ ਸਿੱਖ ਇਸ਼ੂ ਦੀ ਜੇ ਅਸੀਂ ਗੱਲ ਕਰੀਏ ਤੇ ਉਸ ਦਾ ਸਭ ਤੋਂ ਵੱਡਾ ਸਬੂਤ ਕਿ ਜੂਨ 84 ਦੇ ਘੱਲੂਘਾਰੇ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਬ੍ਰਿਟਨ ਦਾ ਕੀ ਰੋਲ ਰਿਹਾ ਹੈ, ਆਪਣੇ ਆਪ 'ਚ ਮਾਰਗਰਟ ਥੈਚਰ ਨੂੰ ਫਰਵਰੀ 1984 'ਚ ਲਿਖਿਆ ਇੰਦਰਾ ਗਾਂਧੀ ਦਾ ਪੱਤਰ ਔਰ ਫਿਰ ਉਹਦੇ ਜਵਾਬ 'ਚ ਮਾਰਗਰਟ ਥੈਚਰ ਵੱਲੋਂ MI6 ਦੇ ਜਿਹੜੇ 2 ਸੀਨੀਅਰ ਆਫੀਸਰਸ ਨੂੰ ਦਰਬਾਰ ਸਾਹਿਬ ਦੀ ਰੇਕੀ ਕਰਨ ਲਈ ਭੇਜਣਾ ਔਰ ਉਹ ਸਾਰੇ ਦੇ ਵਿੱਚ ਬਾਅਦ ਦੇ ਵਿੱਚ ਕੀ ਮਦਦ ਕੀਤੀ ਹੈ, ਕਿਉਂਕਿ ਜਿਉਂ ਹੀ ਇਹ ਇਨਫੋਰਮੇਸ਼ਨ ਡੀਕਲਾਸੀਫਾਈ ਹੋਈ ਔਰ ਰੋਲ ਸਾਹਮਣੇ ਆਇਆ, ਸਿੱਖਾਂ 'ਚ ਰੋਸ ਹੋਇਆ ਔਰ ਉਹਨਾਂ ਨੇ ਵਾਪਸ ਉਹਨੂੰ ਜਿਹੜਾ ਉਹ ਕਲਾਸੀਫਾਈ ਕਰ ਦਿੱਤਾ। ਔਰ ਇਹ ਕੀ ਸਟਾਈਮਰ ਜਿਸ ਲੇਬਰ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ ਹੈ, ਇਹਨਾਂ ਦਾ ਇਕਰਾਰ ਸੀ ਆਪਣੇ ਮੈਨੀਫੈਸਟੋ ਦੇ ਵਿੱਚ ਸਿੱਖਾਂ ਦੇ ਨਾਲ ਮਲਟੀਪਲ ਟਾਈਮਸ ਕਿ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਇੱਕ ਟਰੂਥ ਕਮਿਸ਼ਨ ਜਿਹੜਾ ਜਸਟਿਸ ਜੱਜ ਦੀ ਕਮਾਂਡ ਥੱਲੇ ਹੋਏਗਾ, ਜਿਹੜਾ ਯੂਕੇ ਦਾ ਕੀ ਰੋਲ ਰਿਹਾ ਘੱਲੂਘਾਰਾ 84 ਵੇਲੇ, ਇਸ ਦੀ ਪੜਤਾਲ ਕਰੇਗਾ। ਪਰ ਅੱਜ ਤੱਕ ਵੀ ਇਸ ਦੇ ਉੱਤੇ ਆ ਕੇ ਬਿਲਕੁਲ ਉਹ ਭਗੌੜੇ ਨੇ ਔਰ ਅਸੀਂ ਦੇਖ ਸਕਦੇ ਹਾਂ ਕਿ ਭਾਈ ਭਾਰਤ ਦੇ ਦੌਰੇ ਵੇਲੇ ਵੀ ਕੋਈ ਇਸ ਕਿਸਮ ਦਾ ਜਿਹੜਾ ਕੋਈ ਹੋਰ ਅੰਡਰਹੈਂਡ ਇਹਨਾਂ ਨੇ ਕੀ ਕੀਤਾ ਹੋ ਸਕਦਾ, ਕਿਉਂਕਿ ਇਹਨਾਂ ਦੇ ਆਪਣੇ ਮੀਡੀਆ ਦੀ ਹੀ ਖਬਰ ਹੈ ਔਰ ਉਹਨਾਂ ਦੇ ANI ਜਿਹੜੀ ਰਾਹ ਦੀ ਮੀਡੀਆ ਆਊਟਲੈਟ ਹੈ ਉਸ ਨੇ ਦੀ ਹੈਡਲਾਈਨ ਦੇ ਥੱਲੇ ਖਬਰ ਲਾਈ ਹੈ, PM ਮੋਦੀ ਡਿਸਕਸਿਸ ਖਾਲਿਸਤਾਨੀ ਐਕਸਟ੍ਰੀਮਿਸਟ ਇਸ਼ੂ ਵਿਦ ਬ੍ਰਿਟਿਸ਼ ਕਾਊਂਟਰਪਾਰਟ, ਸੇਜ਼ ਰੈਡੀਕਲਿਜ਼ਮ, ਵਾਇਲੈਂਟ ਐਕਸਟ੍ਰੀਮਿਜ਼ਮ ਹੈਵ ਨੋ ਸਪੇਸ ਇਨ ਡੈਮੋਕ੍ਰੈਟਿਕ ਸੋਸਾਇਟੀਜ਼। ਔਰ ਇਸ ਨੂੰ ਜਿਹੜਾ ਉਹਨਾਂ ਦੇ ਜਿਹੜਾ ਐਕਸਟਰਨਲ ਅਫੇਅਰਸ ਦਾ ਸਪੋਕਸਪਰਸਨ ਹੈ ਵਿਕਰਮ ਮਿਸਰੀ, ਉਸ ਨੇ ਫਰਦਰ ਐਲੈਬੋਰੇਟ ਕੀਤਾ ਕਿ ਖਾਲਿਸਤਾਨੀ extremist issue was discussed during meeting held today between Prime Minister Modi and PM Starmer. PM Modi emphasized that radicalism and violent extremism had no space in democratic societies and should not be allowed to use or abuse the freedoms provided by societies, and there was a need to move against them in the legal framework available on both sides, Misri said. ਹੁਣ ਮੋਦੀ ਉਹਨੂੰ ਇਹ ਜਿਹੜਾ ਮਸ਼ਵਰਾ ਦੇ ਰਿਹਾ ਕਿ ਜੀ ਇਹ ਜਿਹੜੇ ਤੁਹਾਡੇ ਮੁਲਕ ਦੇ ਵਿੱਚ ਖਾਲਿਸਤਾਨੀ ਐਕਸਟ੍ਰੀਮਿਸਟ ਔਰ ਇਹ ਜਿਹੜੇ ਰੈਡੀਕਲਾਈਜ਼ ਲੋਕ ਨੇ ਇਹਨਾਂ ਨੂੰ ਨੱਥ ਪਾਓ, ਕਿਉਂਕਿ ਡੈਮੋਕ੍ਰੈਟਿਕ ਸੁਸਾਇਟੀਜ਼ ਦੇ ਵਿੱਚ ਇਸ ਦੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਹ ਜਿਹੜੀ ਫਰੀडम ਹੈ ਗੱਲ ਕਹਿਣ ਦੀ, ਉਸ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਔਰ ਉਹਨਾਂ ਦੇ ਅਗੇਂਸਟ ਕਾਨੂੰਨੀ ਜਿਹੜਾ ਕੁਛ ਕਰਨ ਦੀ ਲੋੜ ਹੈ। ਸੋ ਜ਼ਾਹਰ ਹੈ ਵੀ ਜੋ ਇਹਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਨੇ ਕਿਹਾ ਉਹਨੇ ਬਹੁਤ ਘੱਟ ਕਿਹਾ, ਪਤਾ ਨਹੀਂ ਅੰਦਰੂਨੀ ਤੌਰ ਦੇ ਉੱਤੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਵੀ
ਜਦੋਂ 2014 'ਚ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਔਰ 2015 'ਚ UK ਗਿਆ, ਔਰ ਜਿਹੜਾ ਉਹਨਾਂ ਨੇ ਡੋਜ਼ੀਅਰ ਇੰਗਲੈਂਡ ਦੀ ਸਰਕਾਰ ਨੂੰ ਦਿੱਤਾ UK ਦੀ ਨੂੰ ਕਿ ਜੀ ਆਹ ਬੰਦੇ ਜਿਹੜੇ ਨੇ ਸਾਨੂੰ ਚਾਹੀਦੇ ਨੇ, ਉਹਨਾਂ 'ਚ ਅਵਤਾਰ ਸਿੰਘ ਖੰਡਾ ਸੀ। ਜਦੋਂ ਅਜੇ ਉਹਨੂੰ ਆਇਆ ਬਹੁਤ ਥੋੜ੍ਹਾ ਅਰਸਾ ਹੋਇਆ ਸੀ ਇੱਕ ਸਟੂਡੈਂਟ ਦੇ ਤੌਰ ਤੇ, ਔਰ ਉਸੇ ਨੂੰ ਹੀ ਫਿਰ ਕਿਉਂਕਿ ਉਹਦੇ ਖਿਲਾਫ ਕੁਝ ਵੀ ਨਹੀਂ ਸੀ, ਉਹ ਤਾਂ ਵਿਚਾਰਾ ਆਪਣੀ ਜਿਹੜਾ ਉਹ ਸਟੂਡੈਂਟ ਦੇ ਤੌਰ ਤੇ ਔਰ ਐਜ਼ ਏ ਐਕਟਿਵਿਸਟ ਵਿਚਰ ਰਿਹਾ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿ 2015 ਤੋਂ 8 ਸਾਲ ਬਾਅਦ 2023 'ਚ 15 ਜੂਨ ਨੂੰ ਅਵਤਾਰ ਸਿੰਘ ਖੰਡੇ ਨੂੰ ਕੈਮੀਕਲ ਵੈਪਨ ਦਾ ਇਸਤੇਮਾਲ ਕਰਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ। ਸੋ ਹੁਣ ਵੀ ਜਿਹੜੀ ਇਹਨਾਂ ਨੂੰ ਇਹ ਅੱਖਰਦਾ ਹੈ, ਔਰ ਉਹਨਾਂ ਨੂੰ ਪਤਾ ਹੈ ਵੀ UK ਇੱਕ ਪਾਸੇ ਟਰੰਪ ਨੇ ਪੂਰਾ ਵੱਟ ਚਾੜਿਆ ਹੋਇਆ ਹੈ ਜਿਹਦੇ ਥੱਲੇ ਟੈਰਿਫ ਸਮਝੌਤਾ ਕਰਨਾ ਪਿਆ, ਔਰ ਇਹਨਾਂ ਨੂੰ ਲੱਗਦਾ ਹੈ ਵੀ ਭਾਰਤ ਇੱਕ ਮੰਡੀ ਹੈ ਤਾਂ ਉਸ ਦੇ ਵਿੱਚ ਜੇ ਤੁਹਾਡਾ ਰਾਹ ਉਹਨਾਂ ਨੂੰ ਵੀ, ਕਿਉਂਕਿ 50% ਟੈਰਿਫ ਲਾ ਕੇ ਭਾਰਤ ਦਾ ਵੀ ਟਿਬਰੀ ਟਾਈਟ ਕੀਤੀ ਹੋਈ ਹੈ। ਸੋ ਦੋਨੋਂ ਪਾਸਿਓਂ ਮੈਨੂੰ ਇਹ ਲੱਗਦਾ ਹੈ ਕਿ ਵੀ ਆਫ ਗਾਰਡ ਸਾਨੂੰ ਨਹੀਂ ਹੋਣਾ ਚਾਹੀਦਾ। ਹਾਲਾਂ UK ਦੀਆਂ ਸਿੱਖ ਜਥੇਬੰਦੀਆਂ, ਸਿੱਖ ਫੈਡਰੇਸ਼ਨ UK, ਵਰਲਡ ਸਿੱਖ ਪਾਰਲੀਮੈਂਟ ਦੂਸਰੇ ਐਕਟਿਵ ਨੇ, ਔਰ ਪਿਛਲੇ ਪੀਰੀਅਡ 'ਚ ਵੀ ਜਿਵੇਂ ਸਿੱਖ ਫੈਡਰੇਸ਼ਨ UK ਦੀ ਕਾਨਫਰੰਸ ਹੋਈ ਬੜੀ ਕਾਮਯਾਬ, ਔਰ ਉਹਦੇ 'ਚ ਈਵਨ ਉੱਥੋਂ ਵੀ ਪੰਜਾਬ ਤੋਂ ਦਲ ਖਾਲਸਾ ਦੇ ਪਰਮਜੀਤ ਸਿੰਘ ਮੰਡ ਆਏ, ਇੱਥੋਂ ਮਨਿੰਦਰ ਸਿੰਘ ਕੈਨੇਡਾ ਤੋਂ ਗਏ, ਔਰ ਹੋਰ ਵੀ ਜਿਹੜੇ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ, ਔਰ ਜ਼ਾਹਰ ਹੈ ਉਹ ਆਪਣੇ ਤੌਰ ਦੇ ਉੱਤੇ ਲੌਬੀ ਦੇ ਉੱਤੇ ਉਹਨਾਂ ਦੀ ਕਾਫੀ ਮੁਹਾਰਤ ਹੈ, ਆਪਣਾ ਕਰ ਰਹੇ ਨੇ। ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਸ ਕਿਸਮ ਦਾ ਇਸ ਦਾ ਮਿਸਟਰ ਸਟਾਈਮਰ ਦਾ ਰੋਲ ਹੈ, ਬਿਹੇਵੀਅਰ ਹੈ, ਉਹਦੇ ਥੱਲੇ ਇਹ ਕੁਝ ਵੀ ਇਹ ਦੁਕਾਨਦਾਰ ਨੇ, ਇਹਨਾਂ ਨੇ ਜਿਹੜਾ ਕੋਈ ਇਹ ਐਕਸਪੈਕਟ ਕਰੇ, ਜਿਹੜਾ ਇੱਕ ਪਾਸੇ ਇਹਨਾਂ ਨੇ ਬਾਹਰ ਦਿਖਾਉਣ ਨੂੰ ਹੁੰਦਾ ਜੀ ਅਸੀਂ ਮੈਗਨਾ ਕਾਰਟਾ ਦਿੱਤਾ ਦੁਨੀਆ ਨੂੰ, ਅਸੀਂ ਸਿਵਲਾਈਜੇਸ਼ਨ ਦਿੱਤੀ, ਪਰ ਜੇ ਅਸੀਂ ਆਪਣਾ ਸਿੱਖ ਰਾਜ ਦਾ ਤਜਰਬਾ ਵੀ ਦੇਖੀਏ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਨਾਲ ਫਰੈਂਡਸ਼ਿਪ ਟ੍ਰੀਟੀ ਦੇ ਥੱਲੇ ਇਹਨਾਂ ਨੇ ਉਸ ਦੀ ਫੈਮਿਲੀ ਨੂੰ ਰੋੜਿਆ, ਮਹਾਰਾਣੀ ਜਿੰਦਾ ਨਾਲ ਕੀ ਕੀਤਾ, ਮਹਾਰਾਜਾ ਦਲੀਪ ਸਿੰਘ ਨੂੰ ਕਿਵੇਂ ਡੀਥਰੋਨ ਕੀਤਾ, ਕਿਵੇਂ ਜਿਹੜਾ, ਔਰ ਕੱਲ੍ਹ ਹੀ ਮੈਂ ਕਿਤੇ ਵੇਰਵਾ ਦੇਖ ਰਿਹਾ ਸੀ 29 ਮਾਰਚ 1849 ਦੇ ਹਵਾਲੇ ਨਾਲ ਜਿਹੜਾ ਅਖੀਰਲਾ ਸਿੱਖ ਰਾਜ ਦਾ ਦਿਨ ਸੀ ਕਿ ਲਾਹੌਰ 'ਚ ਸਵੇਰ ਵੇਲੇ ਉਹਨਾਂ ਨੇ ਵੱਡਾ ਦਰਬਾਰ ਲਾਇਆ, ਦਲੀਪ ਸਿੰਘ ਨੂੰ ਉਹਨਾਂ ਨੇ ਕਿਹਾ ਕਿ ਤੂੰ ਉਤਰ ਕੇ ਤਖਤ ਤੋਂ ਥੱਲੇ ਆ ਜਾ। ਉਹ ਯੰਗ 11-12 ਸਾਲ ਦਾ ਉਹ ਥੱਲੇ ਆ ਗਿਆ, ਆਪਣਾ ਕਰਾਊਨ ਲਾ ਕੇ ਇੱਥੇ ਰੱਖ ਦੇ, ਡਲਹੌਜ਼ੀ ਔਰ ਲਾਰੇ ਉਹਨੇ ਰੱਖ ਦਿੱਤਾ, ਔਰ ਉਹਨਾਂ ਨੇ ਕਿਹਾ ਵੀ ਚੱਲ ਹੁਣ ਉਹਨੂੰ ਚੁੱਕ ਕੇ ਲੈ ਕੇ ਜਲਾਵਤਨ ਕੀਤਾ, ਔਰ ਲਾਹੌਰ ਦੇ ਸ਼ਾਹੀ ਕਿਲੇ ਤੋਂ ਨਿਸ਼ਾਨ ਸਾਹਿਬ ਖਾਲਸੇ ਦਾ ਝੰਡਾ ਲਾਇਆ ਔਰ ਯੂਨੀਅਨ ਜੈਕ ਲਹਿਰਾ ਦਿੱਤਾ। ਸੋ ਜਿੱਥੇ ਉਹ ਗਾਰਡੀਅਨ ਬਣ ਕੇ ਪਹਿਲੀ ਐਂਗਲੋ ਸਿੱਖ ਟ੍ਰੀਟੀ ਤੋਂ ਬਾਅਦ, ਕਿਉਂਕਿ ਦਲੀਪ ਸਿੰਘ ਤਾਂ ਮਾਈਨਰ ਸੀ, 7-8 ਸਾਲ ਦਾ ਸੀ, ਉਹ ਉਹਦੇ ਗਾਰਡੀਅਨ ਬਣੇ ਕਿ ਵੀ ਇਹ ਜਦੋਂ ਮੇਜਰ ਹੋਏਗਾ, ਜਵਾਨ ਹੋਏਗਾ 16 ਸਾਲ ਜਾਂ ਜੋ ਵੀ ਉਸ ਪੀਰੀਅਡ ਦੀ ਉਮਰ ਸੀ, ਉਹਦੇ ਹਵਾਲੇ ਜਿਹੜਾ ਕੀਤਾ ਜਾਏਗਾ। ਸੋ ਕਿਵੇਂ ਰੋਲਿਆ ਮਾਂ ਪੁੱਤਰ ਨੂੰ ਸੈਪਰੇਟ ਕਰਕੇ, ਕਿਵੇਂ ਕੀਤਾ। ਸੋ ਇਹ ਅਜੇ ਇਸ ਕਹਾਣੀ ਨੂੰ 175 ਸਾਲ ਹੀ ਹੋਏ ਨੇ, ਫਿਰ ਅਸੀਂ 1947 'ਚ ਦੇਖੀਏ ਕਿ ਲੀਕ ਖਿੱਚੀ ਆ ਗਏ, ਯਾਨੀ ਕੋਈ ਇਹਨਾਂ ਨੇ ਯਕੀਨੀ ਨਹੀਂ ਬਣਾਇਆ ਕਿ ਕੋਈ ਖੂਨ ਖਰਾਬਾ ਨਾ ਹੋਏ, ਕੋਈ ਦੂਜਾ ਨਾ, ਕਿਸੇ ਇੱਕ ਵੀ ਅੰਗਰੇਜ਼ ਦੇ ਮੂੰਹ ਤੇ ਚਪੇੜ ਨਹੀਂ ਵੱਜੀ, ਤੇ ਆਪਸ 'ਚ ਜਿਹੜੀ ਜਨਤਾ ਉਹਨੂੰ ਕਿੰਨੇ ਕਰੋੜਾਂ ਬੇਘਰ ਹੋਏ ਦੋਵੇਂ ਪਾਸਿਓਂ, ਔਰ ਮਿਲੀਅਨ ਤੋਂ 2 ਮਿਲੀਅਨ ਲੋਕ ਮਾਰੇ ਗਏ, ਔਰ ਜੂਨ 84 ਦਾ ਰੋਲ ਵੀ ਸਾਡੇ ਸਾਹਮਣੇ ਹੈ। ਸੋ ਇਹ ਜਿਹੜਾ ਸਾਨੂੰ ਇਸ ਤੋਂ ਖਬਰਦਾਰ ਖਾਸ ਤੌਰ ਤੇ UK ਦੀਆਂ ਸਿੱਖ ਜਥੇਬੰਦੀਆਂ ਪੈਨੀ ਅੱਖ ਰੱਖਦੀਆਂ ਨੇ, ਉਹ ਮੋਨੀਟਰ ਕਰ ਹੀ ਰਹੇ ਹੋਣਗੇ, ਪਰ ਮੈਂ ਜਦੋਂ ਇਹ ਦੇਖਿਆ ਮੈਂ ਕਿਹਾ ਕਿ ਭਾਈ ਨਾ ਬ੍ਰਾਹਮਣਵਾਦੀਆਂ ਨੇ ਟਲਣਾ ਆਪਣੀਆਂ ਕੁਝੀਆਂ ਹਰਕਤਾਂ ਤੋਂ, ਸਿੱਖ ਇਹਨਾਂ ਦੀਆਂ ਅੱਖਾਂ 'ਚ ਰੜਕਦੇ ਨੇ, ਡਾਇਸਪੋਰਾ ਸਿੱਖ ਤਾਂ ਬਹੁਤ ਬੁਰੀ ਤਰ੍ਹਾਂ ਰੜਕਦਾ ਹੈ, ਔਰ ਜਦੋਂ ਦਾ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਥੱਲੇ ਇਹ ਐਕਸਪੋਜ਼ ਹੋਏ ਨੇ, ਹੁਣ ਹੋਰ ਵੀ ਘਟੀਆ ਲੈਵਲ ਤੇ ਉਤਰੇ ਹੋਏ ਨੇ। ਔਰ ਇਸ 'ਚ ਪਿਛਲੀ ਸਰਕਾਰ ਦੇ ਵੇਲੇ ਵੀ ਉਹਨਾਂ ਨੇ ਤਾਂ 1 ਲੱਖ ਪੌਂਡ ਰੱਖਿਆ ਸੀ ਕਿ ਜੀ ਅਸੀਂ ਖਾਲਿਸਤਾਨੀਆਂ ਦੀ ਸ਼ਨਾਖਤ ਕਰਾਂਗੇ। ਸੋ ਇਸ ਤੋਂ ਜੋ ਖਬਰਦਾਰ ਹੋਣ ਦੀ ਲੋੜ ਹੈ। ਜੀ ਰਾਜ ਸਾਹਿਬ ਬਿਲਕੁਲ ਸੱਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨਵਲ ਸੈਕਸ਼ਨ 'ਚ ਆਪਾਂ ਇੱਕ ਪੱਤਰ ਸਾਂਝਾ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਭਾਰਤ ਤੋਂ ਸਾਡੇ ਇੱਕ ਵਿਊਅਰ ਹਰਜੀਤ ਸਿੰਘ ਹੋਰਾਂ ਨੇ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਸਿੱਖਾਂ ਦਾ ਗੁਲਾਮੀ ਦੀ ਹਾਲਤ ਵਿੱਚ ਸਾਹ ਘੁੱਟ ਰਿਹਾ ਹੈ ਔਰ ਭਾਰਤੀ ਲੋਕ ਉਹਨਾਂ ਨੂੰ ਗੁਲਾਮ ਜਾਣੀ ਕਿ ਗੱਦਾਰ ਵਾਂਗ ਦੇਖਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਅੱਡ-ਅੱਡ ਵਿਊ ਪੁਆਇੰਟਸ ਨੇ ਪੰਥਕ ਸੋਚ ਵਾਲਿਆਂ ਦੇ ਜਾਂ ਸਾਡੇ ਵਿਊਅਰਸ ਦੇ, ਉਹਨਾਂ ਨੂੰ ਵੀ ਅਸੀਂ ਨਾਲ ਸਾਂਝੇ ਕਰਦੇ ਰਹੀਏ। ਔਰ ਸਾਡੇ ਵੀਰ ਹਰਜੀਤ ਸਿੰਘ ਜਿਹੜੇ ਪਹਿਲਾਂ ਵੀ ਸਾਨੂੰ ਲਿਖਦੇ ਨੇ, ਉਹਨਾਂ ਦੀ ਬਰੀਫ ਲਿਖਤ ਹੈ। ਉਹਨਾਂ ਨੇ ਕਿਹਾ ਕਿ ਵੀ ਸਾਡੇ ਲਈ ਇਸ ਵੇਲੇ ਇੱਕ ਵੱਡਾ ਚੈਲੰਜ ਹੈ ਵੀ ਜਿਹੜੇ ਸਿੱਖ ਭਾਰਤ ਦੇ ਵਿੱਚ ਇਸ ਵੇਲੇ ਰਹਿ ਰਹੇ ਨੇ ਉਹਨਾਂ ਦਾ ਚੋਕ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ ਹੈ ਕਿ ਵੀ ਉਹਨਾਂ ਦਾ ਸਾਹ ਘੁੱਟਿਆ ਹੋਇਆ ਹੈ। ਕਿਉਂਕਿ ਇੱਕ ਪਾਸੇ ਉਹਨਾਂ ਨੂੰ ਇਹ ਤਾਨੇ ਵੀ ਦਿੱਤੇ ਜਾਂਦੇ ਨੇ ਕਿ ਵੀ ਦੇਖੋ ਤੁਹਾਨੂੰ ਭਾਰਤ ਮਾਤਾ ਨੇ ਇੰਨਾ ਖੁਸ਼ਹਾਲੀ ਦਿੱਤੀ, ਇੰਨਾ ਤੁਹਾਡਾ ਅਸੀਂ ਜਿਹੜਾ ਫਲਾਣਾ ਬਣਾ ਦਿੱਤਾ, ਪ੍ਰੈਜ਼ੀਡੈਂਟ ਬਣਾ ਦਿੱਤਾ, ਇਹ ਕਰਤਾ, ਉਹ ਕਰ ਦਿੱਤਾ, ਪਰ ਤੁਸੀਂ ਜਿਹੜਾ ਉਹ ਗਦਾਰ ਹੋ। ਔਰ ਉਸ ਮਾਹੌਲ ਦੇ ਵਿੱਚ ਉਹ ਜੀ ਰਹੇ ਨੇ, ਸਰਵਾਈਵ ਵੀ ਕਰਨਾ ਹੈ ਡੇ ਟੂ ਡੇ ਲਾਈਫ 'ਚ। ਅਤੇ ਦੂਸਰਾ, ਉਹਨਾਂ ਸਿੱਖਾਂ ਨੂੰ ਇਸ ਗੱਲ ਦੀ ਵੀ ਸਮਝ ਹੈ ਕਿ ਵੀ ਅਸੀਂ ਜਿਹੜਾ ਖਾਲਿਸਤਾਨ ਤੋਂ ਬਿਨਾਂ ਇੱਥੇ ਅਲਟੀਮੇਟਲੀ ਸਾਡੇ ਲਈ ਕੋਈ ਆਪਸ਼ਨ ਨਹੀਂ ਬਚੀ ਵੀ ਉਸ ਵੱਲ ਉਹ ਕਿਵੇਂ ਵਧਣ। ਉਹਨਾਂ ਦੇ ਸਾਹਮਣੇ ਕੋਈ ਬਹੁਤੀ ਉਸ ਘੁਟਨ ਦੇ ਵਿੱਚ ਵੀ, ਔਰ ਇਕੱਲੀ ਘੁਟਨ ਤੱਕ ਹੀ ਮਹਿਦੂਦ ਨਹੀਂ ਹੈ। ਅਸੀਂ ਦੇਖ ਰਹੇ ਹਾਂ ਵੀ ਕਿਸ ਲੈਵਲ ਦੇ ਜਿਹੜੇ, ਇਕੱਲਾ ਇਹ ਨਹੀਂ ਕਿ ਵੀ ਉਹਨਾਂ ਨੇ ਪੰਜਾਬ ਵਿੱਚ ਤਾਂ ਇੱਕ ਤੋਂ ਬਾਅਦ ਇੱਕ, ਔਰ ਇਸ ਵੇਲੇ 50 ਕੰਪਨੀਆਂ BSF ਦੀਆਂ ਲਿਆ ਕੇ ਬਿਠਾਈਆਂ ਨੇ ਔਰ ਪੰਜਾਬ 'ਚ ਕੀ ਹੋਣ ਜਾ ਰਿਹਾ, ਕੀ ਕਰਨ ਜਾ ਰਹੇ ਨੇ, ਇਸ ਦਾ ਕੋਈ ਪਤਾ ਨਹੀਂ ਹੈ। ਔਰ ਅਸੀਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁਣ ਤਾਂ ਸਿੱਖੀ ਰੂਪ ਵਾਲਿਆਂ ਤੋਂ ਹੀ ਕਰਵਾਉਣ ਤੇ ਆ ਗਿਆ। ਜਿਹੜੀ ਸਾਂਬੇ ਦੇ ਵਿੱਚ ਜੰਮੂ ਦੇ ਨੇੜੇ ਘਟਨਾ ਹੋਈ, ਉਹ ਨੀਲੇ ਬਾਣੇ ਦੇ ਵਿੱਚ ਬੈਠਾ ਹੈ ਠੱਗ, ਜਿਹੜਾ ਗੁਰਦੁਆਰੇ ਦੇ ਨੇੜੇ ਹੀ, ਮੈਂ ਕਿਉਂਕਿ ਖਬਰ ਦੀ ਡੀਟੇਲ ਤਾਂ ਖਬਰ ਦਾ ਵੇਰਵਾ ਤਾਂ ਆਇਆ ਵੀ ਆਹ ਨੁਕਸਾਨ ਕੀਤਾ ਹੈ, ਜਾਂ ਜਥੇਦਾਰ ਗੜਗੱਜ ਗਿਆ, ਪੁਲਿਸ ਨੇ ਉਹਨੂੰ ਫੜ ਲਿਆ ਔਰ ਸੰਗਤ ਨੇ ਉਹਦਾ ਕਰਨ ਵਾਲੇ ਦਾ ਕਰਤੂਤ ਘਰ ਵੀ ਢਾਹ ਦਿੱਤਾ, ਬੁਲਡੋਜ਼ ਕਰਤਾ, ਅੱਗ ਲਾ ਦਿੱਤੀ। ਲੇਕਿਨ ਹੋਇਆ ਕੀ, ਜਾਂ ਉਹ ਬੰਦਾ ਕੌਣ ਹੈ? ਕੋਈ ਉਹਨੂੰ ਡੇਰੇ ਵਾਲਾ ਕਹਿੰਦਾ, ਕੋਈ ਸੌਦਾ ਸਾਧ ਦਾ ਕਹਿੰਦਾ, ਕੋਈ ਉਹਨੂੰ ਭੇਖੀ ਕਹਿੰਦਾ। ਪਰ ਗੱਲ ਇਹ ਹੈ ਵੀ ਏਜੰਸੀਆਂ ਦੇ ਕੋਲ ਅੱਡ-ਅੱਡ ਤੌਰ ਤਰੀਕੇ ਹੁੰਦੇ ਨੇ। ਜਿਵੇਂ ਦਿੱਲੀ ਦੇ ਵਿੱਚ ਕਿਸਾਨ ਮੋਰਚੇ ਦੇ ਵੇੜੇ ਨੇ ਹੰਗ ਸਿੰਘਾਂ ਦੀ ਛਾਉਣੀ 'ਚ ਵੜ ਕੇ ਜਿਹੜਾ ਇੱਕ ਅੰਮ੍ਰਿਤਸਰ ਤੋਂ, ਜਿਸ ਨੂੰ ਬਾਅਦ 'ਚ ਉਹਨਾਂ ਨੇ ਦਲਿਤ ਇਸ਼ੂ ਬਣਾਉਣਾ ਚਾਹਿਆ, ਹਾਲਾਂਕਿ ਬਾਅਦ 'ਚ ਕਿਉਂਕਿ ਜਿਹੜਾ ਨਿਹੰਗ ਸਿੰਘਾਂ ਦਾ ਜਥਾ ਦਿੱਲੀ 'ਚ ਸੀ, ਜਾਂ ਦੂਸਰਾ ਉਹ ਹੈ ਹੀ ਜਿਹੜੇ ਜਿਨ੍ਹਾਂ ਦੇ ਖਿਲਾਫ ਇਹ ਭੁਗਤਾਉਣਾ ਚਾਹੁੰਦੇ ਸੀ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਜਿਹੜਾ ਉਹ ਭਾਈ ਜੀਵਨ ਸਿੰਘ ਦਲ ਹੈ ਸਾਡਾ, ਰੰਗਰੇਟੇ ਗੁਰੂ ਕੇ ਬੇਟਿਆਂ ਦਾ ਦਲ ਹੈ। ਸੋ
ਇਸ ਲਈ ਉਹ ਉਹਨਾਂ ਦਾ ਸੌਦਾ ਚੱਲਿਆ ਨਹੀਂ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ, ਔਰ ਇਹ ਮੈਨੂੰ ਦਿੱਲੀ ਤੋਂ ਇੱਕ ਹੋਰ ਪ੍ਰੋਮੀਨੈਂਟ ਸਿੱਖ ਇੱਕ ਵਾਰ ਇੱਥੇ ਮਿਲੇ ਪਿੱਛੇ ਜਿਹੇ, ਤੇ ਉਹ ਮੈਨੂੰ ਕਹਿਣ ਲੱਗੇ ਜੀ ਤੁਹਾਨੂੰ ਇੱਕ ਪੋਜ਼ੀਟਿਵ ਗੱਲ ਇਹ ਦੱਸੀਏ ਕਿ ਵੀ ਜਿਹੜੇ ਦਿੱਲੀ ਵਾਲਿਆਂ ਤੋਂ ਤੁਹਾਨੂੰ ਹਮੇਸ਼ਾ ਸ਼ਿਕਾਇਤ ਰਹਿੰਦੀ ਸੀ ਕਿ ਜੀ ਉਹ ਇਸ ਪਾਸੇ ਨਹੀਂ, ਕਹਿੰਦੇ ਹੁਣ ਉਹ ਵੀ ਜਦੋਂ ਆਪਸ 'ਚ ਬੈਠਦੇ ਨੇ ਤਾਂ ਕਹਿੰਦੇ ਨੇ ਕਿ ਭਈ ਇਹ ਗੱਲ ਖਾਲਿਸਤਾਨ ਤੋਂ ਬਿਨਾਂ ਕੋਈ ਹੈ ਨਹੀਂ, ਵੀ ਭਾਵੇਂ ਸਾਡਾ ਨੁਕਸਾਨ ਹੀ ਹੋਏ ਜਾਂ ਹੋਣਾ, ਲੇਕਿਨ ਸਾਡੇ ਕੋਲ ਕੋਈ ਚੋਇਸ ਨਹੀਂ ਹੈ, ਇਹਨਾਂ ਨੇ ਸਾਨੂੰ ਜੀਣ ਨਹੀਂ ਦੇਣਾ। ਔਰ ਹਰ ਲੈਵਲ ਦੇ ਉੱਤੇ ਜਿਹੜੀ ਹੈ ਉਹ ਕੱਲੀ ਟੌਂਟਿੰਗ ਤੱਕ ਨਹੀਂ ਹੈ ਜਿਵੇਂ ਉਹਨਾਂ ਨੇ ਕਿਹਾ ਹੈ, ਜਾਂ ਚੋਕਿੰਗ ਤੱਕ ਨਹੀਂ ਹੈ, ਇਸ ਤੋਂ ਵੀ ਬਿਯੋਂਡ ਹੈ। ਔਰ ਜਿਸ ਲੈਵਲ ਦੇ ਉੱਤੇ ਨਫ਼ਰਤ ਦਾ ਪ੍ਰਚਾਰ ਹੈ, ਜਿਵੇਂ ਈਵਨ ਸਾਡੇ ਇੱਕ ਵਿਊਅਰ ਨੇ ਲਿਖਿਆ ਵੀ ਹੈ, ਮੈਨੂੰ ਵੀ ਨਹੀਂ ਸੀ ਅਹਿਸਾਸ ਕਿ ਜਿਹੜਾ ਚੀਫ ਜਸਟਿਸ ਸੁਪਰੀਮ ਕੋਰਟ ਹੈ ਉਹ ਦਲਿਤ ਹੈ ਗਵਾਈ, ਔਰ ਉਹਨੇ ਸਹੁੰ ਚੁੱਕਣ ਤੋਂ ਬਾਅਦ ਜਿਵੇਂ ਸਾਡੇ ਵਿਊਅਰ ਨੇ ਲਿਖਿਆ ਜੈ ਭੀਮ ਕਿਹਾ, ਹੁਣ ਉਹਦੇ ਵੱਲ ਜੁੱਤੀ ਸੁੱਟੀ ਜਾਂਦੀ ਹੈ। ਹੁਣ ਹਰਿਆਣੇ ਦੇ ਕਾਡਰ ਦਾ ਇੱਕ IPS ਅਫਸਰ ਜਿਹੜਾ IG ਲੈਵਲ ਤੇ ਉਹ ਸੁਸਾਈਡ ਕਰਦਾ, ਉਹਨੇ ਪੂਰਾ ਸੁਸਾਈਡ ਨੋਟ, ਉਹਦੀ ਵਾਈਫ ਵੀ ਆਏ ਜਿਹੜੀ IAS ਹੈ ਉਹ ਲਿਖ ਕੇ ਗਿਆ ਕਿ ਵੀ ਮੈਨੂੰ ਕਿਨੇ ਕਿਸ ਲੈਵਲ ਤੇ ਜਾਤੀ ਸੂਚਕ ਮੇਰਾ ਅਪਮਾਨ ਹੁੰਦਾ ਰਿਹਾ, ਮੈਂ ਇੰਨੀਆਂ ਸ਼ਿਕਾਇਤਾਂ ਕੀਤੀਆਂ, ਕਿਸੇ ਨੇ ਕੋਈ ਬਾਤ ਨਹੀਂ ਪੁੱਛੀ। ਹੁਣ ਇਹ ਸਾਰਾ ਪਾਰਟ ਅੱਜ ਹੀ ਆਜ਼ਮ ਖਾਨ ਬਹੁਤ ਵੱਡਾ ਲੀਡਰ ਜਿਹਨੇ ਕਿਸੇ ਜ਼ਮਾਨੇ 'ਚ ਮੁਲਾਇਮ ਸਿੰਘ ਯਾਦਵ ਦੇ ਨਾਲ ਮਿਲ ਕੇ ਸੋਸ਼ਲਿਸਟ ਪਾਰਟੀ ਬਣਾਈ ਸੀ, 6-7 ਸਾਲ ਜੇਲ੍ਹ 'ਚ ਉਹਨੂੰ ਰੱਖ ਕੇ ਉਹਦੇ ਉੱਤੇ ਕੋਈ ਕੁਕੜੀ ਚੋਰ ਦਾ ਕੇਸ, ਕੋਈ ਬੱਕਰੀ ਚੋਰ ਦਾ ਕੋਈ ਕਨਵਿਕਸ਼ਨ, ਉਹਦੀ ਵਾਈਫ ਉਹਦੇ ਬੱਚੇ 'ਤੇ ਵੀ। ਔਰ ਅੱਜ ਉਹਦਾ ਪਹਿਲਾ ਇੰਟਰਵਿਊ ਮੈਂ ਦੇਖ ਰਿਹਾ ਸੀ ਕਿਤੇ ਆਇਆ, ਤੇ ਉਹਨੂੰ ਉਹਨਾਂ ਨੇ ਪੁੱਛਿਆ ਕਿ ਬਈ ਕੀ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਇਹ ਸਾਰਾ ਇਸ ਲਈ ਹੋਇਆ ਕਿ ਤੁਸੀਂ ਮੁਸਲਮਾਨ ਹੋ? ਉਹ ਬੜਾ ਸ਼ਾਇਰੀ ਅੰਦਾਜ਼ 'ਚ MP ਵੀ ਰਿਹਾ, ਇੱਕ ਜ਼ਮਾਨੇ ਦੇ ਵਿੱਚ ਕਿੰਗ ਮੇਕਰ ਸੀ, ਭਾਵੇਂ ਮੁਲਾਇਮ ਸਿੰਘ ਯਾਦਵ ਜਾਂ ਦੂਜਾ ਚੀਫ ਮਿਨਿਸਟਰ ਸੀ, ਪਰ ਆਜ਼ਮ ਖਾਨ ਬਹੁਤ ਵੱਡਾ, ਉਹਨੇ ਆਪਣੇ ਉਸ ਰਾਮਗੜ੍ਹ ਇਲਾਕੇ ਦੇ ਵਿੱਚ ਰਾਮਨਗਰ ਦੇ ਐਜੂਕੇਸ਼ਨ, ਯੂਨੀਵਰਸਿਟੀ, ਸਕੂਲ ਗਰੀਬਾਂ ਦੇ, ਉਹਨੇ ਕਿਹਾ ਮੇਰਾ ਕਸੂਰ ਇਹ ਹੈ ਕਿ ਇਹ ਜਿਨ੍ਹਾਂ ਦੇ ਹੱਥਾਂ 'ਚ ਪੰਚਰ ਲਾਉਣ ਵਾਲਾ ਜਾਂ ਥੋੜੀ ਦੇਖਣਾ ਚਾਹੁੰਦੇ ਸੀ, ਮੈਂ ਉਹਨਾਂ ਦੇ ਹੱਥ ਕਲਮ ਫੜਾਤੀ ਐਜੂਕੇਸ਼ਨ। ਔਰ ਉਹਨਾਂ ਨੇ ਕਿਹਾ ਕਿ ਵੀ ਤੁਹਾਨੂੰ ਲੱਗਦਾ ਵੀ ਮੁਸਲਮਾਨ ਹੋਣ ਕਰਕੇ ਹੈ? ਉਹ ਕਹਿੰਦੇ ਦੇਖੋ 47 ਦੇ ਵਿੱਚ ਤੁਹਾਡੇ ਕੋਲ ਤਾਂ ਕੋਈ ਚੋਇਸ ਨਹੀਂ ਸੀ, ਮੈਜੋਰਟੀ ਹਿੰਦੂ, ਤੁਹਾਡਾ ਤਾਂ ਮੁਲਕ ਇਹ ਸੀ, ਸਾਡੇ ਕੋਲ ਸੀ, ਅਸੀਂ ਜਾ ਸਕਦੇ ਸੀ, ਪਰ ਵੀ ਬਰਨਡ ਅਵਰ ਬੋਟਸ, ਅਸੀਂ ਆਪਣੀਆਂ ਬੇੜੀਆਂ ਸਾਰੀਆਂ ਸਾੜਤੀਆਂ ਕਿ ਸਾਡਾ ਮੁਲਕ ਹੈ, ਅਸੀਂ ਰਹਿਣਾ। ਹੁਣ ਸਾਡੇ ਕੋਲ ਤਾਂ ਕੋਈ ਚੋਇਸ ਨਹੀਂ ਹੈ। ਕਹਿਣਾ ਉਹਨਾਂ ਨੇ ਇਹ ਚਾਹਿਆ ਕਿ ਭਾਈ ਇਹਦੇ ਬਾਵਜੂਦ ਅਸੀਂ ਮੁਹੱਬਤ ਦਿਖਾਈ, ਤੁਹਾਡਾ ਤਾਂ ਮੁਲਕ ਸੀ, ਅਸੀਂ ਪਾਕਿਸਤਾਨ ਜਾਣ ਦੀ ਥਾਂ ਇੱਥੇ ਰਹੇ, ਤੇ ਜੋ ਹੋ ਰਿਹਾ ਜੇ ਆਜ਼ਮ ਖਾਨ ਦੇ ਨਾਲ ਹੁੰਦਾ ਇਹ ਹੈ ਵੀ ਤੁਸੀਂ ਇਸ ਲੈਵਲ ਦਾ ਬੰਦਾ ਜਿਸ ਦੀ ਆਵਾਜ਼ ਦੇ ਨਾਲ ਪਾਰਲੀਮੈਂਟ ਗੂੰਜਦੀ ਸੀ, ਔਰ UP ਦੇ ਵਿੱਚ ਉਹ ਕਿੰਗ ਮੇਕਰ ਹੈ ਕਿੰਨੀ ਦੇਰ, ਜੇ ਉਹਨੂੰ ਉਹ ਕਹਿੰਦੇ ਵੀ 170 ਕੇ ਕਿੰਨੇ ਮੁਕੱਦਮੇ ਮੇਰੇ ਤੇ ਨੇ, 70 ਮੇਰੀ ਘਰ ਵਾਲੀ ਤੇ ਨੇ, ਕਿੰਨੇ ਮੇਰੇ ਬੱਚੇ ਦੇ ਨੇ, 7 ਸਾਲ ਜੇਲ੍ਹ 'ਚ ਰੱਖ ਕੇ ਉਹਨੂੰ ਜ਼ਲੀਲ ਕੀਤਾ। ਉਹਨੂੰ ਕਿਹਾ ਵੀ ਤੁਸੀਂ ਕੀ ਕਰ ਸਕਦੇ ਹੋ। ਹੁਣ ਇਹ ਹੈ ਹਾਲਾਤ ਸਾਰੇ ਪਾਸੇ ਦੇ। ਔਰ ਜਿਵੇਂ ਇਹਨਾਂ ਨੇ ਵੀਰ ਹਰਜੀਤ ਸਿੰਘ ਨੇ ਕਿਹਾ ਕਿ 2 ਗੱਲਾਂ ਦੇ ਉੱਤੇ ਸਾਡਾ ਫੋਕਸ ਰਹਿਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਫੋਕਸ ਲੂਜ਼ ਨਹੀਂ ਹੋਣਾ ਚਾਹੀਦਾ, ਨੋ ਮੈਟਰ ਡੇ ਟੂ ਡੇ ਲਾਈਫ ਨਾਲ ਵੀ ਤੁਸੀਂ ਡੀਲ ਕਰਨਾ ਹੈ, ਬੱਚਿਆਂ ਨੇ ਨੌਕਰੀਆਂ ਵੀ ਕਰਨੀਆਂ, ਕਾਰੋਬਾਰ ਵੀ ਕਰਨੇ ਨੇ, ਪਰ ਇੱਕ ਗੱਲ ਦੇ ਉੱਤੇ ਜਦੋਂ ਦੋਵੇਂ ਵੇਲੇ ਅਸੀਂ ਅਕਾਲ ਪੁਰਖ ਤੋਂ ਮੰਗਦੇ ਤੇ ਕੌਮ ਨੂੰ ਦਰ ਕਰ ਖਾਲਿਸਤਾਨ, ਹੀ ਸਾਡਾ ਫੋਕਸ ਲੂਜ਼ ਨਹੀਂ ਹੋਣਾ ਚਾਹੀਦਾ। ਔਰ ਜਿਹੜਾ ਤੁਹਾਨੂੰ ਸਟਰੈਂਥ ਦਿੰਦੀ ਹੈ ਚੀਜ਼ ਉਹ ਗੁਰਬਾਣੀ ਹੈ, ਜਿਹਦੇ ਆਧਾਰ ਦੇ ਉੱਤੇ ਤੁਸੀਂ ਡੇ ਟੂ ਡੇ ਲਾਈਫ ਦੇ ਵਿੱਚ ਜਿਹੜਾ ਉਹ ਸਿਦਕ, ਸਬਰ, ਸ਼ੁਕਰ ਦੇ ਵਿੱਚ ਜਿਉਂਦੇ ਹੋ। ਔਰ ਜ਼ਾਹਰਾ ਤੌਰ ਦੇ ਉੱਤੇ ਕੋਈ ਪ੍ਰਗਟਾਵਾ ਕਰਨ ਦੀ ਲੋੜ ਨਹੀਂ ਹੈ, ਬਹਿਸ ਮੁਬਾਸੇ 'ਚ ਪੈਣਾ ਜਾਂ ਦੂਸਰਾ। ਹੁਣ ਆ ਬਰੇਲੀ ਦੇ ਵਿੱਚ ਮੁਸਲਮਾਨਾਂ ਨੇ ਆਈ ਲਵ ਮੁਹੰਮਦ ਦੇ ਥੱਲੇ ਉਹਨਾਂ ਨੇ ਇੱਕ, ਹੁਣ ਕੋਈ ਵੀ ਕਿਸੇ ਨੂੰ ਪਿਆਰ ਕਰ ਸਕਦਾ, ਉਹ ਕਿਹੜਾ ਗੁਨਾਹ ਹੈ, ਲੇਕਿਨ ਉਹਨਾਂ ਦੇ ਉੱਤੇ ਐਸੇ ਜ਼ੁਲਮ ਕੀਤੇ, ਕਿੰਨੇ ਚੁੱਕ ਕੇ 150 ਅੰਦਰ ਦਿੱਤੇ ਨੇ, ਗੋਲੀ ਚਲਾ ਕੇ ਕਿੰਨੇ ਮਾਰਤੇ, ਘਰ ਉਹਨਾਂ ਦੇ ਢਾਹ ਢੇਰੀ ਕਰ ਦਿੱਤੇ। ਵੀ ਜੇ ਤੁਸੀਂ ਉਸ ਧਰਤੀ 'ਤੇ ਜਿੱਥੇ ਜੈ ਸ਼੍ਰੀ ਰਾਮ ਕਹਿ ਕੇ ਤੁਸੀਂ ਕਿਸੇ ਨੂੰ ਕੁੱਟ ਸਕਦੇ ਹੋ, ਬਾਕੀ ਸਭ ਕਰ ਸਕਦੇ ਹੋ, ਉੱਥੇ ਕੋਈ ਆਈ ਲਵ ਮੁਹੰਮਦ ਨਹੀਂ ਕਹਿ ਸਕਦਾ। ਸੋ ਇਹ ਹਾਲਾਤ ਸਿੱਖਾਂ ਦਾ ਵੀ ਕਾਫੀ ਆ ਉਸ ਅੰਦਾਜ਼ ਦੇ ਵਿੱਚ ਹੀ ਖਸਿਆ ਜਾ ਰਿਹਾ। ਸੋ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਹਰਜੀਤ ਸਿੰਘ ਜੀ ਦਾ, ਔਰ ਅਸੀਂ ਸਮਝਦੇ ਹਾਂ ਕਿ ਭਾਈ ਤੁਸੀਂ ਹੋਰ ਵੀ ਜਿਹੜੀ ਤੁਹਾਡੀ, ਕਿਉਂਕਿ ਔਨ ਦਾ ਗਰਾਊਂਡ ਜਿਹਨੂੰ ਕਹਿੰਦੇ ਨੇ ਜਿਹੜੀਆਂ ਐਕਟੀਵਿਟੀਜ਼ ਨੇ, ਅਸੀਂ ਉਹਦੇ 'ਤੇ ਆਧਾਰਿਤ ਹੀ ਗੱਲ ਕਰਨ ਦੀ ਕੋਸ਼ਿਸ਼ ਕਰਦੇ, ਪਰ
ਮੈਂ ਦਾਦ ਵੀ ਦਿੰਦਾ ਕਿ ਜਿਹੜੇ ਉਸ ਧਰਤੀ ਤੇ ਰਹਿੰਦੇ ਆ ਵੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵੀ ਖਾਲਿਸਤਾਨ ਦਾ ਝੰਡਾ ਬੁਲੰਦ ਕੀਤਾ ਹੋਇਆ ਔਰ ਬਾਹਰ ਬੈਠੇ ਵੀ ਜਿਹੜੇ ਸਿੱਖੀ ਵੈਲਿਊਜ਼ ਨੂੰ ਪਰਨਾਏ ਹੋਏ ਨੇ, ਉਹਨਾਂ ਨੂੰ ਸਾਡਾ ਸੈਲੂਟ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਸੋਨਮਾਲ ਜੀ, ਬਲਵਿੰਦਰ ਸਿੰਘ ਜੀ, ਮੁਹੰਮਦ ਯਾਕੂਬ ਜੀ, ਤੁਸੀਂ ਕੱਲ ਗੈਰ ਹਾਜ਼ਰ ਸੀ ਔਰ ਅੱਜ ਤੁਸੀਂ ਜਿਹੜੀ ਝੜੀ ਲਗਾਈ ਹੋਈ ਹੈ ਕਮੈਂਟਸ ਦੀ, ਸੋ ਨਾਈਸ, ਸ਼ੁਕਰੀਆ ਜੀ। ਕਹਿੰਦੇ ਨੇ ਕਿ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ, ਰਾਜ ਕਰੇਗਾ ਖਾਲਸਾ, ਦੇਖ ਦੇਖ ਫਤਿਹ, ਪੰਥ ਕੀ ਜੀਤ, ਅਕਾਲ ਤਖਤ ਤੂੰ ਆਈ ਆਵਾਜ਼, ਖਾਲਿਸਤਾਨ ਖਾਲਿਸਤਾन। और चरणजीत सिंह जी भी और मोहम्मद याकूब जी कहते हैं कि डॉक्टर साहब क्या जंग शुरू हो चुकी है, क्या ये फाइनल जंग होगी, क्या एटम चल सकता है? कुछ भी, एवरीथिंग इज पॉसिबल, कुछ भी हो सकता है। और निहंग सिंह जी भी फिर याकूब जी कहते पाक पंजाब हुकूमत मुर्दाबाद कहते ने और अपने ही लोगों के कहने अपने ही लोगों को कहने मार रहे हैं। और जतिंदर सिंह जी भी और फिर याकूब जी कहने फ़लस्तीन की ताज़ा खबर ही हाँ तुहानूं दस दी आपां जिहड़ी गज़ा वाली जिहड़ी खबर है तुहानूं आपां शेयर कीती है। और फिर इसी तरह मनजूर कोहिनूर जी भी और बसरा जी भी, अमर सिंह जी भी और ये कुछ मेरे ख्याल कहते हैं कि 5.7 करोड़ पता नहीं की कहना चाहते हैं। और मोहम्मद याकूब जी कहते हैं कि की कहते हैं अंग्रेज़ी में अपने पता नहीं बच्चों को बोलते हैं कि अंग्रेज़ी में अपने बच्चों को बोलते हैं कि सो जाओ नहीं तो टीपू सुल्तान आ जाएगा। और फिर इसी तरह हाँ जी जसवीर सिंह बराज जी भी और फिर इसी तरह गुरविंदर मान जी भी और गुरनेक सिंह जी भी, गुरनेक निज्जर जी और फिर इसी तरह परमजीत कौर जी भी और कहते शहीद सुखदेव सिंह सुखा ते हरजिंदर सिंह जिंदा दी शहीदी नूं प्रणाम जी। और सरदार गुरमीत सिंह जी भी और फिर इसी तरह मोहम्मद याकूब जी कहते कि इंडिया जब अपने फौजी की मौत पर शहीद बोलता है तो बड़ी कहते हैरत होती है, हिंदुओं का क्या लेना देना शहीदों के साथ। और इसी तरह राजनप्रीत सिंह जी भी और इसलिए कि ਉਹਨਾਂ ਦੀ ਆਪਣੀ ਜ਼ਬਾਨ ਸੰਸਕ੍ਰਿਤ ਜਾਂ ਕਿਸੇ ਵੀ ਰੀਜਨਲ ਲੈਂਗੁਏਜ ਸ਼ਹੀਦ ਲਫ਼ਜ਼ ਦਾ ਕੋਈ ਪੈਰਲਲ ਲਫ਼ਜ਼ ਹੀ ਨਹੀਂ ਹੈ ਕਿਉਂਕਿ ਸ਼ਹੀਦੀ ਦਾ ਕਨਸੈਪਟ ਹੀ ਨਹੀਂ ਹੈ ਇਹਨਾਂ ਦੇ ਮਜ਼ਹਬ 'ਚ। ਬਿਲਕੁਲ। ਔਰ ਫਿਰ ਇਸੇ ਤਰ੍ਹਾਂ ਗੁਰਨੇਕ ਨਿੱਜਰ ਜੀ ਕਹਿੰਦੇ ਨੇ ਕਿ ਸਿੱਖ ਕੌਮ ਦੇ ਜੰਗੀ ਜੁਝਾਰੂਆਂ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਦੀ ਸ਼ਹੀਦੀ ਨੂੰ ਕੁਟਾਣ ਜਿਹੜੇ ਪ੍ਰਣਾਮ ਹੈ। ਖਾਲਸਾ ਜ਼ਿੰਦਾਬਾਦ, ਜ਼ਿੰਦਾਬਾਦ ਜ਼ਿੰਦਾਬਾਦ। ਗੁਰਮੀਤ ਸਿੰਘ ਬਾਜਵਾ ਜੀ ਵੀ और फिर इसी तरह सरपंच जस गिल जी भी, सुखजीवन बच्चू जी भी और इसी तरह मोहम्मद याकूब जी कहते हैं कि इंडिया जहाँ हिंदू का क्या लेना देना लफज शहीद जहाँ शहादत के साथ। और इंडिया एक भी कहते इंडिया एक बेगैरत मुल्क है। और जसकीरत सिंह जी भी और फिर इसी तरह अमरजीत सिंह सैनी जी भी और फिर इसी तरह हाँ जी मोहम्मद याकूब जी कहते हैं कि डॉक्टर साहब प्लीज़ करंट इशू पर ज़्यादा बात किया करें, बहुत शुक्रिया। याकूब साहब ये साडे नायक ने जिंदा सुखा है जे इन्हां नूं ये सब तो इंपॉर्टेंट ने ਜਿਹੜੇ ਅੱਜ ਜਿਹੜੀ ਡਿਸਕਸ਼ਨ ਸੀ ਕਰੰਟ ਇਸ਼ੂ ਦਾ ਅਸੀਂ ਰੋਜ਼ ਹੀ ਕਰਦੇ ਹਾਂ, ਅੱਜ ਵੀ ਅਸੀਂ ਕੀਤੇ ਨੇ हाँ जी। सतनाम हो जाए मैं पहले सेगमेंट की गल करते होने। और कमलजीत सिंह जी भी कहते हैं कि करैक्शन चीफ जस्टिस गोगाई और फिर इसी तरह हाँ जी फिर इसी तरह सरपंच जसगिल जी कहते भाई साहब भाई डॉक्टर अमरजीत सिंह जी साहब ते साडे सत्कारयोग भैन जी गुरफतेह खालसा जिंदाबाद। और फॉरन चीन बॉर्डर तो कहते ਆਪਾਂ ਤੁਹਾਨੂੰ देख रहे हैं इंडियन आर्मी वाले सिख ग्रुप, बहुत शुक्रिया। हाँ जी। और फिर हाँ जी बिल्कुल निहंग सिंह जी सल्यूट है कहते जोधियां नूं। और फिर इसी तरह दर्द पंजाब दा जी और गुरजीत सिंह जी भी और कैनेडियन जी भी और फिर इसी तरह एच जी कहते हैं कि
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਐਂਡ ਸਿਸਟਰ ਨੀਲਮ, ਵੈਰੀ ਗੁੱਡ ਐਨਾਲਿਸਿਸ ਐਂਡ ਇਨਫੋਰਮੇਸ਼ਨ ਯੂ ਆਰ ਗਿਵਿੰਗ ਅਸ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ। ਐਂਡ ਕਹਿੰਦੇ ਡੋਂਟ ਫॉरगेट टू लाइक दिस चैनल। और फिर अवतार सिंह जी भी और टोनी ढींडसा जी भी और शाहबाज बाजवा जी भी, बाबा जी कहते हैं कि वर्ल्ड न्यूज़ नेक्स्ट न्यू मैपिंग भारत वन न्यू कंट्री खालिस्तान एंड जम्मू कश्मीर पीपल वांट आज़ादी फ्रीडम बट RSS हिंदू तवी एंड प्राइम मिनिस्टर मोदी लीडरशिप बिग नेम करप्शन एंड करप्ट। और फिर इसी तरह हाँ जी मोहम्मद याकूब जी भी और फिर सतनाम सिंह जी भी और फिर इसी तरह जसवीर सिंह जी सिखां दियां जथेबंदियां च दम नहीं कहते हैगा। और मनजीत सिंह मठारू जी भी, बलाल जी भी हालो कहते ने, शाइनिंग मॉर्निंग कहते ने और जसवीर सिंह जी ਸੰਗਤ 'ਚ ਬੜਾ ਦਮ ਹੈ, ਕੌਮ 'ਚ ਦਮ ਹੈ। ਤੁਸੀਂ ਠੀਕ ਕਹਿ ਰਹੇ ਹੋ। हाँ जी ਜਥੇਬੰਦੀਆਂ ਤਾਂ ਬਹੁਤ ਵਾਰ ਡਿਲੀਵਰ ਨਹੀਂ ਕਰ ਪਾਈਆਂ। ਬਿਲਕੁਲ। ਜਸਵੀਰ ਸਿੰਘ ਜੀ ਕਹਿੰਦੇ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਜਿਹੜਾ ਵੀ ਕੰਮ ਕਰਦੀਆਂ ਹਨ ਉਹ ਭਾਰਤ ਦੇ ਹੱਕ ਵਿੱਚ ਚਲਾ ਜਾਂਦਾ, ਪਤਾ ਨਹੀਂ ਲੱਗਦਾ ਇਹ ਸਿੱਖਾਂ ਦੀਆਂ ਜਥੇਬੰਦੀਆਂ ਨੇ ਕਿ ਭਾਰਤ ਦੀਆਂ। ਔਰ ਕੁਲਦੀਪ ਕੌਰ ਜੀ ਵੀ ਔਰ ਗੁਰਪ੍ਰਕਾਸ਼ ਸਿੰਘ ਜੀ ਵੀ, ਸੁਖਵਿੰਦਰ ਸਿੰਘ ਜੀ ਵੀ और फिर इसी तरह जित सिंह जी भी और TC जी हाँ जी, लुगमन बावा जी भी, बाजवा जी भी, शाम S जी और जित सिंह जी भी और फिर इसी तरह हाँ जी मनदीप सिंह खालसी जी और क्रेजी थिंग्स जी भी और फिर इसे अच्छा जी मैनू नीलम डॉन ते कहते अमरजीत डॉन। ਚਲੋ ਜੋ ਉਹਨਾਂ ਦੀ ਖੁਸ਼ੀ ਤੁਹਾਨੂੰ ਇਹ ਕਹਿ ਕੇ ਖੁਸ਼ੀ ਮਿਲਦੀ ਹੈ। और इसी तरह गुरप्रीत सिंह जी भी, जित सिंह जी भी और सब ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।